ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਾਹ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਇਸ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 10 ਸਤੰਬਰ 2024 26 ਭਾਦੋ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਗਲਫ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਆਪਾਂ ਆਸ ਕਰਦੇ ਹਾਂ ਕਿਉਂਕਿ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ ਔਰ ਕਰੰਟ ਇਸ਼ੂ ਦੇ ਹਵਾਲੇ ਨਾਲ ਹੀ ਆਪਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਸਿੱਖ ਸੰਗਤ ਆਫ ਗੁਰਦੁਆਰਾ ਸਾਹਿਬ ਗ੍ਰੀਨਵੁੱਡ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਜਿਹੜਾ ਪ੍ਰਾਪਤੀ ਜਿਹੜਾ ਘਰ ਆਪਣਾ ਖਾਲਿਸਤਾਨ ਉਸ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿੱਖ ਸੰਗਤ ਆਫ ਗੁਰਦੁਆਰਾ ਸਾਹਿਬ ਗ੍ਰੀਨਵੁੱਡ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਕੱਲ੍ਹ ਜਿਹੜੇ ਅਮਰੀਕਾ ਦੇ ਦੌਰੇ ਤੇ ਨੇ ਔਰ ਉਹ ਅਮਰੀਕਨ ਯੂਨੀਵਰਸਿਟੀਆਂ ਵਿੱਚ ਅਤੇ ਇੰਡੀਅਨ ਕਮਿਊਨਿਟੀ ਨੂੰ ਜਿਹੜੀ ਹੈ ਥਾਂ ਜਿਹੜੇ ਸੰਬੋਧਨ ਉਹ ਕਰ ਰਹੇ ਸੋ ਉਸ ਨੂੰ ਖੁੱਲ੍ਹੇਆਮ RSS ਦੀ ਹਿੰਦੂ ਤਵੀ ਵਿਚਾਰਧਾਰਾ ਤੇ ਹੱਲਾ ਜਿਹੜਾ ਉਹਨਾਂ ਨੇ ਬੋਲਿਆ। ਸੋ ਇਸ ਨੂੰ ਲੈ ਕੇ ਕੁਝ ਸਿੱਖ ਧਿਰਾਂ ਉਸ ਵੱਲ ਜਿਹੜੀ ਹੈ ਨਰਮੀ ਵਾਲਾ ਰੁਖ ਤਿਆਰ ਕਰ ਰਹੀਆਂ ਨੇ। ਸੋ ਹਾਲਾਂਕਿ ਰਾਹੁਲ ਗਾਂਧੀ ਦੀ ਜਿਹੜੀ ਹੈ ਅੱਜ ਨੈਸ਼ਨਲ ਪ੍ਰੈਸ ਬਿਲਡਿੰਗ ਵਾਸ਼ਿੰਗਟਨ DC ਵਿੱਚ ਜਿਹੜੀ ਤਕਰੀਰ ਦੌਰਾਨ ਖਾਲਿਸਤਾਨੀ ਐਕਟਿਵਿਸਟ ਵੱਲੋਂ ਜ਼ੋਰਦਾਰ ਜਿਹੜਾ ਰੋਸ ਵਿਖਾਵਾ ਵੀ ਕੀਤਾ ਗਿਆ ਔਰ BJP ਵੱਲੋਂ ਜਿਹੜੇ BJP ਵਿਚਲੇ ਜਿਹੜੇ ਪਗੜੀਧਾਰੀ ਹਿੰਦੂ ਹੋਣ ਜਿਹੜੇ ਨੇ ਰਾਹੁਲ ਗਾਂਧੀ ਦੇ ਖਿਲਾਫ ਸਿੱਖੀ ਦੀ ਤਰਜਮਾਨੀ ਕਰ ਰਹੇ ਨੇ ਔਰ ਸਿੱਖ ਕੌਮ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਕਿ BJP ਤੇ ਕਾਂਗਰਸ ਮੁੱਢਲੇ ਤੌਰ ਤੇ ਸਿੱਖ ਵਿਰੋਧੀ ਹਨ ਅਤੇ ਇਹ ਹਿੰਦੂਤਵ ਦੀਆਂ ਜਿਹੜੀਆਂ ਨੇ A ਤੇ B ਟੀਮਾਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮੁਆਫੀ ਵੀ ਚਾਹੁੰਦੇ ਹਾਂ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਹਰ ਪਲ ਪੰਥ ਨੂੰ ਖਾਲਿਸਤਾਨ ਦੀ ਕਾਇਮੀ ਲਈ ਸੰਘਰਸ਼ ਨੂੰ ਸਮਰਪਿਤ ਹੈ। ਬਿਲਕੁਲ ਇਸ ਲਈ ਸਾਡੇ ਕੋਲ ਕੋਈ ਛੁੱਟੀ ਦਾ ਦਿਨ ਨਹੀਂ ਹੁੰਦਾ ਜਾਂ ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਤੁਹਾਨੂੰ ਮਿਸ ਨਹੀਂ ਕਰਦੇ ਪਰ ਕਿਉਂਕਿ ਇਹ ਵੀ ਜ਼ਰੂਰੀ ਹੁੰਦਾ ਜਦੋਂ ਕਮਿਊਨਿਟੀ ਇਵੈਂਟਸ ਹੁੰਦੀਆਂ ਨੇ ਖਾਸ ਤੌਰ ਤੇ ਉਹਨਾਂ ਥਾਵਾਂ ਤੇ ਜਿੱਥੇ ਕਿ ਪੰਥ ਦੀ ਗੱਲ ਹੁੰਦੀ ਹੈ ਜਾਂ ਸਾਨੂੰ ਸਪੈਸ਼ਲੀ ਸੱਦਿਆ ਜਾਂਦਾ ਹੈ ਕਿਉਂਕਿ ਜਦੋਂ ਕਿਸੇ ਨੇ ਸਾਨੂੰ ਬੁਲਾਉਣਾ ਤੇ ਉਸ ਦਾ ਮਤਲਬ ਹੈ ਕਿ ਭਾਈ ਕੌਮੀ ਘਰ ਖਾਲਿਸਤਾਨ ਦੀ ਗੱਲ ਨੂੰ ਪਜ਼ੀਰਾਈ ਮਿਲੇ ਵੱਡੇ ਲੈਵਲ ਦੇ ਉੱਤੇ ਹੋਏ। ਸੋ ਅਸੀਂ ਜਿਵੇਂ ਅਨਾਉਂਸ ਵੀ ਕੀਤਾ ਸੀ ਔਰ ਐਡਵਰਟਾਈਜ਼ਮੈਂਟ ਵੀ ਕਈ ਦਿਨਾਂ ਤੋਂ ਸਾਡੇ TV ਦੇ ਪ੍ਰੋਗਰਾਮਾਂ 'ਚ ਚੱਲ ਰਹੀ ਸੀ ਕਿ ਗੁਰਦੁਆਰਾ ਸਾਹਿਬ ਗ੍ਰੀਨਵੁੱਡ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਨੂੰ ਸਮਰਪਿਤ ਹੁੰਦੇ ਆ ਉਸ ਦਾ ਨਾਂ ਹੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਹੈ। ਇਹ ਇੰਡੀਆਨਾ ਸਟੇਟ ਦਾ ਪ੍ਰਮੁੱਖ ਸ਼ਹਿਰ ਹੈ। ਬੇਸ਼ੱਕ ਇਸ ਵੇਲੇ ਇਸ ਦੀ ਸਰਾਊਂਡਿੰਗ ਦੇ ਵਿੱਚ ਇੰਡੀਆਨਾ 'ਚ 7-8 ਗੁਰਦੁਆਰੇ ਨੇ ਪਰ ਮੁੱਖ ਤੌਰ ਦੇ ਉੱਤੇ ਇਸ ਗੁਰਦੁਆਰਾ ਸਾਹਿਬ 'ਚ ਜਿੱਥੇ ਨਾ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਉੱਥੇ ਜ਼ਾਹਰ ਹੈ ਕਿ ਮੀਰੀ ਪੀਰੀ ਦੀ ਗੱਲ ਨੂੰ ਜਾਂ ਪੰਥਕ ਪਲੇਟਫਾਰਮ ਹੈ
ਵੈਸੇ ਵੀ ਇਸ ਗੁਰਦੁਆਰਾ ਸਾਹਿਬ 'ਚ ਗੁਰਮਤ ਦੇ ਐਂਗਲ ਤੋਂ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਹੋਏ, ਗੱਤਕਾ ਹੋਏ, ਹੋਰ ਵੀ ਸੇਵਾ ਦਾ ਪੱਖ ਤਾਂ ਹਰ ਥਾਂ ਹੀ ਅੱਜ ਕੱਲ੍ਹ ਜਿਹੜਾ ਹੈ ਉਸਨੇ ਆਪਣੀ ਥਾਂ ਬਣਾਈ ਹੈ। ਗੈਰ ਸਿੱਖ ਬਿਲਕੁਲ ਕਮਿਊਨਿਟੀਜ਼ ਵੀ ਐਪਰੀਸ਼ੀਏਟ ਕਰਦੀਆਂ ਕਿ ਭਾਈ ਇਹ ਐਸਾ ਕਰੈਕਟਰਿਸਟਿਕ ਹੈ ਜਿਹੜਾ ਬਿਲਟ ਇਨ ਹੈ। ਸੋ ਉਹਦੇ 'ਚ ਬੇਸ਼ੱਕ ਗ੍ਰੀਨਵੁੱਡ ਗੁਰਦੁਆਰਾ ਸਾਹਿਬ ਦੇ ਵੱਲੋਂ ਪਹਿਲਾਂ ਜਿਹੜੇ ਨੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਜਿਹੜੇ ਨਗਰ ਕੀਰਤਨ ਜਾਂ ਜਿਨ੍ਹਾਂ ਨੂੰ ਪੈਰੇਡਸ ਜਾਂ ਜਲੂਸ ਕੋਈ ਵੀ ਲਫ਼ਜ਼ ਅਸੀਂ ਕਹਿ ਸਕਦੇ ਹਾਂ ਉਹ ਸਜਾਏ ਜਾਂਦੇ ਸੀ। ਔਰ ਜਦੋਂ ਉਹਨਾਂ ਨੇ ਪਹਿਲਾ ਨਗਰ ਕੀਰਤਨ ਕੀਤਾ ਤੇ ਉਦੋਂ ਜਿਹੜੇ ਇੰਡੀਆਨਾ ਦੇ ਗਵਰਨਰ ਸਨ ਮਾਈਕ ਪੈਂਸ, ਜਿਹੜੇ ਕਿ ਬਾਅਦ ਚ ਟਰੰਪ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਰਹੇ ਇੱਕ ਟਰਮ, ਉਹਨਾਂ ਨੇ ਵੀ ਨਾਲ ਵਾਕ ਕਰਕੇ ਪਾਰਟਿਸਿਪੇਸ਼ਨ ਕੀਤੀ ਸੀ। ਫਿਰ ਜਦੋਂ ਮਾਈਕ ਪੈਂਸ ਜਿਹੜੇ ਨੇ ਵਾਈਸ ਪ੍ਰੈਜ਼ੀਡੈਂਟ ਬਣ ਗਏ ਤੇ ਉਹ ਕਾਂਗਰਸਮੈਨ ਸੀ ਪਹਿਲਾਂ, ਫਿਰ ਵਾਈਸ ਪ੍ਰੈਜ਼ੀਡੈਂਟ ਬਣੇ ਔਰ ਉਦੋਂ ਜਿਹੜਾ ਹੈ ਉਹਨਾਂ ਦੇ ਭਰਾ ਗ੍ਰੈਗ ਪੈਂਸ ਜਿਹੜਾ ਹੈ ਉਹ ਕਾਂਗਰਸਮੈਨ ਦੇ ਤੌਰ ਦੇ ਉੱਤੇ ਆਏ। ਉਸ ਪੈਰੇਡਸ ਵੀ ਮੈਂ ਸ਼ਮੂਲੀਅਤ ਕੀਤੀ ਸੀ। ਫਿਰ ਕੋਵਿਡ ਦਾ ਆ ਗਿਆ ਔਰ ਹੋਰ ਕਈ ਕੁਛ ਜਿਹੜਾ ਨਾਲ ਜੁੜਦਾ ਚਲਾ ਗਿਆ। ਪਰ ਇਸ ਵਾਰ ਉਹਨਾਂ ਨੇ ਫੈਸਲਾ ਕੀਤਾ ਔਰ ਇਹ ਮੇਰਾ ਖਿਆਲ ਹੈ ਕਿ ਬਿਲਕੁਲ ਠੀਕ ਫੈਸਲਾ ਹੈ, ਕਿਉਂਕਿ ਹੁਣ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਤਾਂ ਇੰਨੇ ਕੁ ਨਗਰ ਕੀਰਤਨ ਹਰ ਥਾਂ ਹੁੰਦੇ ਨੇ, ਐਸਟੈਬਲਿਸ਼ ਦਿਨ ਹੈ, ਪਰ ਜਦੋਂ ਕਿ ਸਾਡੇ ਤੇ ਇਹ ਨਕਲੀ ਗੁਰੂ ਡਮ, ਬਾਬਾ ਡਮ ਇਹ ਇੰਨੇ ਜ਼ੋਰ ਨਾਲ ਹਾਵੀ ਹੈ ਕਿ ਇਸ ਗੱਲ ਦੀ ਚੇਤਨਾ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਗੁਰੂ ਨੇ ਔਰ ਇਸ ਦੇ 3 ਅਹਿਮ ਜਿਹੜੇ ਦਿਨ ਗੁਰੂ ਗ੍ਰੰਥ ਸਾਹਿਬ ਦੀ ਯਾਦ ਨੂੰ ਸਮਰਪਿਤ ਹੋ ਸਕਦੇ ਨੇ। ਪਹਿਲਾ ਜ਼ਾਹਰ ਹੈ ਕਿ 1 ਸਤੰਬਰ 1604 ਈਸਵੀ ਨੂੰ ਹਰਮੰਦਰ ਸਾਹਿਬ ਦੇ ਅੰਦਰ ਆਦ ਬੀੜ ਦਾ ਪਹਿਲਾ ਪ੍ਰਕਾਸ਼ ਗੁਰੂ ਅਰਜਨ ਸਾਹਿਬ ਨੇ ਜਿਹੜਾ ਜਦੋਂ ਚੌਰ ਕੀਤਾ, ਬਾਬਾ ਬੁੱਢਾ ਜੀ ਦੇ ਸੀਸ ਤੇ ਆਦ ਬੀੜ ਟਿਕਦੀ ਹੈ ਔਰ ਉਹ ਅਸੀਂ ਉਸ ਨੂੰ ਆਦ ਬੀੜ ਦਾ ਪ੍ਰਕਾਸ਼ ਦਿਵਸ ਕਹਿੰਦੇ ਹਾਂ। ਆਮ ਤੌਰ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਵੀ ਕਹਿੰਦੇ ਹਾਂ। ਦੂਸਰਾ ਜਿਹੜੀ ਹੈ ਉਹ 1606 ਈਸਵੀ ਹੈ, 2 ਸਾਲ ਬਾਅਦ 1706 ਆਲਮੋਸਟ ਅਸੀਂ ਦੇਖਦੇ ਹਾਂ ਕਿ 102 ਸਾਲ ਬਾਅਦ ਜਦੋਂ ਕਿ 10ਵੇਂ ਪਾਤਸ਼ਾਹ ਦਮਦਮਾ ਸਾਹਿਬ ਦੇ ਮੁਕਾਮ ਤੇ ਉਸ ਆਦ ਬੀੜ ਦੇ ਵਿੱਚ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਸ਼ਾਮਲ ਕਰਕੇ ਬੀੜ ਨੂੰ ਮੁਕੰਮਲ ਕਰਦੇ ਨੇ, ਜਿਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ। ਔਰ ਉਸ ਦੇ ਲਈ ਜਿਹੜਾ ਲਫ਼ਜ਼ ਹੈ ਗੁਰੂ ਗ੍ਰੰਥ ਸਾਹਿਬ ਸੰਪੂਰਨਤਾ ਦਿਵਸ, ਇਹ ਦਿਨ ਕਿ ਜਿਸ ਦਿਨ ਇਹ ਮੁਕੰਮਲ ਹੋਇਆ। ਔਰ ਦੂਸਰਾ ਜ਼ਾਹਰ ਹੈ ਕਿ ਫਿਰ 1708 ਈਸਵੀ ਦੇ ਵਿੱਚ ਹੈ ਜਦੋਂ ਕਿ ਜੋਤੀ ਜੋਤ ਸਮਾਨ ਤੋਂ ਪਹਿਲਾਂ 10ਵੇਂ ਪਾਤਸ਼ਾਹ ਹਜ਼ੂਰ ਸਾਹਿਬ ਦੇ ਮੁਕਾਮ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਜਿਹੜਾ ਮੱਥਾ ਟੇਕਦੇ ਆ ਪੰਥ ਨੂੰ ਇਹ ਫਰਮਾਨ ਕਰਦੇ ਨੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਹੁਣ ਤੋਂ ਜਿਹੜਾ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ। 10 ਜੋਤ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਪਹਿਲਾਂ 10 ਗੁਰੂ ਜੋਤਾਂ 'ਚ ਸਰੀਰਕ ਰੂਪ 'ਚ ਜੋਤ ਤੁਰਦੀ ਰਹੀ, ਸਰੀਰ ਬਦਲਦਾ ਰਿਹਾ, ਪਰ ਹੁਣ ਇਹ 10 ਗੁਰੂਆਂ ਦੀ ਜੋਤ ਜਿਹੜੀ ਹੈ। ਔਰ ਇਸੇ ਲਈ ਸਾਡੀ ਅਰਦਾਸ 'ਚ ਵੀ ਕਈ ਵਾਰ ਇਹ ਸ਼ਬਦ ਕੁਛ ਵੱਲੋਂ ਕਿਹਾ ਜਾਂਦਾ ਹੈ ਕਿ 10 ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹਾਂ ਜਦੋਂ ਕੀਤਾ ਜਾਂਦਾ ਕਿ ਉਹਨਾਂ ਦੀ ਆਤਮਕ ਜੋਤ, ਕਿਉਂਕਿ ਬਾਡੀ ਜਾਨਹਾਰ ਹੈ ਲੇਕਿਨ ਜਿਹੜਾ ਥਾਟ ਹੈ, ਜਿਹੜਾ ਮੈਸੇਜ ਹੈ, ਜਿਹੜਾ ਇਲਾਹੀ ਫਰਮਾਨ ਹੈ, ਜਿਹੜੀ ਧੁਰ ਕੀ ਬਾਣੀ ਹੈ, ਇਹ ਹਮੇਸ਼ਾ ਦੇ ਲਈ ਐਟਰਨਲ। ਜਦੋਂ ਅਸੀਂ ਸ਼ਬਦ ਕੁਛ ਸਾਡੇ ਗ੍ਰੰਥੀ ਸਿੰਘ ਸ਼ਬਦਾ ਅਵਤਾਰ ਲਫ਼ਜ਼ ਵੀ ਇਸਤੇਮਾਲ ਕਰਦੇ ਸੀ ਕਿ ਸ਼ਬਦ ਗੁਰੂ ਨੂੰ ਸ਼ਬਦ ਅਵਤਾਰ ਦੇ ਰੂਪ 'ਚ, ਪਰ ਮਕਸਦ ਇਹੀ ਹੈ ਕਿ ਭਾਈ ਇਸ ਤੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ ਔਰ ਇਹ ਐਟਰਨਲ ਹੈ। ਇਹ ਆਦ ਜੋਤ ਜਿਹੜੀ ਅਕਾਲ ਪੁਰਖ ਦੀ ਬਾਣੀ ਦੇ ਰਾਹੀਂ ਇੱਥੇ ਪ੍ਰਗਟ ਹੋਈ ਉਹ ਹਮੇਸ਼ਾ ਟਿਕੀ ਰਹੇਗੀ। ਔਰ ਰੂਹਾਨੀਅਤ ਦੀ ਦੁਨੀਆ ਦੀ ਪਾਤਸ਼ਾਹੀ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚਵਰ, ਛਤਰ, ਤਖਤ ਦੇ ਮਾਲਕ ਕਹਿੰਦੇ ਹਾਂ, ਸੋ ਇਹ ਤਿੰਨੋਂ ਹੀ ਚੀਜ਼ਾਂ ਬਾਦਸ਼ਾਹਤ ਨਾਲ ਜੁੜੀਆਂ ਹੋਈਆਂ ਨੇ, ਸੋਵਰਨਿਟੀ ਨਾਲ ਜੁੜੀਆਂ ਹੋਈਆਂ ਨੇ। ਇਹ ਰੂਹਾਨੀ ਦੁਨੀਆ ਦੀ ਸੋਵਰਨਿਟੀ, ਪਾਤਸ਼ਾਹਤ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ ਔਰ ਦੁਨਿਆਵੀ ਤੌਰ ਦੇ ਉੱਤੇ ਜਿਹੜਾ ਫੈਸਲਾ ਕਰਨ ਦੇ ਹੱਕ ਨੇ ਉਹ ਗੁਰੂ ਖਾਲਸਾ ਰੂਪ 'ਚ ਹੈ। ਇਸ ਲਈ
ਖਾਲਸੇ ਦਾ ਵੀ ਉਹ ਗੁਰੂ ਰੂਪ, ਇਸ ਲਈ ਜਦੋਂ ਅਸੀਂ ਸੰਗਤ ਨੂੰ ਐਡਰੈਸ ਕਰਦੇ ਹਾਂ ਅਸੀਂ ਗੁਰੂ ਰੂਪ ਖਾਲਸਾ ਜੀਓ ਵੀ ਕਹਿੰਦੇ ਹਾਂ, ਕਿਉਂਕਿ ਇਹ ਵੀ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦੇਣ ਤੋਂ ਵੀ ਪਹਿਲਾਂ ਜਦੋਂ 1699 ਈਸਵੀ 'ਚ 5 ਪਿਆਰਿਆਂ ਦੇ ਸਾਹਮਣੇ ਵੀਰ ਰਸੀ ਆਸਣ ਦੇ ਵਿੱਚ ਹੋ ਕੇ ਅੰਮ੍ਰਿਤ ਦੀ ਦਾਤ ਮੰਗੀ ਸੀ। ਫਿਰ ਚਮਕੌਰ ਦੀ ਗੜੀ 'ਚ 5 ਪਿਆਰਿਆਂ ਦਾ, 5 ਸਿੰਘਾਂ ਦਾ ਪਿਆਰਿਆਂ ਦੇ ਰੂਪ ਦੇ ਵਿੱਚ ਜੋ 5ਾਂ ਦਾ ਗੁਰੂ ਰੂਪ ਸੀ ਉਸ ਦੇ ਥੱਲੇ ਚਮਕੌਰ ਦੀ ਗੜੀ ਵੀ ਛੱਡੀ ਸੀ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਗੁਰਤਾ ਗੱਦੀ ਦਾ ਜਿਹੜਾ ਉਹ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਨ ਕੀਤਾ, ਉਦੋਂ ਵੀ ਤਾਬਿਆ 5 ਸਿੰਘ ਖੜੇ ਸੀ। ਸੋ ਇਸ ਨੂੰ ਹੀ ਔਰ 10ਵੇਂ ਪਾਤਸ਼ਾਹ ਦਾ ਜਦੋਂ ਅਸੀਂ ਇਹ ਫਰਮਾਨ ਵੀ ਪੜ੍ਹਦੇ ਹਾਂ ਕਿ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਹੁਣ ਇੱਥੇ ਸਤਿਗੁਰ ਪੂਰਾ, ਇਹ ਜਿਹੜਾ ਵਰਲਡਲੀ ਜਿਹਨੂੰ ਟੈਂਪੋਰਲ ਕਿਹਾ ਜਾਂਦਾ ਹੈ, ਇਸ ਦੀ ਗੁਰਤਾ ਗੁਰੂ ਪੰਥ ਦੇ ਕੋਲ ਹੈ। ਇਸ ਲਈ ਗੁਰੂ ਪੰਥ ਜਦੋਂ ਵੀ ਕੋਈ ਫੈਸਲੇ ਕਰੇਗਾ, ਗੁਰਮਤਾ ਕਰਨਾ ਵੀ ਇਸ ਚੋਂ ਹੀ ਨਿਕਲਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ। ਸੋ ਇਹ ਬੜਾ ਜ਼ਰੂਰੀ ਹੈ ਕਿ ਜਿੱਥੇ ਅਸੀਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਵਸ ਜਾਂ ਜੋਤੀ ਜੋਤ ਦਿਵਸ ਔਰ ਦੂਸਰੇ ਉਹਨਾਂ ਨੂੰ ਯਾਦ ਕਰਦੇ ਹਾਂ, ਇਹ ਹਰ ਸਿੱਖ ਨੂੰ ਜਾਂ ਹਰ ਸਿੱਖ ਬੱਚੇ ਬੱਚੀ ਦੇ ਅੰਦਰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਇਸ ਇਲਾਹੀ ਰੂਪ ਨੂੰ ਕਿ ਇਸ ਤੋਂ ਬਿਨਾਂ ਕਿਸੇ ਅੱਗੇ ਸਾਡਾ ਸਿਰ ਨਹੀਂ ਝੁਕਣਾ ਚਾਹੀਦਾ, ਜੇ ਅਸੀਂ ਦ੍ਰਿੜ ਕਰ ਦਿਆਂਗੇ ਤੇ ਜਿੰਨਾ ਬਾਬਾ ਡਾਮ ਗੁਰੂ ਡਾਮ 4 ਚਫੇਰੇ ਹੈ, ਇਸ ਦਾ ਤੁਸੀਂ ਕਿੰਨਾ ਪ੍ਰਭਾਵ ਹੈ। ਅਸੀਂ ਜਾਣ ਤੋਂ ਪਹਿਲੇ ਇੱਕ ਪ੍ਰੋਗਰਾਮ ਦੇ ਵਿੱਚ ਉਦੋਂ ਰਾਧਾ ਸਵਾਮੀਆਂ ਦਾ ਇੱਕ ਜਿਹੜਾ ਹੈ ਉਹਨਾਂ ਨੇ ਆਪਣਾ ਜਾਨਸ਼ੀਨ ਐਲਾਨਿਆ ਸੀ। ਪਹਿਲਾਂ ਤਾਂ ਉਹਨੂੰ ਪੂਰਾ ਐਲਾਨਿਆ, ਬਾਅਦ 'ਚ ਉਹਨਾਂ ਨੇ ਇਹ ਕਹਿ ਕੇ ਕਿ ਜੀ ਨਹੀਂ ਅਜੇ ਉਹ ਹਜ਼ੂਰ ਦਾ ਉਹਨੂੰ ਖਿਤਾਬ ਦਿੱਤਾ ਹੈ, ਉਹਦੀ ਕੁਰਸੀ ਮੇਜ਼ ਨਾਲ ਲੱਗੇਗਾ ਜਿਹੜਾ ਹੈ, ਔਰ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਨਾਮ ਦੇਣ ਦਾ ਵੀ ਹੱਕ ਹੋਏਗਾ ਇਹ ਉਹ। ਸੋ ਅਸੀਂ ਕਿਉਂਕਿ ਖਬਰ ਅਜੇ ਤਾਜ਼ਾ ਆਈ ਸੀ ਟ੍ਰਿਬਿਊਨ ਦੇ ਵਿੱਚ ਵੀ ਔਰ ਸਾਰੇ ਫਰੰਟ ਪੇਜ ਤੇ ਸੀ, ਅਸੀਂ ਉਸ ਦੇ ਉੱਤੇ ਸੈਗਮੈਂਟ ਕੀਤਾ। ਜ਼ਾਹਰ ਹੈ ਜੋ ਹਕੀਕਤ ਹੈ ਉਸ ਨੂੰ ਬਿਆਨੇ, ਪਰ ਜਦੋਂ ਤੱਕ ਮੈਂ ਫਲਾਈ ਕਰਕੇ ਫਰਾਈਡੇ ਅਸੀਂ ਸਾਡੀ ਟੀਮ ਉੱਥੇ ਪਹੁੰਚੀ ਇੰਡੀਆਨਾ, ਸੋ ਸਾਡੇ ਇੱਕ ਵੀਰ ਨੇ ਸਾਨੂੰ ਉਹਦਾ ਲਿੰਕ ਭੇਜਿਆ ਰਾਧਾ ਸਵਾਮੀਆਂ ਵੱਲੋਂ ਕਿਵੇਂ ਫੌਰਨ ਉਸ ਦਾ ਨੋਟਿਸ ਲਿਆ ਗਿਆ। ਉਸ ਦੇ ਉੱਤੇ ਉਹਨਾਂ ਨੇ ਇੱਕ ਕਾਊਂਟਰ ਕਰਦਿਆਂ ਹਾਈਲੀ ਪ੍ਰੋਫੈਸ਼ਨਲ ਵੀਡੀਓ ਬਣਾਈ ਜਿਹਦੇ 'ਚ ਉਹਨਾਂ ਨੇ ਜਸਟੀਫਾਈ ਕੀਤਾ, ਉਹਨੂੰ ਸੰਤ ਮਾਰਗ ਕਹਿ ਕੇ ਸਾਨੂੰ ਨਿੰਦਕ ਦੱਸਿਆ ਔਰ ਔਰ ਉਸ ਦੇ ਉੱਤੇ ਅੱਜ ਹੀ ਮੈਂ ਦੇਖ ਰਿਹਾ ਸੀ 1.5 ਲੱਖ ਦੇ ਕਰੀਬ ਉਸ ਦੇ ਵਿਊਅਰ ਔਰ 2000 ਤੋਂ ਜ਼ਿਆਦਾ ਕਾਮੈਂਟ, ਜਿਹਦੇ 'ਚ 1999 ਜਿਹੜੇ ਕਾਮੈਂਟ ਨੇ ਸਾਨੂੰ ਸ਼ਰਧਾਂਜਲੀ ਦਿੱਤੀ ਹੋਈ ਹੈ। ਇਹ ਤੁਹਾਨੂੰ ਵੀ ਕਿਹਾ ਹੀ ਹੈ ਜੋ ਮਹਿਲਾ ਬੈਠੀ ਹੈ, ਇਹ ਜੋ ਬਾਤ ਕਰ ਰਹੀ ਹੈ, ਇਹ ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਵੀ ਜਿਹੜੇ ਇਹ ਸਾਡੀਆਂ ਦੁਸ਼ਮਣ ਤਾਕਤਾਂ ਨੇ ਜਿਨ੍ਹਾਂ ਨੇ ਇਹ ਪ੍ਰੋਕਸੀ ਵਾਰਫੇਅਰ ਸਾਡੇ ਉੱਤੇ ਬਾਬਾ ਵਾਰਫੇਅਰ ਇਹ ਵਿੱਢੀ ਹੈ, ਉਹ ਕਿਸ ਹੱਦ ਤੱਕ ਸਤਰਕ ਨੇ, ਕਿਸ ਹੱਦ ਤੱਕ ਉਹ ਜਾ ਕੇ, ਕਿਉਂਕਿ ਉਹਨਾਂ ਨੂੰ ਹੋਰ ਤਾਂ ਕੋਈ ਡੇਅਰ ਨਹੀਂ ਕਰਦਾ ਹੈ। ਮੈਂ ਹਾਲਾਂ ਗੁਰਦੁਆਰਿਆਂ 'ਚ ਵੀ ਦੇਖਦਾ ਬਹੁਤ ਵਾਰ, ਕਿਉਂਕਿ ਨਿਰੰਕਾਰੀ ਜਾਂ ਸੌਦਾ ਸਾਧ ਜਾਂ ਦੂਜਿਆਂ ਦੇ ਖਿਲਾਫ ਤਾਂ ਗੱਲ ਹੁੰਦੀ ਹੈ, ਲੇਕਿਨ ਰਾਧਾ ਸਵਾਮੀ ਲਫ਼ਜ਼ ਦਾ ਕਿਸੇ ਦੇ ਮੂੰਹੋਂ ਨਹੀਂ ਆਉਂਦਾ। ਪਤਾ ਨਹੀਂ ਕਿਹਦੇ ਘਰ 'ਚ ਕਿਹੜਾ ਰਾਧਾ ਸਵਾਮੀ ਆ, ਇੰਨੇ ਡਰੇ ਹੋਏ ਨੇ। ਸੋ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਸਾਡਾ ਇੰਨਾ ਡੈਮੇਜ ਕੰਟਰੋਲ ਕਰੋ। ਸੋ ਇਹਨਾਂ ਹਾਲਾਤਾਂ 'ਚ ਅਸੀਂ ਗੁਜ਼ਰਦੇ ਹਾਂ। ਮੈਂ ਸਮਝਦਾ ਹਾਂ ਵੀ ਗੁਰਦੁਆਰਾ ਗ੍ਰੀਨਵੁੱਡ ਦੀ ਕਮੇਟੀ ਨੇ ਬਹੁਤ ਵਧੀਆ ਫੈਸਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਨਗਰ ਕੀਰਤਨ, ਔਰ ਕਿਉਂਕਿ ਦੋਨੋਂ ਇਵੈਂਟ ਸਾਡੇ ਆਲਰੇਡੀ ਟੈਲੀਕਾਸਟ ਹੋ ਚੁੱਕੀਆਂ ਨੇ। ਸੈਚਰਡੇ ਜਿਹੜਾ ਬੜਾ ਹੀ ਸ਼ਾਨੋ ਸ਼ੌਕਤ ਦੇ ਨਾਲ ਬਹੁਤ ਵਧੀਆ ਮੌਸਮ ਸੀ, ਵੱਡੀ ਗਿਣਤੀ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ, ਹਜ਼ਾਰਾਂ ਦੀ ਗਿਣਤੀ 'ਚ, ਔਰ ਖਾਲਿਸਤਾਨ ਦੇ ਝੰਡੇ ਔਰ 4 ਚਫੇਰੇ, ਈਵਨ ਖਾਲਿਸਤਾਨ ਦੀ ਪ੍ਰਦਰਸ਼ਨੀ ਵੀ ਜਿਹੜੀ ਐਗਜ਼ੀਬਿਸ਼ਨ ਜਿਸ ਦੇ ਵਿੱਚ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਪਿਕਚਰਸ ਦੇ ਨਾਲ ਇੱਕ ਵੱਡਾ ਖੈਮਾ ਸਾਈਡ ਤੇ ਪਿਛਲੇ 2 ਦਿਨ ਤੋਂ ਲੱਗਾ ਹੋਇਆ ਸੀ। ਔਰ ਪੈਰੇਡ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀ ਸਟੇਜ ਜਿਹੜੀ ਕਿ ਉਸ ਫਲੋਟ ਦੇ ਉੱਤੇ ਜਿੱਥੇ ਢਾਡੀ ਸਿੰਘਾਂ ਨੇ ਰਾਹ ਦੇ ਵਿੱਚ ਵੀ ਜਿਹੜੀਆਂ ਨੇ ਵਾਰਾਂ ਗਾਵੀਆਂ ਬੀਬੀਆਂ ਦਾ, ਬਹੁਤ ਚੰਗਾ ਸੁਲਝਿਆ ਹੋਇਆ ਢਾਡੀ ਜੱਥਾ ਰਾਮਾ ਮੰਡੀ ਵਾਲੀਆਂ ਬੀਬੀਆਂ ਦਾ, ਉਹਨਾਂ ਤੋਂ ਬਾਅਦ ਜਿਹੜਾ ਸਾਨੂੰ ਐਡਰੈਸ ਕਰਨ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਭਾਈ ਹਿੰਮਤ ਸਿੰਘ ਸਿੱਖ ਕੋਆਰਡੀਨੇਸ਼ਨ ਕਮੇਟੀ ਵਰਲਡ ਸਿੱਖ ਪਾਰਲੀਮੈਂਟ, ਉਹਨਾਂ ਨੇ ਐਡਰੈਸ ਕੀਤਾ। ਔਰ ਉਦੋਂ ਉਹਦੇ 'ਚ ਮੇਅਰ ਜਿਹੜੇ ਨੇ ਗ੍ਰੀਨਵੁੱਡ ਦੇ, ਜਿਹੜੇ ਵੁੱਡ ਬੀ ਕਾਂਗਰਸਮੈਨ ਨੇ ਨਵੰਬਰ 'ਚ, ਉਹ ਉਹਨਾਂ ਦੇ ਸੈਕਟਰੀ ਆਫ ਸਟੇਟ
ਉਹਨਾਂ ਦੇ ਸਪੈਸ਼ਲ ਨੁਮਾਇੰਦੇ ਔਰ ਹੋਰ ਵੀ ਜਿਹੜੇ ਸੀ ਉਹ ਮੌਜੂਦ ਸੀ। ਇਹ ਵੀ ਇੱਕ ਪੋਲੀਟੀਕਲ ਕਾਮਯਾਬੀ ਹੈ ਜਿਹਦੇ 'ਚ ਕਿ ਅਸੀਂ ਜਿੱਦਾਂ ਕਮਿਊਨਿਟੀਜ਼ ਦੇ ਵਿੱਚ ਗਏ ਉਹਨਾਂ ਦੇ ਜਿਹੜੀ ਹੈ ਅਫੀਸ਼ੀਅਲ ਪਾਰਟਿਸਿਪੇਸ਼ਨ ਸਾਡੇ ਇਹਨਾਂ ਮੌਕਿਆਂ ਤੇ ਹੁੰਦੀ ਹੈ। ਔਰ ਗੱਲ ਕਿਉਂਕਿ ਖਾਲਿਸਤਾਨ ਦੀ ਹੁੰਦੀ ਹੈ, ਸਾਡੀ 7 ਮਿੰਟ ਦੀ ਅੰਗਰੇਜ਼ੀ ਦੇ ਵਿੱਚ ਤਕਰੀਰ ਹੈ ਉਸ ਮੌਕੇ ਦੇ ਉੱਤੇ, ਜਿਹਨੂੰ ਕਾਫੀ ਪਸੰਦ ਕੀਤਾ ਗਿਆ। ਔਰ ਉਹ ਕਿਉਂਕਿ ਲਾਈਵ ਪ੍ਰੋਗਰਾਮ ਚੱਲ ਰਿਹਾ ਸੀ, ਬਹੁਤ ਸਾਰਿਆਂ ਨੇ ਦੂਰ ਦੁਰਾਡੇ ਤੱਕ ਉਸ ਪ੍ਰੋਗਰਾਮ ਨੂੰ ਦੇਖਿਆ। ਔਰ ਇਸੇ ਤਰ੍ਹਾਂ ਫਿਰ ਸੰਡੇ ਦਾ ਦੀਵਾਨ ਜਿਸ ਨੂੰ ਸਾਡੀ ਟੀਮ ਨੇ ਰਿਕਾਰਡ ਕੀਤਾ ਸੀ ਕੱਲ, ਕਿਉਂਕਿ ਜਦੋਂ ਤੱਕ ਅਸੀਂ ਵਾਪਸ ਆਏ ਵਕਤ ਨਾਲ ਅਸੀਂ ਨਹੀਂ ਸੀ ਆ ਸਕਦੇ, ਸੋ ਐਤਵਾਰ ਵਾਲਾ ਪ੍ਰੋਗਰਾਮ ਕੱਲ ਟੈਲੀਕਾਸਟ ਹੋਇਆ। ਸੋ ਆਲਰੇਡੀ ਉਹਦੇ 'ਚ ਸਾਰੀ ਡਿਟੇਲ ਹੈ। ਔਰ ਉਸ ਪ੍ਰੋਗਰਾਮ 'ਚ ਵੀ ਭਾਈ ਹਰਪਾਲ ਸਿੰਘ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਬਹੁਤ ਹੀ ਸੁਲਝੇ ਹੋਏ ਕਥਾਵਾਚਕ ਨੇ, ਉਹਨਾਂ ਨੇ ਵੀ ਲਗਭਗ 1 ਘੰਟਾ ਕਥਾ ਕੀਤੀ। ਢਾਡੀਆਂ ਦਾ, ਬੀਬੀਆਂ ਦਾ ਮੈਂ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਹਜ਼ੂਰੀ ਰਾਗੀ ਔਰ ਇੱਕ ਪੂਰੀ ਧਾਰਮਿਕ ਜਿਹੜੀ ਹੈ ਉਹ ਰੰਗਤ ਸੀ ਸਾਰਿਆਂ ਨੂੰ। ਔਰ ਬਾਕੀ ਸੇਵਾ ਦਾ ਪੱਖ ਤਾਂ ਕਿਤੇ ਰੋਹ ਹੈ, ਕਿਤੇ ਫਰੈਸ਼ ਗੰਨਿਆਂ ਦਾ ਜੂਸ ਹੈ, ਕਿਤੇ ਅੱਡ-ਅੱਡ ਕਿਸਮ ਦੇ ਪੀਜ਼ੇ ਨੇ, ਉਹਨਾਂ ਦਾ ਮੈਂ ਜ਼ਿਕਰ ਨਹੀਂ ਕਰਾਂਗਾ, ਉਹ ਤਾਂ ਆਲਰੇਡੀ ਸਾਡਾ ਇਨਸੈਪਰੇਬਲ ਪਾਰਟ ਹੈ। ਔਰ ਸਾਡੀ ਇਸ ਫੇਰੀ ਵੇਲੇ ਜਿਨ੍ਹਾਂ ਵੀਰਾਂ ਨੇ ਭੈਣਾਂ ਨੇ ਸਾਡੀ ਜਿਹੜੀ ਆਓ ਭਗਤ ਕੀਤੀ, ਸਭ ਦਾ ਸ਼ੁਕਰੀਆ। ਸਾਡੇ ਵੀਰ ਬਲਵਿੰਦਰ ਸਿੰਘ ਖੱਖ ਜਿਨ੍ਹਾਂ ਦੇ ਬੇਟੇ ਡਾਕਟਰ ਸੁਖਵਿੰਦਰ ਸਿੰਘ ਸਾਨੂੰ 에ਅਰਪੋਰਟ ਤੋਂ ਲੈਣ ਆਏ, ਬਹੁਤ ਹੀ ਪੋਲਾਈਟ ਹੰਬਲ ਕਾਰਡੀਓਲੋਜਿਸਟ ਨੇ। ਔਰ ਕਾਫੀ ਵਿਚਾਰ ਚਰਚਾ ਰਾਹ 'ਚ ਵੀ ਹੁੰਦੀ ਰਹੀ। ਇਸੇ ਤਰ੍ਹਾਂ ਸਾਡੇ ਵੀਰ ਸਰ ਗੁਰਨਾਮ ਸਿੰਘ ਜੀ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ, ਉਹ ਵੀ ਸਾਡੇ ਸੰਗ ਸਾਥ ਰਹੇ। ਉਹਨਾਂ ਦਾ ਬੇਟਾ ਜਿਹੜਾ ਉਹਨਾਂ ਨੇ ਅਸੀਂ ਜਿੱਦਣ ਆਉਣਾ ਸੀ ਉਹਨਾਂ ਦੇ ਘਰ ਅਸੀਂ ਉਹਨਾਂ ਦੀ ਮਹਿਮਾਨ ਨਵਾਜ਼ੀ ਵੀ, ਰੂਬਲ ਸਿੰਘ ਮਹਿਮਾਨ ਨਵਾਜ਼ੀ ਵੀ ਮਾਣੀ। ਇਸੇ ਤਰ੍ਹਾਂ ਸਾਡੇ ਵੀਰ ਜਾਫੀ ਸਿੰਘ ਜਿਨ੍ਹਾਂ ਨੇ ਬਹੁਤ ਵਧੀਆ ਮਾਰਕੀਟ ਦੇ ਵਿੱਚ ਆਪਣਾ ਕਾਰੋਬਾਰ ਐਸਟੈਬਲਿਸ਼ ਕੀਤਾ ਹੈ, ਉਹਨਾਂ ਵੱਲ ਵੀ ਅਸੀਂ ਥੋੜ੍ਹਾ ਵਕਤ ਗੁਜ਼ਾਰਿਆ ਕਿਉਂਕਿ ਬੜੇ ਡੈਡੀਕੇਟਿਡ ਪੂਰੀ ਸਪਿਰਿਟ ਦੇ ਨਾਲ ਇਸ ਪਾਸੇ ਤੁਰੇ ਹੋਏ, ਬੇਖੌਫ ਹੋ ਕੇ। ਔਰ ਇਸੇ ਤਰ੍ਹਾਂ ਸਾਡਾ ਭਰਾ ਭਾਈ ਸੰਤੋਖ ਸਿੰਘ ਜਿਨ੍ਹਾਂ ਦੀ ਮਹਿਮਾਨ ਨਵਾਜ਼ੀ ਔਰ ਖ਼ਾਸ ਤੌਰ 'ਤੇ ਭੈਣ ਜੀ ਦਾ ਜਿਸ ਕਿਸਮ ਦਾ ਉਹਨਾਂ ਦਾ ਬਾਬਾ ਬੁੱਢੇ ਕੇ ਨੇ, ਤੇ ਉਹ ਕਿਚਨ 'ਚ ਹੀ ਹੁੰਦਾ ਸਾਰਾ ਸੇਵਾ ਦਾ ਪੱਖ ਤਾਂ ਜਿਹੜਾ ਫਿਰ ਉਹ ਰਿਮਾਰਕੇਬਲ ਹੈ। ਪਰ ਇਸ ਤੋਂ ਇਲਾਵਾ ਬਹੁਤ ਸਾਰੇ ਸਾਡੇ ਵੀਰ ਭੈਣਾਂ ਜਿਨ੍ਹਾਂ ਨੂੰ ਇਹ ਪਤਾ ਲੱਗਾ ਕਿ ਭਾਈ ਅਸੀਂ ਆ ਰਹੇ ਹਾਂ, ਸਾਡੇ ਬੇਟਾ ਨਬੀ ਸਿੰਘ ਉਹਨਾਂ ਦੇ ਬੱਚੇ ਆਏ ਮਿਲਣ ਲਈ। ਔਰ ਸਾਡੇ ਵੀਰ ਜਤਿੰਦਰ ਸਿੰਘ ਜਿਹੜੇ ਕਿ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ ਨੇ, ਉਹ ਓਕ ਕ੍ਰੀਕ ਵਿਸਕੌਨਸਨ ਤੋਂ 3-4 ਘੰਟੇ ਦੀ ਡਰਾਈਵ ਕਰਕੇ ਆਏ। ਔਰ ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ, ਨੌਜਵਾਨ ਖਾਸ ਤੌਰ ਤੇ, ਉਹਨਾਂ ਨੇ ਆ ਕੇ ਐਪਰੀਸ਼ੀਏਟ ਕੀਤਾ। ਸੋ ਅਸੀਂ ਜਿਨ੍ਹਾਂ ਦਾ ਨਾਂ ਰਹਿ ਵੀ ਗਿਆ ਹੋਇਆ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ, ਕਿਉਂਕਿ ਜਿਨ੍ਹਾਂ ਦੇ ਨਾਲ ਵੀ ਸਾਡਾ ਮੇਲ ਗੇਲ ਹੁੰਦਾ ਐਸੇ ਮੌਕਿਆਂ ਤੇ ਸਾਰੇ ਹੀ ਇੱਕ ਇੰਤਹਾ ਮੁਹੱਬਤ ਦਾ ਇਜ਼ਹਾਰ ਕਰਦੇ ਨੇ। ਸਾਡੇ ਲਈ ਬੇਸ਼ੱਕ ਥਕਾਨ ਵੀ ਹੁੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਤੁਸੀਂ ਸਫ਼ਰ 'ਚ ਹੁੰਦੇ ਹੋ, ਫਿਰ ਪਾਸਟ ਮਿਡਨਾਈਟ, ਜੇ ਅਸੀਂ ਕੱਲ ਫਲਾਈ ਕਰਨਾ ਸੀ ਤੇ ਪਾਸਟ ਮਿਡਨਾਈਟ ਉਹ ਟਾਈਮ ਹੋ ਗਿਆ ਜਦੋਂ ਤੱਕ ਪਹੁੰਚੇ। ਲੇਕਿਨ ਇਹ ਚਾਰਜਿੰਗ ਆਫ ਦਾ ਬੈਟਰੀਜ਼ ਵੀ ਹੁੰਦਾ ਹੈ, ਕਿਉਂਕਿ ਜਿਹੜਾ ਵੀ ਮਿਲਦਾ ਹੈ ਉਸ ਦੀ ਚਾਹਨਾ ਹੁੰਦੀ ਹੈ ਕਿ ਉਹ ਕੁਛ ਨਾ ਕੁਛ ਆਪਣੇ ਵਿਚਾਰ ਵੀ ਦੇ, ਕੁਛ ਸੁਣੇ ਵੀ, ਔਰ ਉਹਨਾਂ ਨੂੰ ਚਾਅ ਚੜਿਆ ਹੁੰਦਾ। ਸੋ ਅਸੀਂ ਸਾਡੇ 1-2 ਵੀਰਾਂ ਨੇ ਲਿਖਿਆ ਕਿ ਜੀ ਇਹ ਵੀ ਬੜਾ ਇੰਪੋਰਟੈਂਟ ਹੈ ਇੰਡੀਆਨਾ ਦੂਜਾ, ਪਰ ਸਾਡੀ ਸੱਚੋ ਸੱਚ ਵਾਲਿਆਂ ਨੂੰ ਸਾਨੂੰ ਤਾਂ ਨਾ ਛੱਡ ਕੇ ਜਾਇਆ ਕਰੋ। ਸੋ ਅਸੀਂ ਇਹਨਾਂ ਵੀਰਾਂ ਤੋਂ ਮਾਫੀ ਚਾਹੁੰਦੇ ਹਾਂ। ਹੁਣ ਗੱਲ ਜਿਹੜੀ ਖਬਰ ਇਹਨਾਂ 2-3 ਦਿਨਾਂ ਤੋਂ ਚੱਲ ਰਹੀ ਹੈ, ਔਰ ਅੱਜ ਵੀ ਜਦੋਂ ਅਸੀਂ ਸਟੂਡੀਓ ਵੱਲ ਆ ਰਹੇ ਸੀ ਉਦੋਂ ਹੀ ਥੋੜਾ ਜਿਹਾ ਆਈਡੀਆ ਤਾਂ ਸੀ ਕਿ ਰਾਹੁਲ ਗਾਂਧੀ ਪਹਿਲਾਂ ਉਸਨੇ ਡਾਲਸ ਟੈਕਸਾਸ 'ਚ ਆਇਆ, ਫਿਰ ਕੱਲ੍ਹ ਉਹਨੇ ਸ਼ਾਇਦ ਜਾਰਜਟਾਊਨ ਯੂਨੀਵਰਸਿਟੀ 'ਚ ਐਡਰੈਸ ਕੀਤਾ ਹੈ ਕਿ ਵੀ ਉਹਨੇ DC ਆਉਣਾ। ਪਰ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਭਾਈ ਅੱਜ ਉਹਨੇ ਨੈਸ਼ਨਲ ਪ੍ਰੈਸ ਬਿਲਡਿੰਗ ਦੇ ਵਿੱਚ ਵੀ ਐਡਰੈਸ ਕਰਨਾ ਸੀ, ਔਰ ਉਹਨੇ ਕੀਤਾ ਵੀ। ਉਸ ਤੋਂ ਪਹਿਲਾਂ ਇੱਕ ਕਮਿਊਨਿਟੀ ਇਵੈਂਟ ਵੀ ਕੀਤੀ। ਔਰ ਸਾਡੇ ਵੀਰਾਂ ਨੇ ਜਿਵੇਂ ਇਹ ਮੌਕਾ ਹਰ ਇੱਕ ਨੂੰ ਅਵੇਲ ਕਰਨਾ ਚਾਹੀਦਾ, ਉਹ ਨੈਸ਼ਨਲ ਪ੍ਰੈਸ ਬਿਲਡਿੰਗ ਭਾਈ ਨਰਿੰਦਰ ਸਿੰਘ ਉਹਨਾਂ ਦੀ ਕਾਲ ਆਈ ਔਰ ਉਹਨਾਂ ਨੇ ਦੱਸਿਆ। ਬਾਅਦ 'ਚ ਉਸ ਦੀ ਬਰੀਫਿੰਗ ਭਾਈ ਹਿੰਮਤ ਸਿੰਘ ਔਰ ਦੂਸਰਿਆਂ ਨੇ ਵੀ ਦਿੱਤੀ। ਉਹ ਵੀ ਵਾਪਸ ਮੁੜ ਰਹੇ ਸੀ DC ਤੋਂ, ਤੇ ਜਿਉਂ-ਜਿਉਂ ਅਸੀਂ ਗੱਲਬਾਤ ਕਰ ਰਹੇ ਹਾਂ, ਜਿਹੜਾ ਪ੍ਰੋਟੈਸਟ ਬਾਹਰ ਹੋਇਆ, ਹਾਲਾਂਕਿ ਸ਼ਾਰਟ ਟਰਮ ਤੇ ਹੋਣ ਕਰਕੇ ਤੁਹਾਨੂੰ ਬਹੁਤ ਵਾਰ ਵੱਡੀ ਸਾਊਂਡ ਦਾ ਪਰਮਿਟ ਜਾਂ ਫਿਕਸਡ ਔਰ ਸੇਫਟੀ ਰੀਜ਼ਨ ਵੀ ਹੈ। ਨੈਸ਼ਨਲ ਪ੍ਰੈਸ ਬਿਲਡਿੰਗ ਹੈ ਜਿਹਦੇ 'ਚ ਸਾਡਾ ਆਫਿਸ ਵੀ ਹੈ, ਤੇ ਉਹਦੇ 'ਚ ਹੀ ਨੈਸ਼ਨਲ ਪ੍ਰੈਸ ਕਲੱਬ ਹੈ ਜਿਹਦੇ 'ਚ ਐਡਰੈਸ ਹੁੰਦਾ, ਉਹ ਉਹਨਾਂ ਨੇ ਬੈਕ ਡੋਰ ਰਾਹੀਂ ਅੰਦਰ ਲੈ ਆਉਂਦੇ ਨੇ। ਪਰ ਗੱਲ ਇਹ ਹੁੰਦੀ ਹੈ ਕਿ ਵੀ ਤੁਸੀਂ ਆਪਣਾ ਮੈਸੇਜ ਜਿਹੜੇ ਪਾਸਰ ਬਾਈ ਵੀ ਨੇ
ਮੀਡੀਆ ਵਾਲੇ ਲੋਕ ਵੀ ਜਿਹੜੇ ਕ੍ਰਾਸ ਕਰ ਰਹੇ ਹੁੰਦੇ ਨੇ ਔਰ ਆਮ ਜਿਹੜੇ ਜਿਨ੍ਹਾਂ ਤੱਕ ਪਹੁੰਚਣੀ ਹੁੰਦੀ ਹੈ ਗੱਲ ਅਮਰੀਕਾ ਦੇ ਡਿਸੀਜਨ ਮੇਕਰ ਓਪੀਨੀਅਨ ਮੇਕਰ ਹਰ ਚੀਜ਼ ਦੇ ਉੱਤੇ, ਕਿਉਂਕਿ ਇਦਾਂ ਦੀ ਹਾਈ ਲੈਵਲ ਵਿਜ਼ਿਟ ਦੇ ਉੱਤੇ ਬਹੁਤ ਸਾਰਾ ਇਹਨਾਂ ਦਾ ਜਿਹੜਾ ਉਹ ਜਸੂਸੀ ਨੈਟਵਰਕ ਵੀ ਐਕਟਿਵ ਹੁੰਦਾ ਹੈ ਅਮਰੀਕਾ ਦਾ। ਸੋ ਉਹ ਰਿਪੋਰਟ ਸਾਰੀਆਂ ਹੁੰਦੀਆਂ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਸੁੱਕਾ ਨਹੀਂ ਜਾਣ ਦਿੱਤਾ। ਸੋ ਅਸੀਂ ਉਹਨਾਂ ਵੀਰਾਂ ਦਾ ਭੈਣਾਂ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਬੜੇ ਸ਼ਾਰਟ ਨੋਟਿਸ ਤੇ ਖਾਸ ਤੌਰ ਤੇ ਸਿੱਖ ਫॉर ਜਸਟਿਸ ਲੀਡ ਕਰਦਾ ਹੈ ਇਸ ਕਿਸਮ ਦੇ ਮੌਕਿਆਂ ਦੇ ਉੱਤੇ, ਕਿ ਉਹਨਾਂ ਨੇ ਜਿਹੜਾ ਇਸ ਆਪਣਾ ਜਿਹੜਾ ਉਹ ਪ੍ਰੋਟੈਸਟ ਦਰਜ ਕਰਾਇਆ। ਪਰ ਜਿਹੜੀ ਗੱਲ ਮੈਂ ਇਹ ਦੇਖਦਾ ਕਿ ਇਹਨਾਂ ਦੇ 3-4 ਦਿਨਾਂ ਤੋਂ ਮੈਂ ਮੋਨੀਟਰ ਤਾਂ ਕਰ ਰਿਹਾ ਸੀ, ਜਿੰਨਾ ਕੁ ਵਕਤ ਵੀ ਰਾਤ ਨੂੰ ਪਹੁੰਚਣ ਤੱਕ ਘਰ ਤੋਂ ਬਾਅਦ ਮਿਲਦਾ ਸੀ ਬਾਹਰ ਦੀਆਂ ਦੇ ਫੰਕਸ਼ਨਸ ਤੋਂ, ਕਿ ਇੱਕ ਨੈਰੇਟਿਵ ਜਿਹੜਾ ਕੁਛ ਧਿਰਾਂ ਵੱਲੋਂ ਆਪਣੀਆਂ ਵੱਲੋਂ ਵੀ ਚੱਲ ਰਿਹਾ ਸੀ ਜਿਹੜਾ ਸੌਫਟ ਨਜ਼ਰ ਆਉਂਦਾ। ਔਰ ਮੈਨੂੰ ਫਿਰ ਇਹ ਗੱਲ ਉਹ ਯਾਦ ਦਹਾਨੀ ਕਰਵਾਉਂਦੀ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੇ 2014 ਤੋਂ ਪਹਿਲਾਂ ਜਿਹੜਾ ਉਹ ਆਪਣਾ ਪੈਰ ਰਖਾਣੇ ਸ਼ੁਰੂ ਕੀਤੇ ਔਰ ਕੇਜਰੀਵਾਲ ਗੁਰਦੁਆਰਿਆਂ ਦੀ ਲਾਈਨ 'ਚ ਵੀ ਲੱਗਾ ਹੁੰਦਾ ਸੀ, ਦਿੱਲੀ 'ਚ ਵੀ ਲੰਗਰ 'ਚ ਵੀ ਬੈਠਾ, ਇੱਥੇ ਵੀ ਅਮਰੀਕਾ 'ਚ ਆਇਆ, ਸਿੱਧਾ 에ਅਰਪੋਰਟ ਤੋਂ ਰਿਚਮੰਡ ਹਿੱਲ ਗੁਰਦੁਆਰੇ ਆ ਕੇ ਲੰਗਰ 'ਚ ਬੈਠਾ ਹੈ ਔਰ ਇਸ ਕਿਸਮ ਦਾ ਜਿਹੜਾ ਦੂਜਿਆਂ ਨਾਲ ਵੀ ਮਿਲ ਗਿਲ ਰਿਹਾ। ਤੇ ਆਪਣੇ ਚੰਗੇ ਭੱਲੇ ਚੰਗੇ ਜਿਹੜੇ ਨੇ ਉਹ ਵੀ ਟਪਲਾ ਖਾ ਗਏ। ਉਹਨਾਂ ਨੂੰ ਵੀ ਲੱਗਾ ਵੀ ਇਹਨਾਂ ਕਾਂਗਰਸ ਦੇ ਬਾਦਲਕਿਆਂ ਤੋਂ ਅਸੀਂ ਅੱਕੇ ਹੋਏ ਹਾਂ, ਚਲੋ ਇਹ ਸਾਨੂੰ ਜੇ ਥੋੜਾ ਜਿਹਾ ਸਪੇਸ ਮਿਲ ਜਾਏ। ਔਰ ਕਈਆਂ ਨੇ ਜਦੋਂ ਮੈਂ ਇਹਨਾਂ ਨੂੰ ਕਨਫਰੰਟ ਕੀਤਾ ਕਿ ਵੀ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਵੀ ਇਹ ਨੈਸ਼ਨਲਿਸਟ ਪਾਰਟੀ ਹੈ, ਇਹਦੇ ਸਿਰ ਤੇ ਟੋਪੀ ਟਿੱਕੀ, ਮੈਂ ਕਿਹਾ ਕਾਂਗਰਸੀਆਂ ਨੇ ਤਾਂ ਗਾਂਧੀ ਟੋਪੀ ਛੱਡਤੀ, ਕੇਜਰੀਵਾਲ ਨੇ ਸਿਰ ਤੇ ਟੋਪੀ ਧਰੀ ਹੋਈ ਹੈ ਔਰ ਇਹ ਗਾਂਧੀ ਦੇ ਉਸ ਆਈਡੀਅਲ ਨੂੰ ਅਪਣਾਇਆ ਹੋਇਆ ਹੈ। SYL ਕਨਾਲ ਦਾ ਮੁੱਦਾ ਹੋਏ ਦੂਜਾ ਹੋਏ, ਇਹ ਹਰਿਆਣਾ ਪੱਖੀ ਬਿਆਨ ਦਿੰਦਾ ਹੈ ਤੇ ਤੁਹਾਨੂੰ ਇਹਦੇ ਚੋਂ ਕਿਹੜਾ ਨਜ਼ਰ ਆਉਂਦਾ ਕਿ ਵੀ ਇਹਦੇ ਚੋਂ ਤੁਹਾਨੂੰ ਪੀਸ ਤਾਂ ਕੋਈ ਫਿਰ ਜਿਹੜਾ ਇਹ ਕਹੇ ਜੀ ਜਿਵੇਂ ਜੀ ਉਹ ਨਵਾਬੀ ਜਿਹੜੀ ਆਈ ਸੀ ਉਹ ਨਵਾਬੀ ਲੈ ਲਈ ਸੀ ਕਿਉਂਕਿ ਪੀਸ ਟਾਈਮ ਮਿਲ ਗਿਆ ਸੀ, ਫਿਰ ਥੋੜਾ ਜਿਹਾ ਅੰਮ੍ਰਿਤ ਜ਼ਿਆਦਾ ਨੂੰ ਛਕਾਤਾ, ਫਿਰ ਭਾਵੇਂ ਟਕਰਾਅ ਹੋਇਆ। ਇਹ ਉਹਨੂੰ ਨਵਾਬੀ ਨਾਲ ਕੰਪੇਅਰ ਕਰਨ ਵਾਲੇ ਵੀ ਸੀ ਮੈਂ ਔਰ ਚੰਗੇ ਭਲੇ ਲੋਕ ਉਸ ਪੀਰੀਅਡ 'ਚ। ਮੈਨੂੰ ਵੀ ਇਹ ਲੱਗਣ ਲੱਗ ਗਿਆ, ਮੈਂ ਕਿਹਾ ਅਸੀਂ ਐਵੇਂ ਹੀ 47 ਦੌਰ ਦੀ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਹਨੂੰ ਲੋੜ ਤੋਂ ਜ਼ਿਆਦਾ ਝਟਕੇ ਦਿੰਦੇ ਆ ਜਾਂ ਲੋੜ ਤੋਂ ਜ਼ਿਆਦਾ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਆ। ਉਦੋਂ ਵੀ ਇੱਦਾਂ ਦੇ ਹੀ ਹੋਣੇ ਨੇ। ਉਦੋਂ ਤਾਂ ਅਜੇ ਇਹਨਾਂ ਦੀ ਹਿੰਦੂਆਂ ਦਾ ਰਾਜ ਦੇਖਿਆ ਹੀ ਨਹੀਂ ਸੀ ਹੋਇਆ ਕਿ ਭਾਈ ਕੀ ਹੈ, ਪਹਿਲਿਆਂ ਨਾਲ ਹੀ ਵਾਹ ਪਿਆ ਸੀ ਦੂਜਿਆਂ ਨਾਲ। ਬਿਲਕੁਲ। ਸੋ ਇਹ ਇੱਕ ਪਤਾ ਨਹੀਂ ਕਿਉਂ ਇਹ ਇੱਕ ਕਈ ਵਾਰੀ ਕਲੈਕਟਿਵ ਕਮਜ਼ੋਰੀ ਵੀ ਬਣ ਜਾਂਦਾ। ਇੰਡੀਵਿਜੂਅਲ ਤਾਂ ਚਲੋ ਕਿਸੇ ਦਾ ਨਜ਼ਰੀਆ ਕੋਈ ਹੋਏ, ਲੇਕਿਨ ਬਹੁਤਿਆਂ ਨੂੰ ਇਹ ਲੱਗਦਾ ਸੀ ਜੀ ਕਿ ਘੱਟੋ ਘੱਟ ਸਾਨੂੰ ਬਰੀਦਰ ਮਿਲ ਜਾਏਗਾ, ਇਹਨਾਂ ਤੋਂ ਛੁਟਕਾਰਾ ਹੋਏ, ਭਾਵੇਂ ਕਾਲਾ ਚੋਰ ਆ ਜਾਏ। ਉਹ ਆ ਗਿਆ ਕਾਲਾ ਚੋਰ, ਕਾਲਾ ਵੀ ਹੈ ਚੋਰ ਵੀ ਹੈ, ਉਹ 92 ਬੰਦੇ ਲਿਜਾ ਕੇ ਉਹਨਾਂ ਦੇ ਉੱਤੇ ਬਿਠਾਤੇ ਔਰ ਇੰਨੀ ਕਿਸ ਵੇਵ ਨੂੰ ਚਲਾਇਆ ਹੋਇਆ ਸੀ ਕਿ ਜਦੋਂ ਤੱਕ ਇਹ ਈਵਨ ਸਾਹਮਣੇ, ਹਾਲਾਂਕਿ ਕਿਸਾਨੀ ਮੋਰਚਾ ਕਿੰਨੀ ਵੱਡੀ ਸਟਰੈਂਥ ਬਣ ਕੇ ਤਿੰਨੋਂ ਖੇਤੀ ਕਾਨੂੰਨ ਵਾਪਸ ਕਰਵਾਣੇ ਔਰ ਡਾਇਸਪੋਰਾ ਤੋਂ ਲੈ ਕੇ ਪੂਰੀ ਤਾਕਤ ਸੀ ਉਹ ਸਾਰੇ ਦੇ ਵਿੱਚ, ਪਰ ਨਤੀਜਾ ਕੀ ਹੋਇਆ ਕਿ ਵੀ ਉਹ ਉਹਨਾਂ ਜੋ ਕਾਮਰੇਡੀ ਲਾਣਾ ਵੀ ਸੀ ਉਹ ਆਪਣੀ ਦੌੜ 'ਚ ਪਏ, ਸਭ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਔਰ 92 ਸੀਟਾਂ ਦੇ ਕੇ ਇਹਨੂੰ ਬਿਠਾਇਆ। ਹੁਣ ਜਿਹੜੇ ਨੇ ਜਦੋਂ ਨਜ਼ਰ ਆ ਰਿਹਾ ਵੀ ਉਹ ਭਗਵੰਤ ਮਾਨ ਕੀ ਕਰ ਰਿਹਾ, ਇਹਨਾਂ ਦੀ ਸਰਕਾਰ ਕੀ ਕਰ ਰਹੀ ਹੈ ਔਰ ਅੰਮ੍ਰਿਤਪਾਲ ਸਿੰਘ ਜਿਹੜਾ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤਿਆ ਹੋਇਆ ਉਸ ਨੂੰ ਉੱਥੇ ਡਿਬਰੂਗੜ੍ਹ 'ਚ ਰੱਖਿਆ ਹੋਇਆ ਔਰ NSA ਵਧਾ ਰਹੇ ਨੇ, ਬਾਕੀ ਪੰਜਾਬ 'ਚ ਕਿਸ ਲੈਵਲ ਦੇ ਉੱਤੇ ਜਿਹੜਾ ਉਹ ਚੱਲ ਰਿਹਾ। ਲੇਕਿਨ ਉਹ ਜਿਹੜੀ ਹੁੰਦਾ ਕਿ ਵੀ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਵੀ ਹੁਣ ਦੀ ਕੀਤੀ ਗਲਤੀ ਜਿਹੜੀ ਹੈ ਤੁਹਾਨੂੰ 100 ਕੋਹਾਂ ਤੇ ਲਿਜਾ ਕੇ ਸੁੱਟਦੀ ਹੈ। ਔਰ ਮੈਨੂੰ ਇਹ ਨਜ਼ਰ ਆ ਰਿਹਾ ਵੀ ਇਸ ਵੇਲੇ ਜਿਨ੍ਹਾਂ ਨੂੰ, ਕਿਉਂਕਿ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਹਕੂਮਤ ਨੇ RSS ਨੇ ਖੁੱਲੇ ਨੰਗੇ ਚਿੱਟੇ ਜਿਹੜਾ ਇਹਨਾਂ ਦਾ ਪਹਿਲਾ ਪਾਰਟ ਲਬਾਦਾ ਸੀ ਪਾਇਆ ਹੋਇਆ ਉਹ ਤਾਂ ਉਹਨਾਂ ਨੇ ਲਾ ਕੇ ਸੁੱਟਤਾ। ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਤੱਕ ਆਉਂਦੇ ਆ। ਹੁਣ ਤੱਕ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਵੀ ਉਹ ਇਹੀ ਨੇ ਵੀ ਪੰਜਾਬ 'ਚੋਂ ਸਿੱਖਾਂ ਨਾਲ ਕੀ ਕਰ ਰਹੇ ਨੇ, ਬਾਦਲ ਅਕਾਲੀ ਦਲ ਦਾ ਕੀ ਹਸ਼ਰ ਕਰ ਦਿੱਤਾ ਹੈ ਜਾਂ ਮੁਸਲਮਾਨਾਂ ਦੇ ਨਾਲ ਕੀ ਸਲੂਕ ਹੋ ਰਿਹਾ। ਉਹ ਖਬਰਾਂ ਅੱਜ ਵੀ ਸੂਰਤ ਦੇ ਵਿੱਚ ਹੋਇਆ ਕਿ ਜੀ ਗਣੇਸ਼ ਪੂਜਾ ਦਾ ਪੰਡਾਲ ਸੀ ਤੇ ਕੋਈ ਪਥਰਾਅ ਹੋਇਆ, ਉਹਨਾਂ ਨੇ ਪਤਾ ਨਹੀਂ ਉਹ ਪੂਰੀ ਸੈਯਦਪੁਰਾ ਕਿ ਕੀ ਹੈ ਮੁਸਲਮਾਨਾਂ ਦੀ ਸਾਰੀ ਬਸਤੀ ਬੁਲਡੋਜ਼ ਕਰਤੀ, 30-40 ਬੰਦੇ ਉਹਨਾਂ ਦੇ ਚੁੱਕ ਕੇ ਲੈ ਗਏ। ਉੱਤਰਾਖੰਡ ਦੇ ਵਿੱਚ ਜਿਹੜਾ ਉੱਤਰਾਂਚਲ ਵੀ ਜਿਹਨੂੰ ਕਹਿੰਦੇ ਨੇ, ਉੱਥੇ ਕੋਈ ਕਿਸੇ ਬੱਚੀ ਨੇ ਕਿਹਾ ਜੀ ਮੇਰੇ ਨਾਲ ਦੁਕਾਨਦਾਰ ਜਾਂ ਉਹਦੇ ਨੌਕਰ ਨੇ ਬਦਸਲੂਕੀ ਕੀਤੀ, ਉਹਨੂੰ ਤਾਂ ਫੜਿਆ ਹੀ ਫੜਿਆ। ਉਹ ਮੁਸਲਮਾਨੀ
ਜਿਹੜਾ ਉਹ ਮਾਰਕੀਟ ਹੋਏਗੀ। 150 ਦੁਕਾਨਦਾਰ ਚੁੱਕ ਕੇ ਅੰਦਰ ਦਿੱਤਾ ਹੋਇਆ ਕਿ ਜੀ ਜਿੰਨੇ ਤੁਸੀਂ ਤੁਹਾਡੇ ਨੌਕਰ ਦੂਜੇ ਨੇ ਉਹਨਾਂ ਦੇ ਸ਼ਨਾਖਤੀ ਕਾਰਡ ਲਿਆਓ ਤੇ ਇਹ ਕਰੋ ਤੇ ਉਹ ਕਰੋ। ਹੁਣ ਇਹ ਸਾਰਾ ਪੱਖ ਤਾਂ ਉਹ ਤਾਂ ਹੁਣ ਨੰਗੇ ਚਿੱਟੇ ਲੱਗੇ ਹੀ ਹੋਏ ਨੇ। ਸੋ ਸਿੱਖਾਂ ਦੇ ਖਿਲਾਫ ਅਸੀਂ ਦੇਖ ਰਹੇ ਹਾਂ ਕਿ ਭਾਈ ਟਰਾਂਸਨੈਸ਼ਨਲ ਰਿਪਰੈਸ਼ਨ ਤਾਂ ਹੈ ਹੀ ਹੈ, ਜੋ ਵਿਦਨ ਜਿਵੇਂ ਇਹਨਾਂ ਨੇ ਇੱਕ ਤੋਂ ਬਾਅਦ ਇੱਕ ਸਾਡੇ ਸਾਰੇ ਗੁਰਦੁਆਰੇ ਕੈਪਚਰ ਕਰ ਲਏ, ਤਖਤ ਹਜ਼ੂਰ ਸਾਹਿਬ ਬੋਰਡ, ਪਟਨਾ ਸਾਹਿਬ, ਈਵਨ ਜੰਮੂ ਕਸ਼ਮੀਰ ਬੋਰਡ, ਉੱਥੇ ਵੀ ਅਮਿਤ ਸ਼ਾਹ ਰੋਜ਼ਾਨਾ ਤੁਰਿਆ ਹੁੰਦਾ, ਹਰਿਆਣਾ ਗੁਰਦੁਆਰਾ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਤੇ ਸ਼੍ਰੋਮਣੀ ਕਮੇਟੀ ਫਾਈਨਲ ਹੈ ਜਿਹਦੇ ਲਈ ਗੇਮਾਂ ਖੇਡੀਆਂ ਜਾ ਰਹੀਆਂ। ਹੁਣ ਇਹਨਾਂ ਹਾਲਾਤਾਂ 'ਚ ਕਈਆਂ ਨੂੰ ਲੱਗਦਾ ਹੈ ਕਿ ਵੀ ਜੇ ਕਾਂਗਰਸ ਜਾਂ ਰਾਹੁਲ ਗਾਂਧੀ ਅਮਰੀਕਾ 'ਚ ਆ ਕੇ, ਕਿਉਂਕਿ ਉਹਨੇ ਜਿਹੜੀਆਂ ਆਪਣੀਆਂ ਇੱਥੇ ਤਕਰੀਰਾਂ ਕੀਤੀਆਂ ਨੇ, ਜ਼ਾਹਰ ਹੈ ਵੀ ਇਹ ਖੇਡ ਤਾਂ ਹੋਰ ਤਰ੍ਹਾਂ ਦੀ ਹੈ ਜਿਹਦੇ 'ਚ ਹੋ ਸਕਦਾ ਹੈ ਅਮਰੀਕਨ ਡਿਸੀਜਨ ਮੇਕਰਸ ਨੂੰ ਵੀ ਲੱਗਦਾ ਹੋਏ ਕਿ ਭਾਈ ਵਕਤੀ ਤੌਰ ਦੇ ਉੱਤੇ ਜਿਹੜਾ ਇਸ ਨੂੰ ਬੈਕਿੰਗ ਹੋਏ, ਔਰ ਐਵੇਂ ਨਹੀਂ, ਕਿਉਂਕਿ ਟਾਈਮਿੰਗ ਜਿਹੜੀ ਚੱਲ ਰਹੀ ਹੈ ਇਹ ਰਾਹੁਲ ਗਾਂਧੀ ਦਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਤੋਂ ਪਹਿਲਾਂ ਆਣਾ, ਕਿਉਂਕਿ ਆਲਰੇਡੀ ਮੋਦੀ ਔਰ ਐਸ ਜੈ ਸ਼ੰਕਰ ਦੋਨੋਂ ਹੀ ਆ ਰਹੇ ਨੇ। ਔਰ ਜਿਹੜਾ ਹੁਣ ਤੱਕ ਇਹਨਾਂ ਦਾ ਬੀਜੇਪੀ ਦਾ ਜਾਂ ਭਾਰਤ ਸਰਕਾਰ ਦੇ ਜਿਹੜੇ ਪ੍ਰੋਗਰਾਮ ਸਾਹਮਣੇ ਆਏ ਨੇ, 22 ਸਤੰਬਰ ਨੂੰ ਐਤਵਾਰ ਇੱਥੇ ਨਾਸਾ ਕਾਉਂਟੀ ਦੇ ਵਿੱਚ ਬਹੁਤ ਵੱਡੀ ਪਬਲਿਕ ਇਵੈਂਟ, 15,000 ਦੇ ਕਰੀਬ ਹਿੰਦੂ ਇਕੱਠੇ ਕਰਨੇ ਨੇ, ਉਹ ਜਹਾਜ਼ ਆਪ ਹੀ ਕਰਦੇ ਨੇ, ਲੋਕਾਂ ਨੂੰ ਕਹਿੰਦੇ ਨੇ ਕਿ ਜੀ ਟਿਕਟਾਂ ਲਓ, ਇਨਫੈਕਟ ਉਹ ਸਾਰੇ ਖੁਦ ਹੀ ਫੰਡ ਕਰ ਰਹੇ ਹੁੰਦੇ ਨੇ। ਔਰ ਉਹ ਇਵੈਂਟ ਰੱਖੀ ਹੋਈ ਹੈ 22 ਤਰੀਕ ਨੂੰ। ਪਹਿਲਾਂ ਸੀ ਜੀ 24 ਨੂੰ ਇਹਨੇ ਬੋਲਣਾ UN ਦੇ ਵਿੱਚ, ਹੁਣ ਆਇਆ ਕਿ ਉਹਦੀ ਸਪੀਚ ਕਿਉਂਕਿ ਇੰਡੀਆ ਨੂੰ ਬੋਲਣ ਦਾ ਟਾਈਮ ਜਿਹੜਾ ਉਹ 28 ਸਤੰਬਰ ਨੂੰ ਮਿਲਣਾ ਹੈ, ਜਿਹੜਾ ਕਿ ਸੈਚਰਡੇ ਹੈ। ਸੋ ਜ਼ਾਹਰ ਹੈ ਕਿ ਬਈ ਉਸ ਦਿਨ ਹੁਣ ਐਸ ਜੈ ਸ਼ੰਕਰ ਆਏਗਾ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੂੰ ਮੋਦੀ ਐਡਰੈਸ ਨਹੀਂ ਕਰੇਗਾ, ਪਰ ਜਿਹੜੀ 22 ਦੀ ਇਵੈਂਟ ਹੈ ਨਾਸਾ ਕਾਉਂਟੀ 'ਚ ਉਹ ਉਹਦੀ ਡੈਫੀਨੇਟ ਹੈ। ਤੇ ਇੱਕ ਸ਼ਾਇਦ ਇਸ ਪੀਰੀਅਡ ਦੇ ਵਿੱਚ ਕੁਆਡ ਦੀ ਮੀਟਿੰਗ ਜਿਹਨੂੰ ਇੰਡੀਆ ਨੇ ਹੋਸਟ ਕਰਨਾ ਸੀ, ਪਰ ਅਮਰੀਕਾ ਨੇ ਕਿਹਾ ਵੀ ਨਹੀਂ ਤੁਸੀਂ ਰਹਿਣ ਦਿਓ, ਇੱਥੇ ਹੀ ਕਰ ਲੈਂਦੇ, ਉਹ ਸ਼ਾਇਦ ਡੈਲਾਵੇਅਰ ਜਾਂ ਨਿਊਯਾਰਕ, ਉਹਦਾ ਜੇ ਜਿਹੜਾ ਉਹ ਫਾਈਨਲ ਨਹੀਂ ਹੋਇਆ ਪਲੇਸ, ਉਹ ਹੋਏਗੀ। ਸੋ ਮੋਦੀ ਦੇ ਆਉਣ ਤੋਂ ਪਹਿਲਾਂ ਐਨ ਰਾਹੁਲ ਗਾਂਧੀ ਦੀ ਵਿਜ਼ਿਟ, ਔਰ ਜਿਵੇਂ ਮੋਦੀ ਤਾਂ ਇਹਨਾਂ 15 ਸਾਲਾਂ 'ਚ ਭੱਜਿਆ ਹੋਇਆ ਪ੍ਰੈਸ ਕਾਨਫਰੰਸਾਂ ਤੋਂ ਵੀ, ਉਹਨੇ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ। ਇੱਕ ਪ੍ਰੈਸ ਕਾਨਫਰੰਸ ਜਿਹੜੀ ਪਿਛਲੇ ਸਾਲ ਜਦੋਂ ਕਿ ਮਰਡਰ ਇੱਥੇ ਆਇਆ, ਉਹਦੇ ਆਉਣ ਤੋਂ ਠੀਕ ਜਿਹੜਾ 4 ਦਿਨ ਪਹਿਲਾਂ 18 ਜੂਨ 2022 ਨੂੰ ਮੋਦੀ ਦੇ ਆਉਣ ਤੋਂ ਪਹਿਲਾਂ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ। ਹੁਣ ਇਹ ਵੀ ਇੱਕ ਸਾਡੇ ਲਈ ਤਕਲੀਫ ਦੀ ਗੱਲ ਹੈ ਕਿ ਭਾਈ ਉਹੀ ਮਰਡਰ ਫੇਰ ਆ ਰਿਹਾ ਹੈ, ਔਰ ਉਹ ਇਸੇ ਧਰਤੀ ਤੇ ਖਲੋ ਕੇ 15,000 ਹਿੰਦੂਆਂ 'ਚ ਫੇਰ ਆਪਣਾ ਉਹ ਨਫ਼ਰਤ, ਪਹਿਲਾਂ ਜਦੋਂ ਆਇਆ ਇਸ ਜੂਨ ਤੋਂ ਪਹਿਲੀ ਵਿਜ਼ਿਟ ਦੇ ਵੇਲੇ ਪਿਛਲੇ ਸਾਲ ਦੀ, ਉਦੋਂ ਟਰੰਪ ਕੈਂਪੇਨ ਦੇ ਵੇਲੇ ਅਬ ਕੀ ਬਾਰ ਟਰੰਪ ਸਰਕਾਰ, ਉਦੋਂ ਟਰੰਪ ਦਾ ਕੈਂਪੇਨਰ ਬਣਿਆ ਹੋਇਆ ਸੀ। ਹੁਣ ਇਸ ਨੂੰ ਪ੍ਰੀਐਂਪਟ ਕਰਨ ਦੇ ਲਈ, ਜਾਂ ਕਿਉਂਕਿ ਕਿਤੇ ਨਾ ਕਿਤੇ ਇਹ ਬੀਜੇਪੀ ਦੇ ਸੋਰਸਿਸ ਦੇ ਵਿੱਚ ਪ੍ਰੋਪੇਗੈਂਡਾ ਹੈ ਕਿ ਅਮਰੀਕਾ ਰਾਹੁਲ ਗਾਂਧੀ ਦੀ ਬੈਕਿੰਗ ਕਰ ਰਿਹਾ, ਔਰ ਇਲੈਕਸ਼ਨਾਂ ਵੇਲੇ ਵੀ ਜਾਓ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ, ਔਰ ਇਸ ਲਈ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਹੋਣਗੀਆਂ ਕਿ ਜਿਵੇਂ ਜਿੰਨੀ ਇੰਪੋਰਟੈਂਸ ਦਿੱਤੀ ਜਾਂਦੀ ਹੈ, ਔਰ ਵੈਸੇ ਵੀ ਉਹ ਜਾਂਦਾ ਹੈ ਯੂਨੀਵਰਸਿਟੀਆਂ 'ਚ ਦੂਜੇ ਤੀਜੇ ਪਿਛਲੀ ਟ੍ਰਿਪ ਵੇਲੇ ਵੀ, ਲੇਕਿਨ ਇਸ ਵਾਰ ਸ਼ਾਇਦ ਪਹਿਲਾਂ ਨਾਲੋਂ ਵੀ ਉਹਨੇ ਖੁੱਲ੍ਹ ਕੇ RSS ਦੇ ਉੱਤੇ ਹੱਲਾ ਬੋਲਿਆ। ਰਿਹਾ ਤਾਂ ਉਹਦਾ ਪਹਿਲਾਂ ਵੀ ਹੈ ਥੋੜਾ ਬਹੁਤ, ਉਹਨੇ ਇਸ ਨੂੰ ਕਿਹਾ ਕਿ ਭਾਈ ਇਹ ਬਿਲਕੁਲ ਸਾਡਾ ਇੰਡੀਆ ਭਾਰਤ ਜਿਹੜਾ ਅਮਰੀਕਾ ਵਾਂਗ ਹੋਣਾ ਚਾਹੀਦਾ ਹੈ, ਅਮਰੀਕਾ ਔਰ ਇੰਡੀਆ ਦੋ ਘਰ ਹੋਣ, ਇੱਥੇ ਵੈਲਿਊ ਸਿਸਟਮ, ਇੱਥੇ ਇਹ ਹੈ ਉਹ ਹੈ। ਹਾਲਾਂ ਉਸ ਦੇ ਉੱਤੇ ਇੱਕ ਸਿੱਖ ਵੀਰ ਨੇ ਕਮੈਂਟ ਕੀਤਾ ਕਿ ਵੀ ਪਹਿਲਾਂ ਫਿਰ ਤੁਸੀਂ ਹਰ ਸਟੇਟ ਨੂੰ ਉਹਦਾ ਝੰਡਾ, ਉਸ ਦਾ ਕਨਸਟੀਟਿਊਸ਼ਨ, ਉਸ ਦੀ ਆਜ਼ਾਦੀ, ਇੱਥੇ ਪਹਿਲਾਂ ਦੇਖੋ ਕੀ ਹੈ ਵੀ ਤੁਹਾਨੂੰ ਤਾਂ ਅਨੰਦਪੁਰ ਦਾ ਮਤਾ ਤਕਲੀਫ ਦਿੰਦਾ ਸੀ। ਅਨੰਦਪੁਰ ਦਾ ਮਤਾ ਇਹੀ ਸੀ ਜੋ ਅਮਰੀਕਨ ਸਟੇਟ ਸਿਸਟਮ ਹੈ, ਪਰ ਇਸ ਦੇ ਨਾਲ ਨਾਲ ਜਿਹੜਾ ਉਹਨੇ ਇਸ ਪਬਲਿਕ ਜਿਹੜੀਆਂ ਗੈਦਰਿੰਗਸ ਨੇ ਉਹਨਾਂ 'ਚ ਯਕੀਨੀ ਬਣਾਉਂਦੇ ਨੇ, ਜਿਵੇਂ ਬੀਜੇਪੀ ਵਾਲੇ ਬਣਾਉਂਦੇ ਨੇ ਕਿ 2-3 ਪੱਗਾਂ ਵਾਲੇ ਨਾਲ ਬਿਠਾਏ ਹੋਣ। ਇਹਨਾਂ ਨੇ ਵੀ, ਇਹਨਾਂ ਦੇ ਤਾਂ ਪਹਿਲਾਂ ਹੀ ਬੇਗੈਰਤ ਹੈਗੇ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਨਾਂ ਥੱਲੇ, ਜਿਹੜੇ ਇੰਦਰਾ ਗਾਂਧੀ ਨੂੰ ਵੀ ਵਧਾਈ ਦੇਣ ਵਾਲੇ ਸੀ ਜੂਨ 84 ਦੇ ਘੱਲੂ ਘਾਰੇ ਲਈ ਔਰ ਦੂਜੇ। ਸੋ ਇਹਦੀਆਂ ਹਰ ਗੈਦਰਿੰਗ 'ਚ ਰਾਹੁਲ ਗਾਂਧੀ ਦੀਆਂ ਮੈਂ ਦੇਖਿਆ ਵੀ 1-2 ਪੱਗਾਂ ਵਾਲੇ ਅਫੀਸ਼ੀਅਲ, ਔਰ ਜਿਹੜੀ DC ਵਾਲੀ ਗੈਦਰਿੰਗ ਸੀ ਉਹਦੇ 'ਚ ਤਾਂ 2-3 ਉੱਪਰ ਬੈਠੇ ਨਜ਼ਰ ਆਏ। ਇੱਕ ਦਾ ਨਾਂ ਉਹਨੇ ਮਹਿੰਦਰ ਸਿੰਘ ਲਿਆ, ਸ਼ਾਇਦ ਉਹ ਇੰਡੀਅਨ ਓਵਰਸੀਜ਼ ਕਾਂਗਰਸ ਦਾ ਪ੍ਰਧਾਨ ਹੀ ਹੈ, ਇੱਥੇ ਨਿਊਯਾਰਕ ਦਾ ਸ਼ਾਇਦ ਰਹਿਣ ਵਾਲਾ। ਸੋ ਇਹਨਾਂ ਬੇਗੈਰਤਾਂ ਦੀ ਜੇ ਗੱਲ ਨਾ ਵੀ ਕਰੀਏ ਤੇ ਓਵਰਆਲ ਇਸ ਕੰਟੈਕਸਟ ਦੀ ਗੱਲ ਕਰੀਏ ਕਿ ਇੱਕ ਐਡਰੈਸ ਦੇ ਵਿੱਚ ਉਹਨੇ ਜਿਹੜਾ ਕਮੇਟੀ 'ਚ ਐਡਰੈਸ ਕੀਤਾ
ਜਿਸ 'ਚ ਉਹਨੇ ਰਾਹੁਲ ਗਾਂਧੀ ਨੇ ਇਹ ਕਮੈਂਟ ਕੀਤਾ ਕਿ ਭਾਈ ਇੱਕ ਸਿੱਖ ਜਿਹੜੇ ਉਹਦੀ ਗੈਦਰਿੰਗ 'ਚ ਸੀ ਉਹਨੂੰ ਖੜਾ ਕਰਕੇ ਪੁੱਛਿਆ ਉਹਦਾ ਨਾਂ, ਔਰ ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜੀ ਸਾਡੀ ਲੜਾਈ ਹੈ ਉਹ ਕੀ ਹੈ। ਉਹਦਾ ਜਦੋਂ ਨਾਂ ਪੁੱਛਿਆ ਫਿਰ ਜਿਹੜਾ ਉਹਨੇ ਕਿਹਾ, ਕਿਉਂਕਿ ਉਹ ਐਡਰੈਸ ਅੰਗਰੇਜ਼ੀ 'ਚ ਕਰ ਰਿਹਾ ਸੀ, ਫਸਟ ਇਟ ਇਜ਼ ਇੰਪੋਰਟੈਂਟ ਟੂ ਅੰਡਰਸਟੈਂਡ ਦੈਟ ਦਾ ਰੀਅਲ ਇਸ਼ੂ ਇਜ਼ ਵਟ ਦਾ ਰੀਅਲ ਇਸ਼ੂ ਇਜ਼, ਅਸਲੀ ਇਸ਼ੂ ਕੀ ਹੈ। ਦਾ ਫਾਈਟ ਇਜ਼ ਨਾਟ ਅਬਾਊਟ ਪੋਲਿਟਿਕਸ, that is just on the surface. What's your name? ਇਹ ਕਹਿ ਰਿਹਾ ਕਿ ਜੀ ਲੜਾਈ ਜਿਹੜੀ ਹੈ ਇਹ ਜਿਹੜੀ ਹੈ ਉਹ ਉੱਪਰਲੀ ਨਹੀਂ ਹੈ, ਉਹਦੀ ਡੀਪ ਹੈ। ਫਿਰ ਇੱਕ ਸਿੱਖ ਨੂੰ ਪੁੱਛਦਾ ਕਿ ਵੀ ਤੇਰਾ ਨਾਂ ਕੀ ਹੈ, ਫਿਰ ਉਹ ਕਹਿੰਦਾ ਕਿ ਵੀ the fight is about whether he as a Sikh will be allowed to wear his turban in India or whether he will be permitted to wear a kada or even attend the Gurdwara. ਉਹਨੇ ਕਿਹਾ ਜੀ ਲੜਾਈ ਉੱਥੇ ਇਹ ਸਤਹੀ ਲੜਾਈ ਨਹੀਂ ਹੈ। ਆ ਦੇਖੋ ਇਹ ਸਿੱਖ ਹੈ, ਹੁਣ ਸਵਾਲ ਇਹ ਹੈ ਕਿ ਕੀ ਇਹ ਭਾਰਤ 'ਚ ਪੱਗ ਬੰਨ੍ਹ ਕੇ ਕੜਾ ਪਾ ਕੇ ਗੁਰਦੁਆਰੇ ਜਾ ਕੇ ਉੱਥੇ ਸਰਵਾਈਵ ਕਰ ਸਕਦਾ? ਨਹੀਂ, ਇਹ ਉਹਨੂੰ ਕਹਿ ਰਿਹਾ ਉਹ। ਔਰ ਈਵਨ ਅਟੈਂਡ ਦਾ ਗੁਰਦੁਆਰਾ, ਦੈਟ ਇਜ਼ ਵਟ ਦਿਸ ਸਟਰਗਲ ਇਜ਼ ਅਬਾਊਟ ਐਂਡ ਐਕਸਟੈਂਡਸ ਬਿਯੋਂਡ ਹਿਮ ਟੂ ਆਲ ਰਿਲੀਜਨਸ। ਹੁਣ ਇੱਕ ਸਿੱਖ ਨੂੰ ਟੈਸਟ ਕੇਸ ਵਜੋਂ ਕਹਿ ਕੇ ਉਹਨੇ ਕਿਹਾ ਜੀ ਬਾਕੀ ਧਰਮਾਂ ਦੇ ਨਾਲ ਵੀ ਇਹੀ ਹੋ ਰਿਹਾ। ਹੁਣ ਇਸ ਦੇ ਉੱਤੇ ਜ਼ਾਹਰ ਹੈ ਕਿ ਵੀ ਹਰ ਇੱਕ ਨੇ ਆਪੋ ਆਪਣਾ ਰਿਐਕਸ਼ਨ ਦੇਣਾ ਸੀ, ਔਰ ਇਸ ਦੇ ਉੱਤੇ ਸਿੱਖਸ ਫਾਰ ਜਸਟਿਸ ਨੇ ਵੀ ਇਸ ਨੂੰ ਆਪਣੇ ਅੰਦਾਜ਼ ਦੇ ਵਿੱਚ ਸਪਿਨ ਦਿੱਤੀ। ਉਹਨਾਂ ਨੇ ਕਿਹਾ ਵੀ ਰਾਹੁਲ ਗਾਂਧੀ ਨੇ ਵੀ ਮੰਨ ਲਿਆ ਕਿ ਵੀ ਇੰਡੀਆ 'ਚ ਕੋਈ ਥਾਂ ਨਹੀਂ ਹੈ ਸਿੱਖਾਂ ਲਈ, ਸਾਡਾ ਨੈਰੇਟਿਵ ਖਾਲਿਸਤਾਨ ਦਾ ਤਾਂ ਇਹੀ ਹੈ। ਔਰ ਇਹ ਉਹਨਾਂ ਨੇ ਸਿੱਖਸ ਫਾਰ ਜਸਟਿਸ ਨੇ ਫੌਰਨ ਇਹਦੇ ਤੇ ਸਟੇਟਮੈਂਟ ਇਸ਼ੂ ਕੀਤੀ। ਰਾਹੁਲ ਗਾਂਧੀ reverberates SFJ's position on Khalistan. which ਉਹਨਾਂ ਨੇ ਕਿਹਾ ਜੀ while addressing the gathering in Washington DC where many pro-Khalistani Sikhs were in attendance, Rahul Gandhi justified SFJ's global Khalistan referendum campaign when he stated, fight in India is whether a Sikh will be allowed to wear turban and kada go to Gurdwara. ਕਿ ਲੜਾਈ ਤਾਂ ਇਹ ਹੈ। ਉਹਨਾਂ ਨੇ ਕਿਹਾ ਜੀ ਇਹੀ ਖਾਲਿਸਤਾਨ ਦੀ ਸਟਰਗਲ ਹੈ। ਸੋ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਸਿੱਖਾਂ ਨੂੰ ਐਗਜ਼ਿਸਟੈਂਸ਼ੀਅਲ ਜਿਹੜੀ ਹੈ ਚੈਲੰਜ ਹੈ ਕਿ ਵੀ ਉਹਨਾਂ ਨੇ ਐਗਜ਼ਿਸਟ ਵੀ ਕਰਨਾ ਹੈ ਕਿ ਨਹੀਂ ਕਰਨਾ। ਹੁਣ ਇਸ ਦੇ ਉੱਤੇ ਜਿਹੜਾ ਬੀਬੀ ਕਿਰਨਜੋਤ ਕੌਰ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਨੇ, ਮਾਸਤਾਰਾ ਸਿੰਘ ਦੀ ਦੋਤੀ ਹੈ, ਉਹਨੇ ਵੀ ਨਾਲ ਦੀ ਨਾਲ ਬਿਆਨ ਦਾ ਗਿਆ। ਉਹਨੇ ਕਿਹਾ ਜੀ ਰਾਹੁਲ ਗਾਂਧੀ ਦੀ ਗੱਲ ਦੀ ਘੋਖ ਕੀਤੀ ਜਾਏ ਤਾਂ ਉਹ ਸਹੀ ਕਹਿ ਰਿਹਾ। ਅੰਮ੍ਰਿਤਧਾਰੀ ਬੱਚਿਆਂ ਦੇ ਕੜੇ ਤੇ ਕਿਰਪਾਨਾਂ ਲਹਾਉਣ ਦੀਆਂ ਖਬਰਾਂ ਹਰ ਸਾਲ ਛਪਦੀਆਂ ਹਨ, ਖਾਸ ਕਰ ਨੀਟ ਦੇ ਪੇਪਰ ਵੇਲੇ। ਹਰਿਆਣੇ ਦੇ ਗੁਰਦੁਆਰੇ ਬੀਜੇਪੀ ਦੀ ਸਰਕਾਰ ਨੇ ਪੁਲਿਸ ਵਰਤ ਕੇ ਕਬਜ਼ਾ ਕੀਤਾ ਹੋਇਆ ਹਰਿਆਣੇ ਦੇ ਗੁਰਦੁਆਰਿਆਂ ਤੇ ਆਪਣੀ ਮਰਜ਼ੀ ਦੇ ਬੰਦੇ ਬਿਠਾਏ ਹੋਏ ਨੇ। ਬੰਗਾਲ ਦੇ ਸਿੱਖ ਪੁਲਿਸ ਅਫਸਰ ਦੀ ਪਗੜੀ ਦੇਖ ਕੇ ਉਸ ਨੂੰ ਖਾਲਿਸਤਾਨੀ ਬੁਲਾਉਣ ਵਾਲਾ ਵੀ ਬੀਜੇਪੀ ਦਾ ਬੰਦਾ ਸੀ। ਸਿੱਖ ਬਾਹਰਲੇ ਮੁਲਕਾਂ ਤੋਂ ਕਿਰਪਾਨ ਪਾ ਕੇ ਜਹਾਜ਼ ਦਾ ਸਫ਼ਰ ਕਰਕੇ ਇੰਡੀਆ ਪਹੁੰਚਦੇ ਹਨ ਤਾਂ ਦਿੱਲੀ ਤੋਂ ਅੰਮ੍ਰਿਤਸਰ ਦੀ ਫਲਾਈਟ ਤੇ ਉਹਨਾਂ ਦੀ ਕਿਰਪਾਨ ਦਿੱਲੀ ਹਵਾਈ ਅੱਡੇ ਤੇ ਉਤਰਵਾਈ ਜਾਂਦੀ ਹੈ। ਸੋ ਉਹਨਾਂ ਨੇ ਵੀ ਰਾਹੁਲ ਗਾਂਧੀ ਦੀ ਗੱਲ ਨੂੰ ਇਹਨੇ ਵੇ ਐਂਡੋਰਸ ਕੀਤਾ। ਹਾਲਾਂਕਿ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਉਹਨਾਂ ਨੂੰ ਲੱਗਦਾ ਕਿ ਭਾਈ ਇਹ ਤਾਂ ਕਾਂਗਰਸ ਵੱਲ ਗੱਲ ਜਾ ਰਹੀ ਹੈ, ਔਰ ਉਹਨੇ ਨਾਲ ਦੀ ਨਾਲ ਕਿਹਾ ਵੀ ਪਹਿਲਾਂ ਰਾਹੁਲ ਗਾਂਧੀ ਜਿਹੜਾ ਉਹ ਮਾਫੀ ਮੰਗੇ। ਉਹਦੀ ਦਾਦੀ ਨੇ ਜੋ ਦਰਬਾਰ ਸਾਹਿਬ ਤੇ ਹਮਲਾ ਕੀਤਾ, ਐਂਟੀ ਸਿੱਖ ਮਾਰੇ, ਇਹ ਕਿੱਥੋਂ ਸਾਨੂੰ ਕਹਿੰਦੇ ਬੀਜੇਪੀ ਵੀ ਕਰ ਰਹੀ ਹੈ ਸਾਡੇ ਨਾਲ ਮਾੜਾ, ਸਾਡੇ ਨਾਲ ਬਹੁਤ ਮਾੜਾ ਹੋ ਰਿਹਾ। ਲੇਕਿਨ ਕਾਂਗਰਸ ਜਿਹੜੀ ਹੈ ਉਹ ਜ਼ਿੰਮੇਵਾਰ ਹੈ ਜੂਨ 84 ਦੇ ਹਮਲੇ ਲਈ ਵੀ, ਔਰ ਸਾਡੇ ਤੇ ਜ਼ੁਲਮ ਕਰਨ ਲਈ, ਔਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਲਈ। ਸੋ ਇਸੇ ਤਰ੍ਹਾਂ ਜਿਹੜੇ ਨੇ ਕਈਆਂ ਨੇ ਇਹ ਕਿਹਾ ਕਿ ਜੀ ਦੇਖੋ ਹੁਣ ਰਾਹੁਲ ਨੇ ਹੋ ਸਕਦਾ ਕੱਲ ਨੂੰ ਰਾਹੁਲ ਮਾਫੀ ਵੀ ਮੰਗ ਲਏ ਦਰਬਾਰ ਸਾਹਿਬ ਤੇ ਹਮਲੇ ਲਈ। ਔਰ ਦੂਸਰਾ ਤੇ ਜਦੋਂ ਉਹਨੇ ਕਿਹਾ ਵੀ ਸਿੱਖਾਂ ਨਾਲੇ ਹੋ ਰਿਹਾ ਤੇ ਉਹਨਾਂ ਨੇ ਬੀਜੇਪੀ ਵਾਲਿਆਂ ਨੇ ਪਗੜੀਧਾਰੀ ਹਿੰਦੂ ਜਿਹੜਾ ਮਿਨਿਸਟਰ ਬਣਾਇਆ ਹੋਇਆ ਹਰਦੀਪ ਪੁਰੀ ਉਹਨੂੰ ਅੱਗੇ ਲਾ ਦਿੱਤਾ, ਔਰ ਉਹਨੇ ਜਿਹੜਾ ਇਸ ਦੇ ਉੱਤੇ ਪੂਰਾ ਜਿਹੜਾ ਉਹ ਚੀਕ ਚਿਹਾੜਾ ਪਾਇਆ। ਉਹਨੇ ਕਿਹਾ ਜੀ ਇਹ ਸਭ ਤੋਂ ਪਹਿਲਾਂ ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਕਾਂਗਰਸ ਕਿੱਥੋਂ ਬਣ ਗਈ ਸਿੱਖਾਂ ਦੀ ਹਮਦਰਦ। ਭਾਰਤ ਦੇ ਵਿੱਚ ਜੇ ਸਿੱਖ ਕੋਈ ਕੰਫਰਟੇਬਲ ਮਹਿਸੂਸ ਕਰਦੇ ਨੇ ਤੇ ਉਹ ਜਿਹੜੇ ਨੇ ਉਹ ਬੀਜੇਪੀ ਦੇ ਰਾਜ 'ਚ ਕਰਦੇ ਨੇ, ਔਰ ਇਹ ਬਿਲਕੁਲ ਪ੍ਰੋਪੇਗੈਂਡਾ ਹੈ। ਅਸੀਂ ਬਹੁਤ ਖੁਸ਼ ਹਾਂ। ਔਰ ਦੂਜੇ ਹੁਣ ਇੱਕ ਤਬਕਾ ਉਹਨਾਂ ਦਾ ਬੀਜੇਪੀ ਦਾ ਉਹ ਹੈ, ਉਹਨਾਂ ਨੇ ਸਿੱਖਸ ਫਾਰ ਜਸਟਿਸ ਦੀ ਸਟੇਟਮੈਂਟ ਨੂੰ ਆਧਾਰ ਬਣਾ ਕੇ
ਉਹਨਾਂ ਨੇ ਕਿਹਾ ਕਿ ਆ ਲੋ ਜੀ ਰਾਹੁਲ ਗਾਂਧੀ ਨੂੰ ਤਾਂ ਹੁਣ ਸਿੱਖਸ ਫਾਰ ਜਸਟਿਸ ਨੇ ਐਂਡੋਰਸ ਕਰਤਾ। ਐਗਜ਼ਿਸਟੈਂਸ਼ੀਅਲ ਥ੍ਰੈਟ, ਰਾਹੁਲ ਗਾਂਧੀਜ਼ ਸਿੱਖ ਰਿਮਾਰਕ in US gets ਖਾਲਿਸਤਾਨੀ ਸੈਪਰੇਟਿਸਟ ਪੰਨੂ's endorsement ਕਿ ਜੀ ਹੁਣ ਪੰਨੂ ਨੇ ਵੀ ਰਾਹੁਲ ਗਾਂਧੀ ਦੇ ਵਿਚਾਰਾਂ ਨੂੰ ਜਿਹੜਾ ਹੈ ਉਹ ਐਂਡੋਰਸ ਕਰਤਾ ਹੈ ਜਾਂ ਉਹਨੇ ਉਹਨਾਂ ਦੇ ਵਿਚਾਰਾਂ ਨੂੰ ਐਂਡੋਰਸ ਕਰਤਾ। ਸੋ ਕੁੱਲ ਮਿਲਾ ਕੇ ਇਹ ਜਿਹੜੀ ਜੁਮਲਿਆਂ ਦੀ ਸਰਕਸ ਹੈ ਉਹ ਚੱਲ ਰਹੀ ਹੈ। ਪਰ ਅਸੀਂ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਕਿ ਭਾਈ ਜਦੋਂ ਇੱਥੇ ਰਾਮ ਜੇਠ ਮਲਾਨੀ, ਕੁਲਦੀਪ ਨਈਅਰ ਔਰ ਆਈਕੇ ਗੁਜਰਾਲ, ਇਹ ਦੋ ਤਿੰਨ ਚਿਹਰੇ ਸੀ। ਹਾਲਾਂ ਰਾਮ ਜੇਠ ਮਲਾਨੀ ਬੀਜੇਪੀ ਚੋਂ ਸੀ ਔਰ ਆਈਕੇ ਗੁਜਰਾਲ ਕਾਂਗਰਸ ਚੋਂ ਸੀ ਔਰ ਕੁਲਦੀਪ ਨਈਅਰ ਪੱਤਰਕਾਰ ਦੇ ਤੌਰ ਹਾਈ ਕਮਿਸ਼ਨਰ ਵੀ ਰਿਹਾ ਸੀ। ਤੇ ਇਹਨਾਂ ਪ੍ਰਤੀ ਸਿੱਖਾਂ ਦੀ ਸੌਫਟ ਲਾਈਨ ਸੀ ਕਿਉਂਕਿ ਇਹ ਵੀ ਇੰਦਰਾ ਗਾਂਧੀ ਦੇ ਖਿਲਾਫ ਜਾਂ ਜੂਨ 84 ਦੇ ਹਮਲੇ ਦੇ ਖਿਲਾਫ ਉਹ ਜੇਠ ਮਲਾਨੀ ਤਾਂ ਵਕੀਲ ਵੀ ਸੀ ਵਕਤੀ ਤੌਰ ਤੇ, ਸਰ ਸਿਮਰਨਜੀਤ ਸਿੰਘ ਮਾਨ ਦਾ ਬਾਅਦ ਚ ਉਹਨੂੰ ਹਟਾ ਦਿੱਤਾ ਸੀ। ਤੇ ਮੈਨੂੰ ਕਿਸੇ ਨੇ ਪੁੱਛਿਆ ਸ਼ਿਕਾਗੋ 'ਚ ਹੀ ਕਿ ਵੀ ਇਸ ਤੇ ਤੁਹਾਡੀ ਕੀ ਰਾਏ ਹੈ ਇਹਨਾਂ ਬਾਰੇ। ਮੈਂ ਕਿਹਾ ਜੀ ਦੋ ਤਰ੍ਹਾਂ ਦੇ ਸੱਪ ਹੁੰਦੇ ਨੇ, ਇੱਕ ਘਾਹ ਦੇ ਸੱਪ ਤੇ ਇੱਕ ਖੜੱਪੇ ਸੱਪ। ਇਹ ਜਿਹੜੇ ਹਿੰਦੂ ਤਵੀ ਨੇ ਜਾਂ ਜਿਨ੍ਹਾਂ ਨੇ ਸਿੱਧਾ ਸਿੱਧਾ ਹਮਲਾ ਕੀਤਾ ਉਹਨਾਂ ਨੇ ਤਾਂ ਉਹ ਖੜੇ ਹੈ, ਉਹਨਾਂ ਨੇ ਤਾਂ ਦੱਸਦਾ ਕੀ ਹੈ। ਤੇ ਇਹ ਜਿਹੜੇ ਜੇਠ ਮਲਾਨੀ, ਗੁਜਰਾਲ ਔਰ ਕੁਲਦੀਪ ਨਈਅਰ, ਇਹ ਘਾਹ ਦੇ ਸੱਪ ਨੇ। ਔਰ ਘਾਹ ਦਾ ਸੱਪ ਜ਼ਿਆਦਾ ਖਤਰਨਾਕ ਹੁੰਦਾ ਕਿਉਂਕਿ ਜਿਹੜਾ ਦੂਸਰਾ ਤੁਹਾਡੇ ਤੇ ਵਾਰ ਕਰ ਰਿਹਾ ਹੁੰਦਾ ਉਹਦੇ ਲਈ ਤਾਂ ਤੁਸੀਂ ਤਿਆਰ ਹੁੰਦੇ ਹੋ। ਸੋ ਮੈਂ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਅੱਜ ਵੀ ਜੇ ਸਾਡਿਆਂ ਨੂੰ ਅਜੇ ਭੁਲੇਖਾ ਹੈ ਔਰ ਇਹ ਜੇ ਇਹਨਾਂ ਦਾ ਸ਼ਜਰਾ ਜਿਹਨੂੰ ਕਹਿੰਦੇ ਨੇ ਰਾਹੁਲ ਗਾਂਧੀ ਦਾ ਦੇਖਣਾ ਹੈ, ਫਿਰ ਗੰਗੂ ਬ੍ਰਾਹਮਣ ਤੱਕ ਜਾਣਾ ਪੈਣਾ। ਉੱਥੋਂ ਨਿਕਲਦੇ ਨਿਕਲਦੇ ਫਿਰ ਰਾਜ ਕੌਲ, ਜਿਹਨੂੰ ਜ਼ਮੀਨ ਇਨਾਮ ਦੇ ਵਿੱਚ ਦਿੱਤੀ ਫਰੂਕ ਸੀਅਰ ਨੇ, ਜਿਹਦੇ ਤੋਂ ਜਿਹੜਾ ਹੈ ਉਹ ਨਹਿਰੂ ਕੌਲ ਫੈਮਿਲੀ ਹੈ, ਕੌਲ ਕਸ਼ਮੀਰੀ ਬ੍ਰਾਹਮਣ ਨੇ। ਜ਼ਮੀਨ ਦੇ ਨਾਲ ਨਹਿਰ ਵੀ ਲੱਗਦੀ ਸੀ ਦਿੱਲੀ ਜਿੱਥੋਂ ਨਹਿਰੂ ਬਣੇ। ਫਿਰ ਇਹਨਾਂ ਦਾ ਸਿੱਖ ਵਿਰੋਧੀ ਸਫ਼ਰ ਵਿਚਾਲੇ ਇਹਨਾਂ ਨੇ ਕੀ ਨੁਕਸਾਨ ਕੀਤਾ ਉਹ ਕੋਈ ਰਿਸਰਚਰ ਜੇ PhD ਕਰੇ ਤਾਂ ਸਾਹਮਣੇ ਆ ਜਾਏਗਾ। ਪਰ 20ਵੀਂ ਸਦੀ 'ਚ ਫਿਰ ਅਸੀਂ ਮੋਤੀ ਲਾਲ ਨਹਿਰੂ ਦੇਖਦੇ ਹਾਂ, ਜਿਹਨੇ ਪਹਿਲੀ ਨਹਿਰੂ ਰਿਪੋਰਟ ਜਦੋਂ 1920 'ਚ ਲਿਖੀ ਤਾਂ ਸਿੱਖਾਂ ਨੂੰ ਵਿੱਚੋਂ ਗਾਇਬ ਹੀ ਕਰਤਾ ਸੀ। ਜੇ ਝੰਡਾ ਬਣਾਉਣ ਦੀ ਗੱਲ ਆਈ ਤੇ ਸਿੱਖਾਂ ਦੇ ਕੋਈ ਰੰਗ ਨੂੰ ਵਿਚਾਰਿਆ ਹੀ ਨਹੀਂ ਸੀ ਗਿਆ, ਉਹ ਮੋਤੀ ਲਾਲ ਨਹਿਰੂ ਰਿਪੋਰਟ ਕਿਹਾ ਜਾਂਦਾ। ਫਿਰ ਜਵਾਹਰ ਲਾਲ ਨਹਿਰੂ ਜਿਹਦੇ ਬਾਰੇ ਸਰ ਕਪੂਰ ਸਿੰਘ ਨੇ ਕਿਹਾ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ, ਗੁਰੂ ਰਾਖਾ ਭਾਈ ਸਿੱਖੜੇ ਕਾ, ਕਿਵੇਂ ਨਹਿਰੂ ਨੇ ਪਰਸਨਲੀ ਇਸ ਗੱਲ ਨੂੰ ਕ੍ਰਿਮੀਨਲ ਟ੍ਰਾਈਬ ਸਿੱਖਾਂ ਨੂੰ ਐਲਾਨਣ ਤੋਂ ਲੈ ਕੇ ਸਰ ਕਪੂਰ ਸਿੰਘ ਦੀ ਡਿਸਮਿਸਲ ਔਰ ਇਹ ਕਹਿਣਾ ਕਿ ਜੀ ਮੇਰੀ ਲਾਸ਼ ਤੇ ਬਣੇਗਾ ਕੈਰੋਂ ਵਰਗੇ ਲੋਕ ਜਿਹੜੇ ਖਰੀਦੇ। ਫਿਰ ਇੰਦਰਾ ਗਾਂਧੀ ਜਿਹਦੇ ਬਾਰੇ ਕੋਈ ਹੁਣ ਬਚਿਆ ਹੀ ਨਹੀਂ ਹੈ, ਉਹ ਤਾਂ ਉਹਦੀ 31 ਅਕਤੂਬਰ ਨੂੰ ਜਦੋਂ ਉਸ ਘੋਸਟਣੀ ਭੂਤਨੀ ਦੀ ਰੂਹ ਜਿਹੜੀ ਹੈ ਉਹ ਸਾਡੇ ਯੋਧਿਆਂ ਨੇ ਕੱਢੀ ਤੇ ਸਾਰੇ ਆਸਮਾਨਾਂ ਤੋਂ ਇਹੀ ਹੋਇਆ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ। ਤੇ ਉਹਦਾ ਅੱਗੋਂ ਬਲੂੰਗੜਾ ਉਹ ਬਿਲਕੁਲ ਪਾਇਲਟ ਜਿਹੜਾ ਨੇ ਆ ਕੇ ਸਿਆਸਤ 'ਚ ਆਇਆ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਵਾਉਣ ਵਾਲਾ, ਇਹਦਾ ਪਿਓ ਹੁਣ ਤੇ ਅੱਗੋਂ ਹੁਣ ਇਹ ਜਿਹੜਾ ਉਸ ਦਾ ਗਾਂ। ਸੋ ਮਤਲਬ ਇਹ ਹੈ ਕਿ ਵੀ ਔਰ ਨੀਤੀਆਂ ਉਹੀ, ਇਹਦੇ ਪੂਰਾ ਲਾਲ ਧਾਗਾ ਵੀ ਬੰਨਿਆ ਹੋਇਆ। ਇਹਨੇ ਐਲਾਨ ਵੀ ਕੀਤਾ ਮੈਂ ਕੌਲ ਬ੍ਰਾਹਮਣ, ਸ਼ਿਵ ਜੀ ਦਾ ਭਗਤ, ਔਰ ਉਹ ਪੁਸ਼ਕਰ ਤੀਰਥ ਦੇ ਵਿੱਚ ਵੀ ਜਾ ਕੇ ਨਹਾਤਾ। ਪਤਾ ਨਹੀਂ ਕਿਹੜਾ ਮੰਦਿਰ ਬਚਿਆ ਭਾਰਤ ਜਿਹਦੇ ਟਾਲੇ ਨੇ ਨਹੀਂ ਖੜਕਾਏ। ਔਰ ਉਹ ਸਾਰੇ ਦੇ ਚੱਲਦੇ ਆ। ਕਦੇ ਤੁਹਾਨੂੰ ਇਹਨਾਂ ਤੋਂ ਠੀਕ ਹੈ ਕਈ ਵਾਰੀ ਗੁਰੂ ਰਾਮਦਾਸ ਲੰਗਰ 'ਚ ਜਾ ਵੜਦਾ, ਕਦੇ ਪੱਗ ਬਣਾ ਕੇ ਆ ਜਾਂਦਾ, ਕਦੇ ਹੋਰ ਹੁੰਦਾ। ਇਹ ਸਾਰੇ ਨੌਟੰਕੀਆਂ ਨੇ ਔਰ ਇਹਨਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਮੈਂ ਸਮਝਦਾ ਵੀ ਸਾਡਾ ਫੋਕਸ ਇਹ ਠੀਕ ਹੈ, ਜਦੋਂ ਇਹ ਆਣਗੇ ਇਹਨਾਂ ਨੂੰ ਚੈਲੰਜ ਵੀ ਕਰਨਾ ਬਣਦਾ, ਕੀਤਾ ਗਿਆ। ਪਰ ਇਹਨਾਂ ਚੋਂ ਕੋਈ ਜਿਹੜੀ ਹੈ ਹੋਪ ਵਾਲੀ ਸਟ੍ਰੀਕ ਮਤ ਦੇਖੋ, ਕੋਈ ਇਹਨੂੰ ਬਰੀਦਰ ਦੇ ਤੌਰ ਤੇ ਨਾ ਦੇਖੋ। ਸਿੱਧਾ ਸਾਡਾ ਜਿਹੜਾ ਜੰਗ ਹੈ ਉਹ ਕੌਮੀ ਘਰ ਖਾਲਿਸਤਾਨ ਦਾ ਹੈ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਸਾਡੀ ਡੈਸਟਨੀ ਹੈ, ਸਾਡਾ ਫਿਊਚਰ ਹੈ, ਸਾਡਾ ਮੁਸਤਕਬਲ ਹੈ। ਔਰ ਇਸ ਤੋਂ ਜਿਹੜਾ ਇਹਦੀ ਰੋਸ਼ਨੀ 'ਚ ਹੀ ਹਰ ਇੱਕ ਨੂੰ ਜੱਜ ਕੀਤਾ ਜਾਏ। ਅਦਰਵਾਈਜ਼ ਜਿਹੜਾ ਫਿਰ ਅਸੀਂ ਇੱਕ ਵਾਰ ਫੇਰ ਨਹੀਂ, ਜਦੋਂ ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਸੋ ਅਸੀਂ ਫਿਰ ਉਸੇ ਕੈਟਾਗਰੀ 'ਚ ਫਾਲ ਕਰਦੇ ਰਵਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਦਾ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ, ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ, ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਹਵਾਲੇ ਨਾਲ ਕਿ ਪਿਛਲੇ ਦਿਨੀ ਜਿਸ ਤਰ੍ਹਾਂ ਕਿ ਪਰਦੇ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਦੇ ਬਾਹਰ ਗੁਟਕਾ ਸਾਹਿਬ ਦੀ ਜਿਹੜੀ ਹੋਈ ਬੇਅਦਬੀ ਦੇ ਖਿਲਾਫ ਆਸਟ੍ਰੇਲੀਆ ਭਰ ਦੀਆਂ ਸਿੱਖ ਸੰਗਤਾਂ ਨੇ ਇੱਕ ਮੁੱਦਾ ਦਾ ਜਿਹੜਾ ਵਿਖਾਵਾ ਕਰਦਿਆਂ 10 ਸਤੰਬਰ ਨੂੰ ਰੋਸ ਮਾਰਚ ਕੀਤੇ ਨੇ। ਔਰ ਜਿਨ੍ਹਾਂ ਸ਼ਹਿਰਾਂ ਵਿੱਚ ਇਹ ਨੈਸ਼ਨਲ ਅਵੇਅਰਨੈਸ ਮਾਰਚ ਹੋਏ ਨੇ ਉਹਨਾਂ ਵਿੱਚ ਮੈਲਬਰਨ, ਬ੍ਰਿਸਬੇਨ, ਤਸਮਾਨੀਆ, ਸਿਡਨੀ ਆ ਜਿਹੜੇ ਸ਼ਾਮਲ ਨੇ। ਅਸੀਂ ਜਿਹੜੇ ਆਸਟ੍ਰੇਲੀਆ ਦੇ ਸਿੱਖ ਸੰਗਤਾਂ ਦੇ ਇਸ ਜਜ਼ਬੇ ਦੀ ਜਿਹੜੀ ਭਾਰੀ ਸ਼ਲਾਘਾ ਕਰਦੇ ਹਾਂ, ਉਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ, ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਸਟ੍ਰੇਲੀਆ ਵਿਚਲੀਆਂ ਡਿਵੈਲਪਮੈਂਟਸ ਨੂੰ ਅਸੀਂ ਲਗਾਤਾਰਤਾ ਦੇ ਨਾਲ ਬੜਾ ਨੇੜਿਓਂ ਦੇਖਿਆ, ਸਮਝਣ ਦੀ ਕੋਸ਼ਿਸ਼ ਕੀਤੀ ਔਰ ਸੰਗਤ ਦੇ ਨਾਲ ਜਾਂ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਸਾਡਾ ਰਾਬਤਾ ਵੀ ਰਿਹਾ। ਬੇਸ਼ੱਕ ਅਸੀਂ ਟਰੈਵਲ ਕਰ ਰਹੇ ਸੀ ਇੰਡੀਆ ਨਾਲ, ਔਰ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਬੇਸ਼ੱਕ ਜਦੋਂ ਵੀ ਕਿਤੇ ਬੇਅਦਬੀ ਹੁੰਦੀ ਹੈ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਦੀ, ਇਹ ਇੰਨਾ ਕੁ ਦਿਲ ਵਲੂੰਦਰਨ ਵਾਲਾ ਘਟਨਾਕ੍ਰਮ ਬਣ ਜਾਂਦਾ ਹੈ ਕਿ ਕਿਸੇ ਚੀਜ਼ ਨੂੰ ਵੀ ਉਸ ਤੋਂ ਬਾਅਦ ਪ੍ਰਾਪਤੀ ਕਹਿਣਾ ਆਪਣੇ ਆਪ ਦੇ ਵਿੱਚ ਇੱਕ ਹੋਰ ਵੀ ਉਸ ਦੁੱਖ 'ਚ ਵਾਧਾ ਕਰਦਾ। ਪਰ ਇਹ ਇੱਕ ਪਰਖ ਵੀ ਹੁੰਦੀ ਹੈ। ਔਰ ਜਿਵੇਂ ਅਸੀਂ ਕਿਹਾ ਕਿ ਦੁਸ਼ਮਣ ਵੀ ਪਾਣੀ ਟੈਸਟ ਕਰਦਾ ਹੈ ਔਰ ਕਈ ਵਾਰ ਦੁਸ਼ਮਣ ਬਾਤ ਕਰੇ ਅਨਹੋਣੀ, ਕਿਹੜੇ ਪਾਸਿਓਂ ਵਾਰ ਦੁਸ਼ਮਣ ਦਾ ਹੋਣਾ ਉਹਦਾ ਅਹਿਸਾਸ ਨਹੀਂ ਹੁੰਦਾ। ਹੁਣ ਇਹ ਕਿਸੇ ਨੂੰ ਕਦੇ ਅੰਦਾਜ਼ਾ ਨਹੀਂ ਸੀ ਹੋ ਸਕਦਾ। ਜਿਵੇਂ ਅਮਰੀਕਾ ਦੀ CIA ਦੀ ਇੱਕ ਸੀਨੀਅਰ ਬੀਬੀ ਨੇ ਕਿਹਾ ਕਿ ਭਾਈ ਇੰਡੀਅਨ ਏਜੰਸੀਆਂ ਨੇ ਸਾਬਕਾ ਤਾਲਿਬਾਨ ਨੂੰ ਪੈਸੇ ਦਿੱਤੇ ਨੇ ਔਰ ਖਾਲਿਸਤਾਨੀ ਔਰ ਕਸ਼ਮੀਰੀ ਐਕਟਿਵਿਸਟ ਨੂੰ ਪਾਕਿਸਤਾਨ ਦੇ ਵਿੱਚ ਮਾਰਿਆ ਗਿਆ। ਹੁਣ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਤਾਲਿਬਾਨ ਨਾਲ ਤਾਂ ਕੋਈ ਤਾਲੁਕ ਹੀ ਨਹੀਂ, ਰਾਦਰ ਉਹਨਾਂ ਨੇ ਤਾਂ ਇੰਡੀਆ ਨੂੰ ਜੁਆਇਨ ਨਹੀਂ ਕੀਤਾ ਕਿਸੇ ਨੈਗੋਸ਼ੀਏਸ਼ਨ 'ਚ। ਫਿਰ ਇੰਡੀਆ ਦਾ ਔਰ ਤਾਲਿਬਾਨ ਦਾ ਕੀ ਸੰਬੰਧ ਹੋ ਸਕਦਾ? ਫਿਰ ਇਹ ਆਇਆ ਜੀ ਕਿ ਬਈ ਇੰਨੇ ਮਿਲੀਅਨ ਦਿੱਤੇ ਗਏ। ਔਰ ਜਦੋਂ ਇੱਕ CIA ਦੀ ਜਿਹੜੀ ਖੁਦ ਜਿਹਨੇ ਪਾਰਟਿਸਿਪੇਟ ਕੀਤਾ ਉਹ ਸਾਰੇ 'ਚ ਉਹ ਇਹਨੂੰ ਇਨਕਸ਼ਾਫ ਕਰਦੇ, ਉਹਦੇ 'ਤੇ ਤਾਂ ਕੋਈ ਦੋ ਰਾਵਾਂ। ਇਹ ਫਿਰ ਸਾਡੇ ਉਹਨਾਂ ਯਕੀਨਾਂ ਨੂੰ ਜਦੋਂ
ਜਲਾਲਾਬਾਦ ਦੇ ਗੁਰਦੁਆਰੇ ਤੇ ਜਾਂ ਕਾਬਲ ਦੇ ਗੁਰਦੁਆਰੇ ਤੇ ਔਰ ਪੂਰੇ ਅਟੈਕ ਹੁੰਦੇ ਰਹੇ, ਸਿੱਖ ਮਾਰੇ ਜਾਂਦੇ ਰਹੇ ਤੇ ਅਸੀਂ ਫੌਰਨ ਜਿਹੜਾ ਉਸ ਨੂੰ ਡਕ ਟੈਸਟ ਦੇ ਥੱਲੇ ਅਮਰੀਕਾ 'ਚ ਜਿਹੜਾ ਕਹਿੰਦੇ ਨੇ ਉਹ ਦੇਖ ਕੇ ਇੰਡੀਅਨ ਏਜੰਸੀਆਂ ਨੂੰ ਪੁਆਇੰਟ ਆਊਟ ਕਰਦੇ ਸੀ। ਤੇ ਉਦੋਂ ਕਈਆਂ ਨੂੰ ਲੱਗਦਾ ਹੁੰਦਾ ਸੀ ਵੀ ਨਹੀਂ ਇਹ ਫਾਰ ਫੈਚਡ ਹੈ, ਪਤਾ ਨਹੀਂ ਅਸੀਂ ਕਿਉਂਕਿ ਹਰ ਗੱਲ ਦਾ ਤੁਸੀਂ ਦੋਸ਼ ਜਿਹੜਾ ਉਹਨਾਂ ਦੇ ਸਿਰ ਮੜਨਾ। ਪਰ ਜਦੋਂ ਇਹ CIA ਵਾਲੀ ਬੀਬੀ ਨੇ ਕਿਹਾ, ਉਹਨਾਂ 'ਚੋਂ ਇੱਕ ਦੋ ਨੇ ਕਿਹਾ ਜੀ ਦੇਖੋ ਮਤਲਬ ਅਸੀਂ ਤਾਂ ਇੰਨੇ ਸਾਲਾਂ ਤੋਂ ਇਹ ਕਹਿੰਦੇ ਰਹੇ ਵੀ ਪਤਾ ਨਹੀਂ ਡਾਕਟਰ ਸਾਹਿਬ ਦੇ ਅੰਦਰ ਇੰਨਾ ਪਾਕਿਸਤਾਨੀਆਂ ਦਾ ਪਿਆਰ ਕਿਉਂ ਜਾਗ ਪੈਂਦਾ, ਇਹ ਗਲਤੀ ਵੀ ਕਰਦੇ ਨੇ ਜਾਂ ਅਫਗਾਨਾਂ ਬਾਰੇ ਇਹ ਹੋਇਆ। ਤੇ ਮੈਂ ਕਿਹਾ ਵੀ ਇਹ ਦੇਖੋ ਦੁਸ਼ਮਣ ਤਾਂ ਉੱਥੋਂ ਹੀ ਵਾਰ ਕਰੇਗਾ ਜਿੱਥੋਂ ਤੁਹਾਨੂੰ ਲੱਗੇ ਵੀ ਹੋ ਹੀ ਨਹੀਂ ਸਕਦਾ। ਬਿਲਕੁਲ। ਸੋ ਨਤੀਜੇ ਦੇ ਤੌਰ ਦੇ ਉੱਤੇ ਇਹ ਗੱਲ ਸਾਹਮਣੇ ਆਣੀ ਸ਼ੁਰੂ ਹੋਈ ਫਿਰ ਕਿ ਭਾਈ ਇਹ ਤਾਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ UK ਕੈਨੇਡਾ ਅਮਰੀਕਾ 'ਚ ਆਇਆ, ਇਹ ਤਾਂ ਪਾਕਿਸਤਾਨ ਪਿਛਲੇ 2 ਸਾਲ ਤੋਂ ਸੀ। ਔਰ ਇਹਦੇ 'ਚ ਉਹਨਾਂ ਨੇ ਦੁਬਈ 'ਚ ਆਪਣਾ, ਕਿਉਂਕਿ ਦੁਬਈ ਇਸ ਵੇਲੇ ਹਰ ਇੱਕ ਦੇ ਲਈ ਸੇਫ ਐਂਡ ਫ੍ਰੀ ਵੀ ਹੈ ਤੇ ਜਿਹੜੇ ਬੇਕਾਰ ਕਿਸਮ ਦੇ ਨੇ ਉਹਨਾਂ ਨੂੰ ਉੱਥੇ ਰੱਖ ਕੇ ਉਹ ਟ੍ਰੇਨਡ ਔਰ ਹਾਇਰ ਕਰਦੇ ਨੇ, ਉਹਨਾਂ ਦਾ ਪਾਕਿਸਤਾਨ ਹੋਣਾ ਜਾਣਾ ਜਾਂ ਅਫਗਾਨਿਸਤਾਨ ਹੋਣਾ ਜਾਣਾ, ਉਹ ਕੋਈ ਵੀ ਉੱਥੇ ਇਸ ਕਿਸਮ ਦੇ ਬਥੇਰੇ ਮਿਲ ਜਾਂਦੇ ਨੇ। ਫਿਰ ਇਹ ਵੀ ਆਇਆ ਕਿ ਭਾਈ ਉਹਨਾਂ ਦੀ ਜਿਹਨਾਂ ਨੂੰ ਕਰਨ ਵਾਲਾ ਉਹਨਾਂ ਨੂੰ ਕਿਵੇਂ, ਉਹਨਾਂ ਨੇ ਕਿਹਾ ਵੀ ਤੁਸੀਂ ਕਾਫਰਾਂ ਨੂੰ ਮਾਰਨਾ, ਉਹਨਾਂ ਦੀ ਉਹ ਜਿਹੜੀ ਜਿਹਾਦੀ ਮਾਈਂਡ ਸੈਟ ਹੈ ਉਹਨੂੰ ਵੀ ਵਰਤਣ ਦੀ ਕੋਸ਼ਿਸ਼ ਕੀਤੀ ਗਈ। ਸੋ ਇਹਨਾਂ ਹਾਲਾਤਾਂ 'ਚ ਜਦੋਂ ਵੀ ਕਿਤੇ ਕੋਈ ਘਟਨਾ ਹੁੰਦੀ ਹੈ, ਜਦੋਂ ਤੱਕ ਉਸ ਦੀ ਤਹਿ ਤੱਕ ਪਹੁੰਚ ਕੇ ਉਸ ਦੀਆਂ ਸਾਰੀਆਂ ਪਰਤਾਂ ਨੂੰ ਨਹੀਂ ਦੇਖਿਆ ਜਾਂਦਾ, ਉਦੋਂ ਤੱਕ ਕਿਸੇ ਦੇ ਉੱਤੇ ਵੀ। ਔਰ ਇੱਕ ਗੱਲ ਤਾਂ ਰਹੇਗੀ ਕਿ ਭਾਈ ਭਾਰਤ ਨੇ ਜਿੱਥੇ ਹੁਣ ਸਾਨੂੰ ਕੋਈ ਸ਼ੱਕ ਨਹੀਂ ਹੈ ਕਿ 2015 ਤੋਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਇਹਨਾਂ ਪਿਛਲੇ 9 ਸਾਲ 'ਚ ਵਾਪਰੀਆਂ ਨੇ, ਇਹਨਾਂ ਦੇ ਪਿੱਛੇ ਕੌਣ ਹੈ, ਕੌਣ ਸੌਦਾ ਸਾਧ ਨੂੰ ਪ੍ਰੋਟੈਕਟ ਕਰਦਾ ਹੈ, ਜਿਹਦੇ ਚੇਲਿਆਂ ਰਾਹੀਂ ਕਰਵਾਈਆਂ ਗਈਆਂ। ਔਰ ਉਸੇ ਨੂੰ ਜਿਹੜਾ 6 ਵਾਰੀ ਪੈਰੋਲ ਦੇਣ ਵਾਲਾ BJP ਦੀ ਟਿਕਟ ਦੇ ਉੱਤੇ ਉਹਨੂੰ MLA ਖੜਾ ਕੀਤਾ ਗਿਆ। ਜੇ ਤੁਸੀਂ ਉੱਥੋਂ ਦੀਆਂ ਡਿਵੈਲਪਮੈਂਟਸ ਦੇਖੋ ਤੇ ਬਾਰ-ਬਾਰ ਸਾਨੂੰ ਇਹ ਕਰਨ ਦੀ ਇਸ ਲਈ ਅਸੀਂ ਜਦੋਂ ਇਹ ਗੁਟਕਾ ਸਾਹਿਬ ਦੀ ਜਿਹੜੀ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਦੇ ਬਾਹਰ ਘਟਨਾ ਹੋਈ, ਉਸ ਦੇ ਪਹਿਲੇ ਐਪੀਸੋਡਸ ਦੇ ਵਿੱਚ ਹੀ ਮੈਂ ਕਿਹਾ ਸੀ ਕਿ ਭਾਈ ਕਰਨ ਵਾਲਾ ਸਿੰਘ ਨਾਂ ਦਾ ਹੋਏ, ਕੁਮਾਰ ਨਾਂ ਦਾ ਹੋਏ ਜਾਂ ਮੁਹੰਮਦ ਨਾਂ ਦਾ ਹੋਏ, ਕੋਈ ਭੁਲੇਖਾ ਨਾ ਖਾਇਓ। ਪਰ ਇਹ ਉਹਨਾਂ ਦੀ ਲੜਾਈ ਹੈ ਜਿਹੜੀ ਬਾਹਰ ਤੱਕ ਉਹਨਾਂ ਨੇ ਉਹ ਲੈ ਆਏ ਨੇ। ਉਹਨਾਂ ਨੇ ਸਿੱਖ ਕੌਮ ਦੇ ਉੱਤੇ ਵੀ ਅਟੈਕ ਹੈ ਔਰ ਸਿੱਖ ਸਕ੍ਰਿਪਚਰ ਦੇ ਉੱਤੇ, ਸਾਡੇ ਇਟਰਨਲ ਗੁਰੂ ਦੇ ਉੱਤੇ ਵੀ ਅਟੈਕ ਹੈ। ਔਰ ਤੁਸੀਂ ਦੇਖੋਗੇ ਕਿ ਵੀ ਕਿਉਂਕਿ ਹੁਣ ਜਿਹੜੀ ਇਨੀਸ਼ੀਅਲ ਅਸੀਂ ਇਨਵੈਸਟੀਗੇਸ਼ਨ ਦੀ ਗੱਲ ਕਰਾਂਗੇ ਕਿ ਵੀ ਇਸੇ ਪੀਰੀਅਡ 'ਚ ਪਿਛਲੇ ਕੁਝ ਹਫ਼ਤਿਆਂ ਤੋਂ ਅਗੇਨ ਇਹ ਕੁਝ ਦੇਰ ਥੋੜਾ ਜਿਹਾ ਬਰੀਦਰ ਹੁੰਦਾ ਹੈ। ਸੋਸ਼ਲ ਮੀਡੀਆ ਦੇ ਉੱਤੇ ਇੱਕ ਐਕਟੀਵਿਟੀ ਖੜੀ ਕਰ ਦਿੱਤੀ ਜਾਂਦੀ ਹੈ, ਕੋਈ ਮੁਸਲਮਾਨੀ ਸ਼ਕਲੋ ਸੂਰਤ ਵਾਲੇ ਗੁਰੂ ਸਾਹਿਬਾਨ ਜਾਂ ਗੁਰਬਾਣੀ ਬਾਰੇ ਅਨਾਪ ਸ਼ਨਾਪ ਬੋਲ ਰਹੇ ਹੁੰਦੇ ਨੇ। ਇਸੇ ਤਰ੍ਹਾਂ ਕੋਈ ਸਿੱਖ ਸ਼ਕਲੋ ਸੂਰਤ ਵਾਲੇ ਜਿਹੜੇ ਨੇ ਉਹ ਨਬੀ ਮੁਹੰਮਦ ਔਰ ਕੁਰਾਨ ਮਜੀਦ ਬਾਰੇ ਜਿਹੜਾ ਉਹ ਕੁਛ ਨਾ ਕੁਛ ਅਨਾਪ ਸ਼ਨਾਪ ਕਹਿ ਰਹੇ ਹੁੰਦੇ ਨੇ। ਫਿਰ ਸ਼ੁਰੂ ਹੋ ਜਾਂਦਾ ਇੱਕ ਦੂਜੇ ਨੂੰ ਜਿਹੜਾ ਚੈਲੰਜ ਲਾਈਨ। ਸ਼ੁਰੂ ਕਰਨ ਵਾਲਾ ਕੌਣ ਹੈ, ਕਿੱਥੋਂ ਆਇਆ, ਉਹਦੀ ID ਕੀ ਹੈ, ਪਰ ਫਿਰ ਰੀਅਲ ਕਰੈਕਟਰ ਸਾਹਮਣੇ ਆ ਜਾਂਦੇ ਨੇ। ਹੁਣ ਲੱਗਦਾ ਸਾਡੇ ਨਬੀ ਨੂੰ ਮਾੜਾ ਕਹਿ ਰਹੇ ਹੋ, ਕਹਿੰਦੇ ਸਾਡੇ ਗੁਰੂਆਂ ਦੇ ਉੱਤੇ ਕਹਿ ਰਹੇ। ਉਹ ਫਿਰ ਚੈਲੰਜਸ ਤੱਕ ਪਹੁੰਚਦੇ ਕਿਸ ਹੱਦ ਤੱਕ ਪਹੁੰਚਦਾ ਹੈ, ਉਸ ਦਾ ਨਤੀਜਾ ਅਸੀਂ ਦੇਖਦੇ ਹਾਂ। ਔਰ ਅਸੀਂ ਇੱਕ ਸੈਗਮੈਂਟ ਆ ਜਿਹੜੀ ਅਪੀਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ ਸ਼੍ਰੋਮਣੀ ਕਮੇਟੀ ਨੂੰ, ਸਿੱਖ ਸੰਸਥਾਵਾਂ ਨੂੰ, ਜਦੋਂ ਫਿਰ ਸਾਡੇ ਵਾਲੇ ਪ੍ਰਵੋਕ ਹੁੰਦੇ ਨੇ ਉਸ ਕਿਸਮ ਤੋਂ, ਫਿਰ ਅਸੀਂ ਇਹ ਰਿਅਲਾਈਜ਼ ਨਹੀਂ ਕਰਦੇ ਕਿ ਭਾਈ ਅਸੀਂ ਤਾਂ ਇੱਥੇ ਬੈਠੇ ਗੱਲ ਕਰ ਸਕਦੇ ਹਾਂ, ਪਰ ਜਿਹੜੇ ਸਾਡੇ ਵੀਰ ਭੈਣਾਂ ਮਾਈਨੋਰਿਟੀ 'ਚ ਨੇ, ਉਹ ਪਾਕਿਸਤਾਨ ਹੋਏ, ਉਹ ਮਲੇਸ਼ੀਆ ਹੋਏ, ਉਹ ਦੂਸਰੇ ਮੁਲਕ ਹੋਣ, ਉੱਥੋਂ ਦੀ ਕਰਾਊਡ ਦੇ ਵਿੱਚ ਇੱਕ ਤਬਕਾ ਤਾਂ ਅਜੇ ਵੀ ਹੈ ਜਿਹੜਾ ਕਿ ਹਰ ਚੀਜ਼ ਉਹਨਾਂ ਨੇ ਨਫ਼ਰਤ ਦੇ ਨਾਲ ਹੀ ਦੇਖਣੀ ਹੈ। ਔਰ ਪਿਛਲੇ ਦਿਨਾਂ 'ਚ 2-3 ਦਿਨ ਪਹਿਲਾਂ ਮੈਂ ਦੁਬਈ ਤੋਂ ਨਾਸਰ ਢਿੱਲੋਂ ਜਿਹੜੇ ਪੰਜਾਬੀ ਯੂਟਿਊਬਰ ਜਿਹਨੇ ਬਾਕੀਆਂ ਦੇ ਨਾਲ ਕਾਫੀ ਐਫਰਟ ਕੀਤਾ ਕਿ ਭਾਈ ਜਿਹੜੇ ਜਿਨ੍ਹਾਂ ਪਿੰਡਾਂ 'ਚੋਂ ਗਏ ਉਹਨਾਂ ਨੂੰ ਵਾਪਸ ਮਿਲਾਇਆ ਜਾਏ, ਉਹਨਾਂ ਨੂੰ ਜਿਹੜਾ ਉਹ ਆਪਸੀ ਭਾਵੇਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਉਹ ਰਾਹ ਹੋਰ ਵੀ ਪੱਧਰਾ ਕੀਤਾ। ਪਰ ਉਹ ਜਿਹੜੀ ਇੰਟਰਵਿਊ 'ਚ ਲੰਬਾ ਚੌੜਾ ਸੀ, ਪਰ ਉਹਦੇ ਜਿਹੜੀ ਇੱਕ ਗੱਲ ਉਹਨੇ ਕਹੀ, ਕਹਿੰਦਾ ਵੀ ਜਦੋਂ ਅਸੀਂ ਇਸ ਕਿਸਮ ਦਾ ਕੁਝ ਕਰਦੇ ਹਾਂ ਤੇ ਜੇ ਕੋਈ ਘਟਨਾ ਵਾਪਰ ਜਾਏ, ਜਿਵੇਂ ਨਨਕਾਣਾ ਸਾਹਿਬ 'ਚ ਇੱਕ ਸਿੱਖ ਬੱਚੀ ਦਾ ਮਾਮਲਾ ਸੀ, ਤੇ ਕਹਿੰਦੇ ਫਿਰ ਸਾਨੂੰ ਸਭ ਤੋਂ ਜ਼ਿਆਦਾ ਟ੍ਰੋਲਿੰਗ ਸਾਡੇ ਸਿੱਖ ਭਰਾਵਾਂ ਵੱਲੋਂ ਹੁੰਦੀ ਹੈ ਕਿ ਭਾਈ ਤੁਸੀਂ ਇਹ ਕਰ ਰਹੇ ਹੋ। ਹਾਲਾਂ ਉਹਨੇ ਕਿਹਾ ਕਿ ਬਈ ਮੈਂ ਇਸ ਗੱਲ ਦਾ ਜਾਮਨ ਹੈ ਵੀ ਇਸ ਸਾਰੇ ਦੀ ਬੈਕਗਰਾਉਂਡ ਕੀ ਹੈ। ਕਹਿੰਦੇ ਫਿਰ ਹੁੰਦਾ ਇਹ ਹੈ ਕਿ ਜਦੋਂ ਅਸੀਂ ਉਧਰਲਾ ਪੱਗ ਇਧਰਲੇ ਕਹਿਣ ਲੱਗ ਜਾਂਦੇ ਨੇ, ਮਤਲਬ ISI ਵਾਲੇ ਕਿ ਇਹ ਤਾਂ ਰਾਹ ਦਾ ਬੰਦਾ ਹੈ, ਤੇ ਜੇ ਅਸੀਂ ਕੁਝ ਹੋਰ ਇਧਰੋਂ ਕਰਦੇ ਹਾਂ ਤੇ ਉਹ ਦੂਜੇ ਸ਼ੁਰੂ ਕਰ ਦਿੰਦੇ ਨੇ ਵੀ ਇਹ ਤਾਂ ISI ਦਾ ਬੰਦਾ ਹੈ। ਉਹ ਕਹਿੰਦਾ ਕਈ ਵਾਰ ਤਾਂ ਜੀ ਕਰਦਾ ਵੀ ਛੱਡੋ ਪਰੇ, ਪਰ ਸਾਨੂੰ ਇਹ ਹੁੰਦਾ ਹੈ ਕਿ ਭਾਈ
ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਉਹ 47 ਤੋਂ ਪਹਿਲਾਂ ਦਾ ਦੌਰ ਦੇਖਿਆ ਹੋਇਆ ਹੈ, ਅਸੀਂ ਕਿਵੇਂ ਇੱਕ ਦੂਜੇ ਨਾਲ ਪਿਆਰ ਕਰਦੇ ਹਾਂ, ਔਰ ਦੂਸਰੇ ਅਸੀਂ ਤਾਂ ਸ਼ਾਇਦ ਉਹਨਾਂ ਦੀਆਂ ਦੁਆਵਾਂ ਹੀ ਲੈ ਰਹੇ ਹਾਂ ਜੇ ਕੋਈ ਪੁਰਾਣੇ ਵਿਛੜਿਆਂ ਨੂੰ ਆਪਸ ਮਿਲਾ ਦਿੰਦੇ। ਮੈਂ ਇਸ ਲਈ ਇਹ ਕਹਿ ਰਿਹਾ ਕਿ ਵੀ ਇਸ ਗੱਲ ਦਾ ਸਾਨੂੰ, ਇਹ ਬੜੀ ਅਜੇ ਫ੍ਰੈਜਲ ਔਰ ਟੈਂਡਰ ਇਸ਼ੂ ਹੈ। ਹੁਣ ਹੋਇਆ ਇਹ ਹੈ ਵੀ ਇਸ ਘਟਨਾ ਤੋਂ ਬਾਅਦ ਮੈਂ ਜਿਹਨੂੰ ਕਿਹਾ ਕਿ ਵੀ ਸਾਡੀਆਂ ਜੇ ਪ੍ਰਾਪਤੀਆਂ ਕਹਿਣਾ ਹੋਏ ਤਾਂ ਜਿਹੜੀ ਯਕਜਹਿਤੀ ਸੋਲੀਡੈਰਿਟੀ ਸਿੱਖ ਜਥੇਬੰਦੀਆਂ ਨੇ, ਸਿੱਖ ਗੁਰਦੁਆਰਿਆਂ ਨੇ ਸਪੌਂਟੇਨੀਅਸ ਆਸਟ੍ਰੇਲੀਆ ਭਰ 'ਚ ਦਿਖਾਈ, ਉਹਦਾ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ 10 ਸਤੰਬਰ ਨੂੰ ਜਿਹੜਾ ਇਸ ਦੇ ਉੱਤੇ 10 ਸਤੰਬਰ ਤਾਂ ਅੱਜ ਹੈ, 8 ਸਤੰਬਰ ਨੂੰ ਮਾਰਚ ਜਿਹਨੂੰ ਉਹਨਾਂ ਨੇ ਨਾਂ ਵੀ ਦਿੱਤਾ ਨੈਸ਼ਨਲ ਅਵੇਅਰਨੈਸ ਮਾਰਚਿਸ, ਇਹ ਆਲਮੋਸਟ 4 ਥਾਵਾਂ ਤੇ ਵੱਡੇ ਮਾਰਚ ਹੋਏ ਔਰ ਇੱਕ ਥਾਂ ਤੇ ਸਿਡਨੀ ਦੇ ਨਿਊ ਸਾਊਥ ਵੇਲ ਗੁਰਦੁਆਰਾ ਸਾਹਿਬ 'ਚ ਇਕੱਠੇ ਹੋ ਕੇ ਅਰਦਾਸ ਹੋਈ, ਜਿਨ੍ਹਾਂ ਦੇ ਵਿੱਚ 8 ਸਤੰਬਰ ਨੂੰ ਮਾਰਚ ਹੋਏ ਵੱਡੇ। ਉਹਨਾਂ ਦੇ ਵਿੱਚ ਜਿਹੜਾ ਉਹ ਨੈਸ਼ਨਲ ਅਵੇਅਰਨੈਸ ਮਾਰਚ, ਜਿਵੇਂ ਮੈਂ ਕਿਹਾ 10 ਸਤੰਬਰ ਨੂੰ ਹੀ ਹੋਏ ਨੇ, ਕਿਉਂਕਿ ਸਾਡੇ ਆਸਟ੍ਰੇਲੀਆ ਅੱਗੇ ਹੈ 16 ਘੰਟੇ, ਮੈਨੂੰ 8 ਦਾ ਭੁਲੇਖਾ ਸੀਗਾ। ਪਹਿਲਾ ਮੈਲਬਰਨ 'ਚ, ਔਰ ਜਿਉਂ-ਜਿਉਂ ਅਸੀਂ ਗੱਲਬਾਤ ਕਰ ਰਹੇ ਹਾਂ ਦਰਸ਼ਕ ਦੇਖ ਸਕਦੇ ਨੇ ਸਾਡੇ ਤੱਕ ਇਹ ਸਾਰੀਆਂ ਹੀ ਪਿਕਚਰਸ, ਕੁਸ਼ਤੀਆਂ ਪਹੁੰਚੀਆਂ ਨੇ, ਕੁਸ਼ਤੀਆਂ ਨਹੀਂ ਨੇ, ਜਿਹੜੀਆਂ ਨੇ ਅਸੀਂ ਸਾਂਝੀਆਂ ਕਰ ਰਹੇ ਹਾਂ। ਸਭ ਤੋਂ ਪਾਵਰਫੁਲ ਜਿਹੜਾ ਮੈਲਬਰਨ ਫੈਡਰੇਸ਼ਨ ਸਕੁਅਰ ਫੁੱਟ ਮਾਰਚ ਸੀ ਟੂ ਵਿਕਟੋਰੀਆ ਸਟੇਟ ਲਾਇਬ੍ਰੇਰੀ, ਔਰ ਇਹਦੇ 'ਚ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ, ਜਦੋਂ ਤੁਸੀਂ ਕਰਾਊਡ ਦੇਖਦੇ ਹੋ, ਔਰ ਸਾਡੇ ਵੀਰ ਕਹਿ ਰਹੇ ਸੀ ਕਿ ਈਵਨ ਕਿਸਾਨੀ ਮੋਰਚੇ ਵੇਲੇ ਵੀ ਉੱਥੇ ਬਹੁਤ ਵੱਡੇ ਮਾਰਚ ਹੋਏ, ਪਰ ਇਹ ਰਿਕਾਰਡ ਬੀਟ ਸੀ, ਉਹਦੇ ਨਾਲੋਂ ਦੁੱਗਣੀ ਤਿੱਗਣੀ ਸੰਗਤ ਔਰ ਛੋਟੇ ਛੋਟੇ ਬੱਚੇ, ਔਰ ਵੈਰਾਗ ਦੇ ਵਿੱਚ ਕਈਆਂ ਦੀਆਂ ਅੱਖਾਂ 'ਚੋਂ ਅਥਰੂ ਰੋ ਰਹੇ ਸੀ। ਔਰ ਦੂਸਰਾ ਉਹਨਾਂ ਨੇ, ਔਰ ਇਹ ਮੈਲਬੌਰਨ ਦੇ ਵਿੱਚ ਸਭ ਤੋਂ ਵੱਡਾ ਪਾਵਰਫੁਲ, ਵੈਸੇ ਪਾਪੂਲੇਸ਼ਨ ਵੀ ਹੁਣ 1.5-2 ਲੱਖ ਸਿੱਖ ਮੈਲਬੌਰਨ 'ਚ ਰਹਿੰਦਾ ਹੈ, ਪਰ ਉੱਥੇ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਜਾਂ ਸਾਡੇ ਛਾਉਣੀ ਨਿਹੰਗਾਂ ਵਾਲੇ ਵੀਰ ਨੇ ਔਰ ਦੂਸਰੇ ਨੇ, ਉਹਨਾਂ ਨੇ ਇਸ ਦੇ ਵਿੱਚ ਬਹੁਤ ਐਫਰਟ ਕੀਤਾ। ਫਿਰ ਹਾਬਰਟ ਤਸਮਾਨੀਆ ਪਾਰਲੀਮੈਂਟ ਹਾਊਸ ਲੌਨਸ ਦੇ ਵਿੱਚ, ਹਾਲਾਂ ਉੱਥੇ ਅਜੇ ਇੱਕ ਗੁਰਦੁਆਰਾ ਬਣਿਆ, ਬਹੁਤ ਥੋੜੀ ਸਿੱਖ ਆਬਾਦੀ ਹੈ, ਪਰ ਜਿਵੇਂ ਉਹਨਾਂ ਨੇ ਰਿਸਪੌਂਡ ਕੀਤਾ ਜਿਹੜਾ ਸਪੌਂਟੇਨੀਅਸਲੀ ਰਿਮਾਰਕੇਬਲ ਹੈ। ਬ੍ਰਿਸਬੇਨ ਕੁਈਨਜ਼ਲੈਂਡ ਤੋਂ ਉਹਨਾਂ ਨੇ ਪਾਰਲੀਮੈਂਟ ਹਾਊਸ ਫਰੰਟ ਤੱਕ ਆਏ, ਇਹ ਵੀ ਰਿਮਾਰਕੇਬਲ ਹੈ ਕਿਉਂਕਿ ਬ੍ਰਿਸਬੇਨ 'ਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੀ ਪਈਆਂ ਸੀ। ਤੇ ਸਿਡਨੀ ਨਿਊ ਸਾਊਥ ਵੇਲਸ ਦੇ ਗੁਰਦੁਆਰਾ ਸਾਹਿਬ ਗਲੈਨਵੁੱਡ ਦੇ ਵਿੱਚ ਵੀ ਇਕੱਠੇ ਹੋ ਕੇ ਸੰਗਤ ਨੇ ਅਰਦਾਸ ਕੀਤੀ। ਹੁਣ ਇਹ ਤਾਂ ਸੰਗਤ ਦੀ ਯਕਜਹਿਤੀ, ਔਰ ਉਹਦੇ 'ਚ ਇਸ ਦੇ ਉੱਤੇ ਉਹਨਾਂ ਨੇ, ਮੈਂ ਦੇਖ ਰਿਹਾ ਸੀ ਕਿ ਸਿੱਖ ਗੁਰਦੁਆਰਾ ਕੌਂਸਲ ਆਫ ਵਿਕਟੋਰੀਆ, ਉਹਨਾਂ ਦਾ ਵੀ ਕਮੈਂਟ ਹੈ, ਉਹਨਾਂ ਨੇ ਵੀ ਡਿਮਾਂਡ ਕੀਤਾ ਕਿ ਭਾਈ ਜਿਹੜਾ ਬੰਦਾ ਇਸ ਮਾਮਲੇ 'ਚ ਫੜਿਆ ਗਿਆ, ਹੁਣ ਇਹ ਦਬਾਅ ਸੀ ਸਿੱਖ ਸੰਗਤਾਂ ਦਾ, ਗੁਰਦੁਆਰਾ ਕਮੇਟੀਆਂ ਦੇ ਨਾਲ ਮਿਲ ਕੇ ਸੰਗਤਾਂ ਨੇ ਕੀਤਾ ਕਿ ਪੁਲਿਸ ਫੋਰਸ, ਉਹਨਾਂ ਨੇ ਆਪਣੇ ਸੈੱਲ, IT ਸੈੱਲ ਜਿਹੜੇ ਉਹ ਸਾਰੇ ਨੂੰ ਦੇਖਦੇ ਨੇ, ਔਰ ਬਹੁਤ ਨੇੜੇ ਜੇ ਜਾ ਕੇ ਉੱਥੇ, ਕਿਉਂਕਿ ਗੁਰਦੁਆਰੇ ਦੇ ਤਾਂ CCTV ਕੈਮਰੇ ਦੀ ਪਕੜ 'ਚ ਨਹੀਂ ਸੀ, ਡਿਸਟੈਂਸ ਤੋਂ ਉਹਨਾਂ ਨੇ ਇਮੇਜ ਕੈਪਚਰ ਕੀਤਾ, ਉਹਨਾਂ ਨੂੰ ਲੀਡਸ ਵੀ ਪ੍ਰੋਵਾਈਡ ਹੋਈਆਂ, ਔਰ ਇਵੈਂਚੁਅਲੀ ਇੱਕ 20 ਸਾਲ ਦਾ ਲੜਕਾ ਜਿਹੜਾ ਸਟੂਡੈਂਟ ਹੈ, ਉਬਰ ਵੀ ਚਲਾਉਂਦਾ ਹੈ, ਪਾਕਿਸਤਾਨੀ ਮੂਲ ਦਾ ਹੈ, ਉਸ ਨੂੰ ਫੜਿਆ, ਉਸ ਨੂੰ ਇਨੀਸ਼ੀਅਲੀ ਚਾਰਜ ਕੀਤਾ, ਔਰ ਅਜੇ ਡੀਟੇਲ ਜਿਹੜੀ ਹੈ ਐਮਰਜ ਹੋਏਗੀ ਕਿ ਕੀ ਉਹਨਾਂ ਨੇ ਸੈਕਸ਼ਨ ਲਾਏ ਨੇ, ਕੀ ਹੋਰ ਲੱਗਣਗੇ। ਪਰ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਕੋਈ ਬਲੈਸਫੇਮੀ ਐਕਟ ਤਾਂ ਹੈ ਨਹੀਂ, ਸੋ ਇਹ ਇੱਕ ਲੌਂਗ ਟਰਮ ਗੋਲ ਵੀ ਹੋਏਗਾ ਕਿ ਭਾਈ ਇਸ 'ਚ ਬਾਕੀ ਧਾਰਮਿਕ ਜਥੇਬੰਦੀਆਂ ਨੂੰ, ਉਹ ਈਸਾਈ ਹੋਣ, ਹਿੰਦੂ ਹੋਣ, ਮੁਸਲਮਾਨ ਹੋਣ, ਯਹੂਦੀ ਹੋਣ, ਦੂਜੇ ਇੱਕ ਲੌਬੀ ਫੈਡਰਲ ਲੈਵਲ ਦੇ ਉੱਤੇ ਹੋਏ, ਜਿਹਦੇ ਥੱਲੇ ਹੋਏ ਕਿ ਭਾਈ ਇਸ ਕਿਸਮ ਦਾ ਜਿਹੜਾ ਹੈ ਉਹ ਐਕਟ ਹੋਏ ਜਿਹਦੇ 'ਚ ਸਟ੍ਰਿੰਜੈਂਟ ਪਨਿਸ਼ਮੈਂਟਸ ਹੋਣ। ਔਰ ਇਹ ਜਿਹੜੀ ਇਹਨਾਂ ਨੇ ਗੁਰਦੁਆਰਾ ਕੌਂਸਲ ਵਿਕਟੋਰੀਆ ਦਾ, ਉਹਨਾਂ ਨੇ ਮੰਗਾਂ ਕੀਤੀਆਂ ਨੇ ਕਿ ਜਿਹੜੇ ਬੰਦੇ ਫੜੇ ਗਏ ਨੇ, ਜਿਹੜਾ ਬੰਦਾ ਫੜਿਆ ਗਿਆ ਪਰਸਨ, ਉਸ ਨੂੰ ਜਿਹੜੀਆਂ ਜੋ ਵੀ ਪੈਨਲਟੀਜ਼ ਲਾਈਆਂ ਉਹਦੇ 'ਚ ਹਾਰਸ਼ ਇਨਕਲੂਡਿੰਗ ਸੈਕਸ਼ਨ 77 ਵੀ ਲਾਇਆ ਜਾਏ, ਉਹਨੂੰ ਘੱਟੋ ਘੱਟ 15 ਸਾਲਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਬਾਕੀਆਂ ਦੇ ਲਈ ਉਹ ਇਹ ਸਬਕ ਹੋਏ, ਕਿਉਂਕਿ ਹਾਲ ਦੀ ਘੜੀ ਉਹਨਾਂ ਨੇ ਸੈਕਸ਼ਨ 80 ਲਾਇਆ, ਜਿਹਦੇ ਥੱਲੇ ਕੋਈ ਬਹੁਤੀ ਲੰਬੀ ਚੌੜੀ ਸਜ਼ਾ ਨਹੀਂ ਹੁੰਦੀ, ਸ਼ਾਇਦ 2 ਸਾਲ ਦੀ ਜਾਂ 3 ਸਾਲ ਦੀ ਹੁੰਦੀ ਹੈ। ਫਿਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਪੋਲੀਟੀਕਲ ਲੀਡਰਸ ਨੂੰ ਇਹ ਕਹਿੰਦੇ ਆ ਕਿ ਸਿੱਖ ਕਮਿਊਨਿਟੀ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕਰਨ। ਇਹ ਕੀਤਾ ਵੀ ਆ ਉਹਨਾਂ ਨੇ ਅੱਡ-ਅੱਡ ਥਾਵਾਂ ਦੇ ਉੱਤੇ, ਜਿਵੇਂ ਅਸੀਂ ਦੇਖਿਆ ਸੀ ਕਿ ਡੇਵਿਡ ਸ਼ੂਬਰਿਜ ਸੈਨੇਟਰ ਦੀ ਸਟੇਟਮੈਂਟ, 4 ਮੈਂਬਰਸ ਆਫ ਪਾਰਲੀਮੈਂਟ,
ਬਾਅਦ 'ਚ ਇਹ ਵੀ ਸਾਹਮਣੇ ਆਇਆ ਵੀ ਉਹਨਾਂ ਦੇ ਪ੍ਰੋਮੀਨੈਂਟ ਕੈਨਿੰਗ ਵੇਲ ਗੁਰਦੁਆਰੇ 'ਚ ਵੀ ਜਿਹੜੇ ਆਫੀਸ਼ੀਅਲਸ ਔਰ ਦੂਸਰੇ ਗਏ ਨੇ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇੱਕ ਲੈਜਿਸਲੇਸ਼ਨ ਲਿਆਂਦਾ ਜਾਏ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਸੈਂਕਟਿਟੀ ਨੂੰ ਕਬੂਲਿਆ ਜਾਏ ਔਰ ਇਹ ਜਿਹੜੇ ਨੇ ਇਸ ਦੇ ਉੱਤੇ ਹੋਏ ਕਿ ਵੀ ਇਹ ਇਸ ਦੇ ਸਖਤ ਕਾਨੂੰਨੀ ਜਿਹੜੇ ਨੇ ਉਹ ਸਰੋਕਾਰ ਹੋਣਗੇ ਜੇ ਕੋਈ ਬੇਅਦਬੀ ਕਰੇਗਾ। ਔਰ ਫਿਰ ਉਹਨਾਂ ਨੇ ਕਿਹਾ ਕਿ ਕ੍ਰੀਏਟ ਸਾਈਬਰ ਫਲੈਗ ਸਿਸਟਮਸ ਟੂ ਜਿਓ ਪਲਾਟ ਪਰਪੀਟ੍ਰੇਟਰਸ ਵਾਈਲ ਦੇ ਯੂਜ਼ ਸੋਸ਼ਲ ਮੀਡੀਆ ਟੂ ਇਨਸਾਈਟ ਹੇਟਰਡ ਕਿ ਵੀ ਇਸ ਦੇ ਉੱਤੇ ਕਿਉਂਕਿ ਹੇਟਰਡ ਦੀ ਸ਼ੁਰੂਆਤ ਤਾਂ ਸੋਸ਼ਲ ਮੀਡੀਆ ਤੋਂ ਹੀ ਹੁੰਦੀ ਹੈ ਵੀ ਇਸ ਦੇ ਉੱਤੇ ਵੀ ਜਿਹੜਾ ਹੈ ਉਹ ਕੀਤਾ ਜਾਏ। ਆਸਟ੍ਰੇਲੀਅਨ ਸਿੱਖ ਕੌਂਸਲ ਨੇ ਜਿਹੜੀ ਹੈ ਬੜੀ ਡੀਟੇਲ ਸਟੇਟਮੈਂਟ ਇਸ ਦੇ ਉੱਤੇ ਜਾਰੀ ਕੀਤੀ ਹੈ ਔਰ ਉਹਨਾਂ ਨੇ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਕੰਡੈਮਸ desecration of Guru Granth Sahib and demands urgent action. National awareness marches held in major cities. So ਉਹਨਾਂ ਨੇ ਪੂਰਾ ਵੇਰਵਾ ਦਿੱਤਾ ਹੈ ਕਿ ਭਾਈ ਕਿਵੇਂ ਜੋ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਦੇ ਬਾਹਰ ਹੋਇਆ ਇਸ ਦੇ ਤੋਂ ਸਿੱਖ ਕਮਿਊਨਿਟੀ ਜਿਹੜੀ ਹੈ ਉਹਨਾਂ ਨੇ ਇਸ ਨੂੰ ਜਿਹੜਾ ਇਹ ਬਲੈਟੈਂਟ ਐਕਟ ਹੈ ਸੈਕਰੀਲੇਜ ਦਾ ਔਰ ਇਹ ਘਟਨਾ 29 ਅਗਸਤ 2024 ਤੋਂ ਉਹਨਾਂ ਨੇ ਸਾਰੀ ਦਿੱਤਾ ਵੀ ਇਹਨੇ ਕਿਵੇਂ ਸ਼ੌਕ ਵੇਵਸ ਸਾਰੇ ਪਾਸੇ ਭੇਜੀਆਂ ਇਸ ਦੀ ਕੰਡੈਮਨੇਸ਼ਨ ਹੈ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਇਸ ਕਿਸਮ ਦਾ ਪਾਰਟ ਜਿਹੜਾ ਹੁੰਦਾ ਹੈ ਜਦੋਂ ਵੀ ਕਿਤੇ ਤੇ ਇਹ ਜਿਹੜਾ ਸਾਡੇ ਲਈ 10 times ਦਾ ਇੰਟੈਂਸਿਟੀ ਆਫ ਅ ਕੋਲਡ ਬਲੱਡਡ ਮਰਡਰ ਇਨ ਦਾ ਹਾਰਟਸ ਆਫ ਦਾ ਸਿਕਸ ਕਿ ਕੋਈ ਕਿਸੇ ਦਾ ਵੈਸੇ ਕਤਲ ਹੋਏ ਉਸ ਨਾਲੋਂ ਵੀ 10 ਗੁਣਾ ਜ਼ਿਆਦਾ ਸਾਡੇ ਉੱਤੇ ਅਸੀਂ ਇਸ ਦਾ ਅਸਰ ਕਬੂਲਦੇ ਆ ਜਾਂ ਸਾਡੇ ਹਿਰਦੇ ਬਲੁੰਦਰੇ ਜਾਂਦੇ ਨੇ। ਫਿਰ ਉਹਨਾਂ ਨੇ ਜਿਹੜਾ ਡਿਸਾਈਸਿਵ ਐਕਸ਼ਨ ਜਿਹੜੀ ਵੈਸਟ ਆਸਟ੍ਰੇਲੀਆ ਪੁਲਿਸ ਦਾ ਉਸ ਦਾ ਜ਼ਿਕਰ ਕੀਤਾ ਔਰ 5 ਵਾਈਜ਼ ਕੰਟਰੀਜ਼ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਭਾਈ ਸਾਡੇ ਲਈ ਕਿਵੇਂ ਹਾਲਾਤ ਨੇ ਸਾਡੇ ਹੋਮਲੈਂਡ ਪੰਜਾਬ 'ਚ ਕੀ ਹੋ ਰਿਹਾ ਜਾਂ ਇਸ ਨੂੰ ਉਹਦੇ ਨਾਲ ਲਿੰਕ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਅੱਜ ਇਹ ਜਿਹੜਾ ਟੁਡੇ ਸਿੱਖਸ ਆਫ ਆਲ ਏਜਸ ਵੈਦਰ ਏਬਲ ਟੂ ਵਾਕ ਔਰ ਨਾਟ flooded the streets of Australia's major cities ਕਿ ਆਸਟ੍ਰੇਲੀਆ ਭਰ ਦੀਆਂ ਸੜਕਾਂ ਦੇ ਉੱਤੇ ਹਜ਼ਾਰਾਂ ਸਿੱਖ ਨਿਕਲੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਹ ਜਿਹੜਾ ਇਹ ਟੋਟਲ ਜਿਹੜੀ ਹੈ ਹਜ਼ਾਰਾਂ ਦੀ ਗੈਦਰਿੰਗ ਦਾ ਉਹਨਾਂ ਨੇ ਜ਼ਿਕਰ ਕੀਤਾ ਵੀ ਮੈਲਬਰਨ ਦੇ ਵਿੱਚ 10,000 ਤੋਂ ਜ਼ਿਆਦਾ ਸਿੱਖਾਂ ਨੇ ਔਰ ਇਸੇ ਤਰ੍ਹਾਂ ਸਿਡਨੀ ਬ੍ਰਿਸਬੇਨ ਹੈਬਰਟ ਔਰ ਇਹ ਹਮੇਸ਼ਾ ਲਈ ਸਿੱਖਾਂ ਦੇ ਇਤਿਹਾਸ 'ਚ ਦਿਨ ਇੱਕ ਉਕਰਿਆ ਗਿਆ ਕਿ ਨੈਸ਼ਨਲ ਡੇ ਆਫ ਜਸਟਿਸ ਦੇ ਤੌਰ ਤੇ ਅਸੀਂ ਇਸ ਨੂੰ ਦੇਖਦੇ ਹਾਂ ਔਰ ਇਸ ਦੀਆਂ ਫਿਰ ਉਹਨਾਂ ਨੇ ਕਮਿਊਨਿਟੀ ਲੀਡਰਸ ਦੇ ਅੱਡ ਉਹਨਾਂ ਨੇ ਕੋਟਸ ਦਿੱਤੀਆਂ ਨੇ। ਅਭਿਜੋਤ ਸਿੰਘ ਨੇ ਕੁਝ ਕਿਹਾ ਹੈ, ਫਿਰ ਸਿਮਰਪ੍ਰੀਤ ਕੌਰ ਦੀ ਕੋਟ ਹੈ ਔਰ ਸਾਹਿਬਜੋਤ ਸਿੰਘ ਉਹਨਾਂ ਨੂੰ ਦੀ ਕੋਟ ਦਿੱਤੀ ਔਰ ਕਨਕਲੂਜਨ 'ਚ ਉਹਨਾਂ ਨੇ ਜਿਹੜੀਆਂ ਮੰਗਾਂ ਕੀਤੀਆਂ ਨੇ ਕਿ ਵੀ ਅਸੀਂ ਨੈਸ਼ਨਲ ਬਾਡੀ ਯੂਨਾਈਟਿਡ ਦੇ ਤੌਰ ਤੇ ਇਹ ਮੰਗ ਕਰਦੇ ਕਿ ਇੱਕ ਪਬਲਿਕ ਇਨਕੁਆਇਰੀ ਇਸ ਦੇ ਉੱਤੇ ਬਣਾਈ ਜਾਏ ਇਸ ਹਮਲੇ ਦੇ ਬਿਹਾਈਂਡ ਕੌਣ ਹੈ। ਇਹ ਬੜਾ ਜ਼ਰੂਰੀ ਹੈ ਤਾਂ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੈਂਕਟਿਟੀ ਹੈ ਉਹ ਕਾਇਮ ਰਹੇ ਔਰ ਫਿਊਚਰ ਦੇ ਵਿੱਚ ਵੀ ਇਸ ਕਿਸਮ ਦੇ ਕਿਸੇ ਵੀ ਮਾੜੀ ਘਟਨਾ ਤੋਂ ਬਚਾਅ ਹੋ ਸਕੇ। ਫਿਰ ਨੰਬਰ 2 ਦੇ ਉੱਤੇ ਮੰਗ ਹੈ ਇੰਟਰੋਡਿਊਸ 6 ਸਪੈਸੀਫਿਕ ਲੈਜਿਸਲੇਸ਼ਨ ਜਿਵੇਂ ਪਹਿਲੀ ਜਿਹੜੀ ਕਮੇਟੀ ਦੀ ਮੰਗ ਵੀ ਸੀ ਕਿ ਭਾਈ ਇਸ ਦੇ ਉੱਤੇ ਜਿਹੜੀ ਹੈ ਲੈਜਿਸਲੇਸ਼ਨ ਹੋਏ। ਫਿਰ ਸੀ ਕਿ ਡਾਇਰੈਕਟਿਵ ਟੂ ਆਸਟ੍ਰੇਲੀਅਨ ਪੋਲੀਟੀਸ਼ੀਅਨ ਕਿ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਭਾਈ ਇਸ ਘੜੀ ਸਿੱਖਾਂ ਦੇ ਨਾਲ ਖਲੋਣ ਕੰਡੈਮ ਕਰਨ ਇਸ ਸੀਨਸ ਕ੍ਰਾਈਮ ਨੂੰ ਔਰ ਸਾਈਬਰ ਫਲੈਗ ਸਿਸਟਮ ਨੈਸ਼ਨਲ ਸਾਈਬਰ ਸਿਕਿਉਰਿਟੀ ਏਜੰਸੀ ਨੂੰ ਜਿਹੜਾ ਸਾਈਬਰ ਫਲੈਗ ਸਿਸਟਮ ਕ੍ਰੀਏਟ ਕਰਨ ਦੇ ਲਈ ਔਰ ਪਬਲਿਕ ਰਿਲੀਜ਼ ਆਫ ਇਨਵੈਸਟੀਗੇਸ਼ਨ ਰਿਪੋਰਟ ਕਿ ਵੀ ਜਿਹੜੀ ਵੀ ਹੁਣ ਤੱਕ ਕਾਫੀ ਕੁਛ ਅਜੇ ਉਹਨਾਂ ਨੇ ਘੁੱਟਿਆ ਹੋਇਆ ਹੈ ਸ਼ਾਇਦ ਉਹ ਉਹਦੇ ਪਿਛੋਕੜ ਨੂੰ ਵੀ ਦੇਖਣਾ ਚਾਹੁੰਦੇ ਨੇ ਔਰ ਅਸੀਂ ਇਹ ਸਮਝਦੇ ਹਾਂ ਕਿ ਭਾਈ ਈਵਨ ਇਹ ਜਿਹੜਾ ਕਲਪਰੇਟ ਫੜਿਆ ਭਾਵੇਂ ਜ਼ਾਹਰਾ ਤੌਰ ਦੇ ਉੱਤੇ ਇਹ ਲੱਗੇਗਾ ਕਿ ਜੋ ਸੋਸ਼ਲ ਮੀਡੀਆ ਤੇ ਨਫ਼ਰਤ ਚੱਲ ਰਹੀ ਸੀ ਜਾਲੀ ਕਿਸਮ ਦੀ ਸਿੱਖ ਔਰ ਮੁਸਲਮਾਨੀ ਸ਼ਕਲੋ ਸੂਰਤ ਵਾਲਿਆਂ ਦਾ ਉਹਦਾ ਪ੍ਰਭਾਵ ਇਸ ਨੇ ਕਬੂਲਿਆ ਹੋਏ ਔਰ ਇਹਨੇ ਜਿਹੜਾ ਉਹ ਆਪਣੀ ਨਫ਼ਰਤ ਦਾ ਇਜ਼ਹਾਰ ਕੀਤਾ। ਪਰ ਬਹੁਤ ਵਾਰ ਇਹ ਹੁੰਦਾ ਜਿਵੇਂ ਅਸੀਂ ਤਾਲਿਬਾਨ ਦੇ ਹਵਾਲੇ ਨਾਲ ਗੱਲ ਕੀਤੀ ਕਿ ਇੰਡੀਅਨ ਏਜੰਸੀਆਂ ਨੇ ਕਿਵੇਂ ਉਹਨਾਂ ਨੂੰ ਵਰਤਿਆ ਕਿ ਇਸ ਦੇ ਉੱਤੇ ਵੀ ਇਸਦਾ ਪਿਛੋਕੜ ਇਸ ਦਾ ਸਾਰਾ ਕਿ ਭਾਈ ਇਹਦੇ ਇੰਡੀਅਨ ਕੌਂਸੂਲੇਟ ਜਾਂ ਦੂਜਿਆਂ ਦੇ ਨਾਲ ਕਿਸ ਲੈਵਲ ਤੇ ਕੋਈ ਰਾਬਤਾ ਜਾਂ ਕੋਈ ਰਿਹਾ ਹੋਏ ਕਿ ਨਫ਼ਰਤ ਨੂੰ ਹੀ ਉਹਨਾਂ ਨੇ ਵਰਤਿਆ ਹੋਏ ਔਰ ਇਸ ਦੇ ਨਾਲ ਅਸੀਂ ਸਮਝਦੇ ਹਾਂ ਕਿ ਜਿੱਥੇ ਸੋਲੀਡੈਰਿਟੀ ਦੇ ਨਾਲ ਸਿੱਖ ਸੰਗਤਾਂ ਸਿੱਖ ਗੁਰਦੁਆਰੇ ਸਿੱਖ ਜਥੇਬੰਦੀਆਂ ਇਕੱਠੇ ਹੋਏ ਨੇ ਉੱਥੇ ਮੌਕਾ ਹੁੰਦਾ ਹੈ ਕਿ ਲੌਂਗ ਟਰਮ ਤੁਸੀਂ ਇੱਕ ਨਾ ਇੱਕ ਐਪੈਕਸ ਬਾਡੀ
ਜਿਹੜੀ ਹੈ ਉਹ ਕ੍ਰੀਏਟ ਕਰੋ, ਭਾਵੇਂ ਉਹਦੇ 5 ਨੁਮਾਇੰਦੇ ਹੋਣ। ਜਿਵੇਂ 5 ਥਾਵਾਂ ਤੇ ਜਿੱਥੇ ਪਾਵਰਫੁਲ ਇਹ ਹੋਇਆ ਪ੍ਰੋਟੈਸਟ ਹੋਏ ਨੇ ਜਾਂ ਗੈਦਰਿੰਗਸ ਹੋਈਆਂ ਨੇ, ਉਹਨਾਂ 'ਚੋਂ ਹੋਏ ਜਾਂ ਥਰੂ ਆਊਟ, ਤਾਂ ਕਿ ਬੇਸ਼ੱਕ ਤੁਹਾਡੀ ਇੱਕ ਸ਼ਾਰਟ ਜਿਹੜੀ ਹੈ ਟੀਮ ਹੋਏ, ਬਰੀਫ ਲੈਵਲ ਦੇ ਉੱਤੇ ਗੱਲ ਹੋਏ। ਜਦੋਂ ਕੋਈ ਵਾਕਿਆ ਇਕੱਲਾ ਹੀ ਨਹੀਂ ਕਿ ਵੀ ਇਸ ਬੇਦਬੀ ਨਾਲ ਤਾਂ ਗੁਰੂ ਕਰੇ ਕਦੇ ਨਾ ਵਾਪਰੇ, ਲੇਕਿਨ ਕੋਈ ਵੀ ਕ੍ਰਾਈਸਿਸ ਦਾ ਟਾਈਮ ਹੈ, ਜਦੋਂ ਕਮਿਊਨਿਟੀ ਸਾਡੀਆਂ ਇੱਥੇ ਗਰੋ ਹੋ ਰਹੀਆਂ ਨੇ, ਬਹੁਤ ਸਾਰੀਆਂ ਪ੍ਰੋਬਲਮਸ ਵੀ ਉਹਦੇ ਨਾਲ ਨੇ, ਬਹੁਤ ਸਾਰੇ ਜਿਹੜੇ ਨੇ ਉਹ ਨੈਗੇਟਿਵ, ਕਿਤੇ ਐਕਸੀਡੈਂਟ ਹੁੰਦਾ ਹੈ ਕਿਸੇ ਦਾ, ਕੋਈ ਹੈ ਉਸ ਦੀ ਡੈੱਡ ਬਾਡੀ ਭੇਜਣ ਦੇ ਲਈ ਕੋਈ ਪ੍ਰਬੰਧ ਨਹੀਂ ਹੈ। ਸੋ ਜਦੋਂ ਤੱਕ ਉਹ ਦੂਜਾ ਹੁੰਦਾ ਹੈ, ਸੋ ਤੁਹਾਡੇ ਕੋਲ ਇਸ ਕਿਸਮ ਦਾ ਇੱਕ ਆਪਣਾ ਨੈਟਵਰਕ ਹੋਣਾ ਚਾਹੀਦਾ ਜਿਹੜਾ ਆਲ ਪਾਵਰਫੁਲ ਹੋਏ, ਕਿਉਂਕਿ ਜਿਸ ਤੇਜ਼ੀ ਨਾਲ ਆਸਟ੍ਰੇਲੀਆ 'ਚ ਸਿੱਖਾਂ ਦੀ ਗਿਣਤੀ ਵਧੀ ਹੈ ਔਰ ਉਹਨਾਂ ਦਾ ਪ੍ਰਭਾਵ ਹੈ, ਔਰ ਜਿਵੇਂ ਹਿੰਦੂ ਤਵੀਆਂ ਨੇ ਉੱਥੇ ਪੂਰੀ ਖਾਲਿਸਤਾਨ ਰੈਫਰੈਂਡਮ ਦੇ ਵੇਲੇ ਨੈਗੇਟਿਵਿਟੀ ਕੀਤੀ ਹੈ, ਸੋ ਉਹਦੇ ਲਈ ਜ਼ਰੂਰੀ ਹੈ ਕਿ ਤੁਹਾਡਾ ਇੱਕ ਐਪੈਕਸ ਨੈਟਵਰਕ ਹੋਏ। ਔਰ ਉਸ ਦੇ ਨਾਲ ਤੁਸੀਂ ਜਿਹੜਾ ਪੋਲੀਟੀਕਲ ਲੌਬੀ ਦੇ ਲਈ ਵੀ, ਜਿਵੇਂ ਜੇ ਆਸਟ੍ਰੇਲੀਆ ਲੈਵਲ ਤੇ ਕੋਈ ਫੈਡਰਲ ਲੈਜਿਸਲੇਸ਼ਨ ਕਰਾਣਾ ਤੇ ਉਹਦੇ ਲਈ ਤੁਹਾਨੂੰ ਬਾਕੀ ਕਮਿਊਨਿਟੀਜ਼ ਨੂੰ ਵੀ ਨਾਲ ਲੈਣਾ ਪਏਗਾ, ਤਾਂ ਕਿ ਕਿਉਂਕਿ ਕੋਈ ਐਕਸਕਲੂਸਿਵ ਨਹੀਂ ਕਦੇ ਵੀ ਹੋਏਗਾ ਕਿ ਵੀ ਉਹ ਸਿਰਫ ਇੱਕ ਧਰਮ ਨੂੰ ਮਾਨਤਾ ਦੇਣ ਵਾਲੇ। ਇਹਦੇ ਬਾਵਜੂਦ ਕਿ ਜਿਹੜੀਆਂ ਕ੍ਰਿਸਚੀਅਨ ਕੰਟਰੀਜ਼ ਨੇ, ਜਾਂ ਇੱਥੇ ਵੀ ਪ੍ਰੈਜ਼ੀਡੈਂਟ ਭਾਵੇਂ ਬਾਈਬਲ ਤੇ ਹੱਥ ਰੱਖ ਕੇ ਸਹੁੰ ਚੁੱਕਦਾ, ਪਰ ਜਦੋਂ ਲਾਅ ਦਾ ਬੇਸਿਸ ਹੁੰਦਾ ਉਹਦਾ ਇੱਕ ਡਿਫਰੈਂਟ ਕ੍ਰਾਈਟੇਰੀਆ। ਪਰ ਅਸੀਂ ਸ਼ਲਾਘਾ ਵੀ ਕਰਦੇ ਹਾਂ ਸਿੱਖ ਸੰਗਤ ਦੀ, ਔਰ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਜਿਵੇਂ ਇਸ ਮੁੱਦੇ ਦੇ ਉੱਤੇ ਇਕਜੁੱਟਤਾ ਦਾ ਜਿਹੜਾ ਉਹ ਪ੍ਰਗਟਾਵਾ ਸਾਡੀਆਂ ਸਿੱਖ ਸੰਗਤਾਂ ਨੇ, ਵੀਰਾਂ ਭੈਣਾਂ ਨੇ ਕੀਤਾ। ਬਿਲਕੁਲ ਜੀ, ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ, ਦੋਸਤਾਂ ਨੇ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ, ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ, ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅਤੇ ਹੋਰ ਸਿੱਖ ਸਿਆਸੀ ਧਿਰਾਂ ਨੂੰ ਸਾਵਧਾਨ ਕਰਦਿਆਂ ਜ਼ੋਰਦਾਰ ਅਪੀਲ ਕੀਤੀ ਗਈ ਹੈ ਕਿ ਇਸ ਵਿੱਚ ਕਿਹਾ ਗਿਆ ਹੈ ਕਿ ਕੁਝ ਸਿੱਖੀ ਰੂਪ ਅਤੇ ਕੁਝ ਮੁਸਲਮਾਨੀ ਭੇਖ ਵਾਲੇ ਨਿੰਦਕਾਂ ਵੱਲੋਂ ਦੋਵਾਂ ਧਰਮਾਂ ਦੇ ਪੈਗੰਬਰਾਂ, ਗੁਰੂਆਂ ਅਤੇ ਧਾਰਮਿਕ ਵਿਸ਼ਵਾਸਾਂ ਤੇ ਸੋਸ਼ਲ ਮੀਡੀਆ ਰਾਹੀਂ ਹਮਲੇ ਕੀਤੇ ਜਾ ਰਹੇ ਨੇ ਅਤੇ ਨਫ਼ਰਤ ਫੈਲਾਈ ਜਾ ਰਹੀ ਹੈ। ਸੋ ਉਹਨਾਂ ਅਨੁਸਾਰ ਇਸ ਦਾ ਅਸਰ ਪਾਕਿਸਤਾਨ ਵਿੱਚ ਵਸਦੀ ਸਿੱਖ ਕੌਮ ਤੇ ਬੁਰੀ ਤਰ੍ਹਾਂ ਪੈ ਰਿਹਾ ਹੈ। ਸੋ ਇਸ ਤੋਂ ਪਹਿਲਾਂ ਕਿ ਹਾਲਾਤ ਹੱਥੋਂ ਨਿਕਲ ਜਾਣ ਜਾਂ ਵਿਗੜ ਜਾਣ, ਇਹਨਾਂ ਅਨਸਰਾਂ ਨੂੰ ਨੱਥ ਪਾਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸੈਗਮੈਂਟ 'ਚ ਵੇਰਵੇ ਨਾਲ ਦੱਸਿਆ ਕਿ ਵੀ ਕਿਵੇਂ ਜਿਹੜਾ ਇੰਟੈਲੀਜੈਂਸ ਨੈਟਵਰਕ ਹੈ ਭਾਰਤੀ ਏਜੰਸੀਆਂ ਦਾ, ਉਹ ਕੰਮ ਕਰਦਾ ਹੈ। ਕਿਵੇਂ ਉਹਨਾਂ ਨੇ ਜਿਹੜੇ ਸਾਬਕਾ ਤਾਲਿਬਾਨ ਜਾਂ ਦੂਸਰੇ ਨੇ ਉਹਨਾਂ ਨੂੰ ਮਿਲੀਅਨਸ ਆਫ ਡਾਲਰਸ ਦੇ ਕੇ
ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੇ ਉੱਤੇ ਗੁਰਦੁਆਰਿਆਂ ਤੇ ਉਹ ਕਾਬਲ ਹੋਏ, ਜਲਾਲਾਬਾਦ ਹੋਏ, ਜਾਂ ਬਾਅਦ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਤੋਂ ਲੈ ਕੇ ਕਸ਼ਮੀਰੀ ਐਕਟਿਵਿਸਟ, ਉਹਨਾਂ ਨੂੰ ਨਿਸ਼ਾਨਾ ਬਣਾਇਆ, ਐਲੀਮੀਨੇਟ ਕੀਤਾ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, CIA ਦੀ ਇੱਕ ਪ੍ਰੋਮੀਨੈਂਟ ਪਰਸਨੈਲਿਟੀ ਬਿਸਾਰਾ ਜਿਹੜੀ ਇਨਵੋਲਵ ਵੀ ਸੀ ਉੱਥੇ ਵੀ, ਔਰ ਜਿਹਨੇ ਬਗਦਾਦ ਦੀ ਜਦੋਂ ਅਟੈਕ ਹੋਇਆ ਸੀ ਉਸ ਨੂੰ ਕੇਸ ਨੂੰ ਵੀ ਉਹਨੇ ਇਨਵੈਸਟੀਗੇਟ ਕੀਤਾ ਸੀ। ਉਹਨੇ ਪਿਛਲੇ ਦਿਨਾਂ 'ਚ ਇਹ ਇੰਕਸ਼ਾਫ ਕੀਤਾ ਸੀ ਔਰ ਉਹਨੂੰ ਬਹੁਤ ਟਰੋਲ ਕੀਤਾ ਗਿਆ ਸੀ। ਫਿਰ ਉਹਨੇ ਕਿਹਾ ਸੀ ਕਿ ਵੀ ਇਹ ਟਰੋਲ ਕਰਨ ਵਾਲੇ ਜੇ ਕੋਈ ਕੰਮ ਕਰ ਸਕਦੇ ਨੇ ਤਾਂ ਇਹ ਕਰਨ, ਵੀ ਆਪਣੀ ਹਕੂਮਤ, ਆਪਣੀਆਂ ਏਜੰਸੀਆਂ ਨੂੰ ਕਹਿਣ ਕਿ ਦਹਿਸ਼ਤਗਰਦ ਲੋਕਾਂ ਦੇ ਨਾਲ ਤਾਲਮੇਲ ਰੱਖ ਕੇ ਉਹਨਾਂ ਨੂੰ ਪੈਸੇ ਦੇ ਕੇ ਦਹਿਸ਼ਤਗਰਦੀ ਮਤ ਕਰਵਾਓ। ਸੋ ਇਹ ਪਿਛੋਕੜ ਬੜਾ ਜ਼ਰੂਰੀ ਸਮਝਣਾ ਜ਼ਰੂਰੀ ਹੈ ਕਿ ਜਿਹੜੀ ਸੋਸ਼ਲ ਮੀਡੀਆ ਦੀਆਂ ਬਹੁਤ ਵਾਰ ਡਿਬੇਟਸ ਨੇ, ਜਦੋਂ ਹੁਣ ਮੈਂ ਵੀ ਕਿਸੇ ਨੂੰ ਆਪਣੇ ਸਾਡੇ 2-3 ਵੀਰ ਇਸ ਕਿਸਮ ਦੇ ਨੇ, ਜਦੋਂ ਮੈਂ ਉਹਨਾਂ ਨੂੰ ਕੋਈ ਸਟੋਰੀ ਭੇਜਦਾ ਤਾਂ ਉਹ ਮੈਨੂੰ ਵਾਪਸ ਭੇਜ ਦੇਣਗੇ ਜੀ ਕਿ ਇਹ ਸਿੱਖ ਕੁੜੀਆਂ ਦੀ ਗਰੂਮਿੰਗ ਕੀਤੀ ਫਲਾਂ ਪਾਕਿਸਤਾਨੀਆਂ ਨੇ, UK ਦੀ ਕੋਈ ਕਹਾਣੀ, ਕੋਈ ਦੂਜੀ, ਔਰ ਇਸ ਹਵਾਲੇ ਨਾਲ ਕੋਈ ਹੋਰ ਇਸ ਕਿਸਮ ਦਾ। ਔਰ ਕੁਛ ਤਾਂ ਜਿਹੜੇ ਨੇ ਉਹ ਵਰਬਲੀ ਅਬਿਊਜ਼ ਵੀ ਕਰਦੇ ਨੇ ਉਹਨਾਂ ਸਿੱਖਾਂ ਨੂੰ ਜਿਹੜੇ ਸਾਂਝਾਂ ਦੀ ਗੱਲ ਕਰਦੇ ਨੇ ਜਾਂ ਦੂਜੇ ਕਰਦੇ ਨੇ। ਸੋ ਸਾਨੂੰ, ਜਿਵੇਂ ਮੈਂ ਕਿਹਾ ਵੀ ਇਹ ਸਾਡੀ ਜਿਹੜੀ ਸਬੰਧਾਂ ਦੀ ਕੁੜਿੱਤਣ ਹੈ, 47 ਦਾ ਪਾਗਲਪਨ ਦਾ ਦੌਰ, ਜਿੱਥੇ ਦੋਵੇਂ ਪਾਸਿਓਂ ਜਿਹੜਾ ਉਹ ਬਿਲਕੁਲ ਵਹਿਸ਼ੀਪਣਾ ਦਿਖਾਇਆ, ਔਰ ਜੂਨ 84 ਤੋਂ ਬਾਅਦ ਸਾਡੀ ਸੋਚ ਵੀ ਬਦਲਾਅ ਆਇਆ। ਜ਼ਾਹਰ ਹੈ ਉਹਨਾਂ ਦੇ ਬਜ਼ੁਰਗ ਵੀ ਤੁਰ ਗਏ ਜਿਨ੍ਹਾਂ ਨੇ ਸਫ਼ਰ ਕੀਤਾ ਸੀ 47 'ਚ ਦੋਵੇਂ ਪਾਸੇ, ਔਰ ਇੱਕ ਘੱਟੋ ਘੱਟ ਕਨਸਟੀਚੁਐਂਸੀ ਐਸੀ ਆਈ ਜਿਨ੍ਹਾਂ ਨੇ ਕਿਹਾ ਕਿ ਭਾਈ ਛੱਡੀਏ ਨਫ਼ਰਤ ਤਾਂ ਕੀ ਹੈ, ਉਦੋਂ ਕੀ ਸੀ ਕੀ ਨਹੀਂ, ਇਹ ਸਾਂਝਾਂ ਨੇ। ਜੇ 2 ਜਰਮਨੀ ਇਕੱਠੇ ਹੋ ਸਕਦੇ ਨੇ, 2 ਵੀਅਤਨਾਮ ਹੋ ਸਕਦੇ ਨੇ, ਦੂਜੇ ਹੋ ਸਕਦੇ ਨੇ, ਤੇ ਅਸੀਂ ਤਾਂ ਉਹਨਾਂ ਮੁਲਕਾਂ ਦੀਆਂ ਹੱਦਾਂ 'ਚ ਰਹਿੰਦੇ ਹਾਂ, ਅਸੀਂ ਕਿਉਂ ਨਹੀਂ ਆਪਸ ਦੇ ਵਿੱਚ ਜਿਹੜਾ ਮੇਲ ਮਿਲਾਪ ਪਿਆਰ ਕਰ ਸਕਦੇ? ਸਾਡੇ ਗੁਰਧਾਮ ਨੇ, ਉਹਨਾਂ ਦੀਆਂ ਮੁਕੱਦਸ ਥਾਵਾਂ ਨੇ, ਕਿੰਨੇ ਇੱਧਰੋਂ ਉਜੜ ਕੇ ਉੱਧਰ ਗਏ, ਕਿੰਨੇ ਉੱਧਰੋਂ ਉਜੜ ਕੇ ਆਏ। ਸੋ ਇਸ ਸਾਰੇ ਨੇ, ਔਰ ਪਾਕਿਸਤਾਨ ਦਾ ਜਿਹੜਾ ਖਾਸ ਤੌਰ ਤੇ ਜੈਸਚਰ ਸੀ ਜਦੋਂ 2019 'ਚ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ, ਕਰਤਾਰਪੁਰ ਸਾਹਿਬ ਕੋਰੀਡੋਰ ਨੇ ਕਿੰਨੇ ਵਿਛੜਿਆਂ ਨੂੰ ਮਿਲਾਇਆ। ਔਰ ਇਹ ਸਾਰੇ ਪੀਰੀਅਡ ਦੇ ਵਿੱਚ ਜਿੰਨੀ ਇੱਜ਼ਤ, ਮੁਹੱਬਤ, ਔਰ ਪਾਕਿਸਤਾਨ ਨੇ ਕੁਝ ਮਾਮਲਿਆਂ 'ਚ ਸਰਕਾਰੀ ਤੌਰ ਤੇ ਐਕਸਟਰਾ ਮਾਈਲ ਜਾ ਕੇ ਐਕੋਮੋਡੇਟ ਕਰਨ ਦੀ ਲਾਈਨ ਹੁੰਦੀ ਹੈ, ਜਿਹੜੇ ਯਾਤਰੂ ਆਉਂਦੇ ਨੇ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਹੁੰਦਾ। ਹੁਣ ਇਹਨਾਂ ਹਾਲਾਤਾਂ 'ਚ ਜੇ ਸਾਨੂੰ ਲੱਗਦਾ ਹੈ ਵੀ ਇਹ ਸਾਂਝਾ, ਔਰ ਅਸੀਂ ਜਦੋਂ ਖਾਸ ਤੌਰ ਤੇ ਮੈਂ ਇਹ ਕਹਿੰਦਾ ਕਿ ਭਾਈ ਸਾਡੇ ਭਵਿੱਖ ਦੇ ਵੀ ਖਾਲਿਸਤਾਨ ਔਰ ਪਾਕਿਸਤਾਨ ਦੇ ਰਿਸ਼ਤੇ ਇਵੇਂ ਹੀ ਹੋਣਗੇ ਜਿਵੇਂ ਅਮਰੀਕਾ ਕੈਨੇਡਾ ਦੇ ਨੇ, ਵੀ ਆ ਤਾਰ-ਤੂਰ ਕੋਈ ਨਹੀਂ ਹੋਏਗੀ, ਇੰਡੀਪੈਂਡੈਂਟ ਮੁਲਕ, ਪਰ ਸਾਡਾ ਵਪਾਰ, ਆਣ ਜਾਣ, ਇੱਕ ਦੂਜੇ ਦੇ ਨਾਲ ਜੋ ਸਾਡੀਆਂ ਸਾਂਝਾਂ ਨੇ ਉਹ ਬਰਾਬਰ, ਜਿਵੇਂ ਅਮਰੀਕਾ ਕੈਨੇਡਾ ਇੱਕ ਫਰੈਂਡਲੀ ਮੁਲਕਾਂ ਵਾਂਗ ਨੇ। ਹੁਣ ਜੇ ਸਾਨੂੰ ਇਹ ਲੱਗਦਾ ਤਾਂ ਸਾਡਾ ਦੁਸ਼ਮਣ, ਉਹਨਾਂ ਨੇ ਐਵੇਂ ਨਹੀਂ, ਭਾਵੇਂ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਉੱਥੇ 10,000 ਬੰਦਾ ਰੋਜ਼ਾਨਾ ਜਾ ਸਕਦਾ, ਉਹਦਾ ਪ੍ਰਬੰਧ ਪਾਕਿਸਤਾਨ ਸਾਈਡ ਨੇ ਕੀਤਾ, ਤੇ ਇਹ ਇਧਰੋਂ 500 ਵੀ ਨਹੀਂ ਲੰਘਣ ਦਿੰਦੇ, ਇੰਨੀਆਂ ਕੁ ਪਾਸਪੋਰਟ ਦੀ ਸ਼ਰਤ ਰੱਖਤੀ, ਏਜੰਸੀਆਂ ਪਹਿਲਾਂ ਪਹੁੰਚ ਗਈਆਂ, ਪਿੱਛੋਂ ਪਹੁੰਚ ਗਈਆਂ, ਜਦੋਂ ਕੋਈ ਹੋ ਕੇ ਆਉਂਦਾ ਉਹਨਾਂ ਨੂੰ ਉੱਥੋਂ ਦੇਗ ਤੱਕ ਨਹੀਂ ਲਿਆਣ ਦਿੰਦੇ, ਮਿੱਟੀ ਤੱਕ ਨਹੀਂ ਲਿਆਣ ਦਿੰਦੇ। ਸੋ ਇਹ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਸਾਰਾ, ਔਰ ਸੋਸ਼ਲ ਮੀਡੀਆ ਜਿਹੜਾ ਜਿਹਦੇ ਤੇ ਉਹ ਐਕਸਪਰਟ ਨੇ, ਉਹਨਾਂ ਦੀ ਜੇ ਐਕਸਪਰਟੀਜ਼ ਹਿੰਦੂ ਤਵੀਆਂ ਦੀ ਦੁਨੀਆ 'ਚ IT ਸੈਕਟਰ ਹੈ, ਉਹਦੇ 'ਚੋਂ ਹੀ ਕਿੰਨਾ ਰੈਵਨਿਊ ਉਹ ਬਣਾ ਰਹੇ ਨੇ, IT ਸੈਕਟਰ 'ਚੋਂ ਕਿੱਥੇ ਕੀ ਬੈਠੇ ਹੋਏ ਨੇ ਸਾਰੇ ਪਾਸੇ। ਉੱਥੇ ਉਹਨਾਂ ਦੇ ਲਈ ਹੁਣ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਆ ਗਈ, ਤੁਸੀਂ ਪ੍ਰੋਵੋਕੇਸ਼ਨ ਕਿਤੇ ਵੀ ਜਾਲੀ ਨਾਵਾਂ ਥੱਲੇ ਸ਼ੁਰੂ ਕਰ ਦਿਓ, ਜਾਲੀ IDs ਥੱਲੇ, ਫਿਰ ਅਸਲੀ ਨਾਵਾਂ ਤੇ ਅਸਲੀ IDs ਵਾਲੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਣ ਆ ਜਾਂਦੇ ਨੇ। ਜਿਹੜਾ ਵਰਤਾਰਾ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰਤਾ ਨਾਲ ਦੇਖ ਰਹੇ ਹਾਂ, ਜਿਹਦੇ 'ਚ ਕੋਈ ਜਿਹੜਾ ਸਿਰ ਫਿਰਿਆ ਬੈਠ ਕੇ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਸਾਹਿਬਾਨ ਦੇ ਖਿਲਾਫ ਬਕੜਵਾਦ ਕਰ ਰਿਹਾ, ਤੇ ਕੋਈ ਪੱਗ ਬੰਨ੍ਹ ਕੇ ਔਰ ਸਿੱਖੀ ਸਰੂਪ ਵਾਲਾ ਜਿਹੜਾ ਉਹ ਮੁਸਲਮਾਨਾਂ ਨੂੰ ਔਰ ਕੁਰਾਨ ਮਜੀਦ ਨੂੰ ਔਰ ਨਬੀ ਮੁਹੰਮਦ ਦੇ ਖਿਲਾਫ ਕਹਿ ਰਿਹਾ। ਹੁਣ ਉਹਨੂੰ ਕਰਨ ਵਾਲੇ ਇਨੀਸ਼ੀਏਟ ਕਿੱਥੋਂ ਹੋਇਆ ਉਹ ਤੁਹਾਨੂੰ ਕਦੇ ਸੋਰਸ ਨਹੀਂ ਮਿਲ, ਪਰ ਜਿਹੜੇ ਆਪਸ ਸੱਚਮੁੱਚ ਉਲਝ ਰਹੇ ਨੇ ਤੁਹਾਨੂੰ ਹੋਏਗਾ ਜੀ ਆ ਉਹਦੇ ਨਾਲ ਲਾਈਵ ਡਿਬੇਟ ਕਰ ਰਿਹਾ, ਆ ਜਰਮਨੀ 'ਚ ਬੈਠਾ, ਉੱਥੇ ਬੈਠਾ। ਸੋ ਜਿਹਨੂੰ ਅਸੀਂ ਉਹ ਦੁਆਬੇ 'ਚ ਕਹਿੰਦੇ ਆ ਕਿ ਚਿੰਗੜੀ ਛੇੜਨਾ, ਛਿੰਗੜੀ ਛੇੜਨਾ ਵੀ ਕਹਿੰਦੇ ਨੇ, ਕਿ ਵੀ ਕਿਸੇ ਨੇ ਬਸ ਛਿੰਗੜੀ ਛੇੜ ਦਿੱਤੀ ਹੈ, ਬਾਕੀ ਫਿਰ ਉਹ ਜਿਹਨੂੰ ਆਮ ਪੰਜਾਬੀ 'ਚ ਕਹਿਣਗੇ ਕਿ ਵੀ ਪਿੰਡ ਨੂੰ ਅੱਗ ਲਾ ਕੇ ਕੁੱਤਾ, ਪਿੰਡ ਨੂੰ ਲੱਗੀ ਅੱਗ ਕੁੱਤਾ ਰੂੜੀਆਂ ਤੇ, ਵੀ ਉਹਦਾ ਤਾਂ ਉਹਨਾਂ ਆਪਣਾ ਕੰਮ ਕਰਤਾ। ਸੋ ਇਸ ਦਾ ਫਰਦਰ ਫਿਰ ਕੀ ਹੁੰਦਾ ਹੈ, ਉਹ ਅੱਜ ਜਦੋਂ ਮੈਂ ਇਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੈਸ ਰਿਲੀਜ਼ ਦੇਖੀ ਤਾਂ ਮੈਨੂੰ ਲੱਗਾ ਵੀ ਆਲਰੇਡੀ ਪਾਕਿਸਤਾਨ ਵਿੱਚ ਜਿਹੜੇ ਸਿੱਖ ਨੇ ਉਹ ਇਸ ਪ੍ਰੈਸ਼ਰ ਨੂੰ ਜਾਂ ਇਸ ਸਾਰੇ ਦੇ ਉੱਤੇ ਜੋ ਕਿੱਥੇ ਇੰਨੀ ਮੁਹੱਬਤ, ਪਿਆਰ ਜਾਂ ਉਹ
ਅਸੈਟ ਗਿਣਦੇ ਨੇ ਸਿੱਖਾਂ ਨੂੰ ਆਪਣਾ ਅੱਜ ਕੱਲ, ਉਹ ਰਿਵਰਸ ਗੇਅਰ 'ਚ ਵੀ ਲੱਗਦੇ ਆ। ਕੋਈ ਵਕਤ 47 'ਚ ਵੀ ਇਹੀ ਹੋਇਆ। ਉਦੋਂ ਵੀ ਜਦੋਂ ਤੁਸੀਂ ਬਜ਼ੁਰਗਾਂ ਨੂੰ ਪੁੱਛੋਗੇ ਉਹ ਕਹਿੰਦੇ ਨਹੀਂ, ਪਿੰਡ ਵਾਲਿਆਂ ਨੇ ਨਹੀਂ ਕਿਸੇ ਨੇ ਕਿਸੇ ਨੂੰ ਕਿਹਾ। ਹਰ ਪਿੰਡ ਦੇ ਜਿਹੜੇ ਛੱਡੇ 2-4 ਬਦਮਾਸ਼ ਸੀ ਉਹ ਆਏ, ਉਹਨਾਂ ਨੇ ਇੱਕ ਅੱਧੇ ਉਸ ਪਿੰਡ ਦੇ ਛੱਡੇ ਬਦਮਾਸ਼ ਦੇ ਕੰਜ ਕਿਹਾ, ਉਧਰ ਤਾਂ ਸਾਰੇ ਮੁਸਲਮਾਨ ਮਾਰਤੇ, ਜਾਂ ਇੱਧਰ ਕਿਹਾ ਉਧਰ ਤਾਂ ਸਾਰੇ ਸਿੱਖ ਮਾਰਤੇ ਜਿਹੜੇ। ਔਰ ਇਵੇਂ ਇਹਦੀ ਜਦੋਂ ਸ਼ੁਰੂਆਤ ਹੋਈ, ਫਿਰ ਕੌਣ ਉਸ ਨਫ਼ਰਤ ਦੀ ਅੱਗ ਦੇ ਸਾਹਮਣੇ ਕੋਈ ਨਹੀਂ ਖਲੋਂਦਾ। ਔਰ ਇਹ ਇਹਨਾਂ ਦੀ ਪ੍ਰੈਸ ਰਿਲੀਜ਼ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਜਿਹਦਾ ਉਹਨਾਂ ਨੇ ਟਾਈਟਲ ਦਿੱਤਾ ਹੈ ਇਹ ਗ੍ਰੇਵ ਸਿਚੁਏਸ਼ਨ ਵਿਚ ਡਿਮਾਂਡਸ ਇਮੀਡੀਏਟ ਐਕਸ਼ਨ, ਕਿ ਬਹੁਤ ਗੰਭੀਰ ਸਥਿਤੀ ਹੈ, ਇਸ ਦੇ ਉੱਤੇ ਇੱਕਦਮ ਕੁਝ ਕਰਨ ਦੀ ਲੋੜ ਹੈ। ਮੈਲੀਸ਼ੀਅਸ ਐਲੀਮੈਂਟਸ, ਮੈਲੀਸ਼ੀਅਸ ਗੰਦੀ ਧਾਰਨਾ ਵਾਲੇ, ਗੰਦੇ ਇਰਾਦੇ ਵਾਲੇ, impersonating as Sikhs online, ਸ਼ਕਲੋ ਸੂਰਤ ਸਿੱਖਾਂ ਵਾਲਾ ਉਹਨਾਂ ਦਾ, are found engaging in blasphemous behavior towards Muslim holy sites and holy personalities during live debates with Pakistani Muslim men in Germany. ਕਿਉਂਕਿ ਮੈਂ ਤਾਂ ਬਹੁਤਾ ਇਹਨਾਂ ਨੂੰ ਦੇਖ, ਕੋਈ ਜਰਮਨੀ ਦੇ ਵਿੱਚ ਹੋਣੇ ਨੇ ਜਿਹੜੇ ਉਹਨਾਂ ਦੇ ਨਾਲ ਇਹ ਡਿਬੇਟ ਇਸ ਕਿਸਮ ਦੀ ਸ਼ੁਰੂ ਕੀਤੀ ਉਹਨਾਂ ਨੇ। This offensive behavior has threatened to sow discord between two religious communities, ਕਿ ਬਈ ਇਹ ਜੋ ਕੁਝ ਗਾਲੀ ਗਲੋਚ ਅਨਾਪ ਸ਼ਨਾਪ ਦੋਨੋਂ ਪਾਸਿਓਂ ਹੋਇਆ, ਉਸ ਨੇ ਜਿਹੜਾ ਉਹ ਦੋਨੋਂ ਕਮਿਊਨਿਟੀਜ਼ ਦੇ ਵਿੱਚ, ਕਿਉਂਕਿ ਇਹ ਪਾਕਿਸਤਾਨ ਜਿਹਦੀ ਹੀਟ ਮਹਿਸੂਸ ਕਰ ਰਹੇ ਹੋਣਗੇ ਕਿ ਭਾਈ ਫਰਾ ਦਿੱਤਾ ਹੈ। In response to these provocations, some Pakistani men are retaliating with verbal abuse and insults against Sikhism. ਕਿ ਇਹਦੀ ਸ਼ੁਰੂਆਤ ਹੋਈ ਤੇ ਪਾਕਿਸਤਾਨੀ ਕੁਝ ਬੰਦੇ ਵੀ ਜਿਹੜੇ ਨੇ ਜ਼ਬਾਨੀ ਗਾਲੀ ਗਲੋਚ ਔਰ ਜਿਹੜੇ ਨੇ ਇਨਸਲਟ ਕਰ ਰਹੇ ਨੇ ਸਿੱਖਾਂ ਦੀ। This escalation of hostility is further exacerbating the situation, creating a toxic environment of mutual disrespect. ਕਿ ਇਸ ਸਾਰੇ ਦਾ ਨਤੀਜਾ ਹੈ ਕਿ ਬਈ ਇਹ ਬਹੁਤ ਜ਼ਹਿਰੀਲਾ ਮਾਹੌਲ ਜਿਹੜਾ ਬਣਦਾ ਜਾ ਰਿਹਾ ਔਰ ਇੱਕ ਦੂਸਰੇ ਪ੍ਰਤੀ ਬੇਸਤਕਾਰਤ ਭਾਵਨਾ ਹੈ। The individuals involved in this cycle of abuse are often uneducated and unaware of the potential consequences of their actions. ਕਿ ਅਨਪੜ੍ਹ ਕਿਸਮ ਦੇ ਜਜ਼ਬਾਤੀ ਕਿਸਮ ਦੇ ਲੋਕ ਜਿਨ੍ਹਾਂ ਨੂੰ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਉਹਨਾਂ ਦੀਆਂ ਇਹਨਾਂ ਹਰਕਤਾਂ ਦਾ ਲੌਂਗ ਟਰਮ ਕੀ ਇਫੈਕਟ ਹੋਏਗਾ। Their ignorance and lack of understanding are being exploited to fuel a broader agenda of interfaith conflict. ਕਿ ਇਹ ਲੰਬਾ ਕਿਸੇ ਦਾ ਵੱਡਾ ਏਜੰਡਾ ਹੈ ਕਿ ਵੀ ਉਹ ਦੋ ਧਰਮਾਂ ਨੂੰ ਉਹਨਾਂ ਨੇ ਲੜਾਣਾ ਹੈ ਔਰ ਇਸ ਕਿਸਮ ਦੇ ਮੂਰਖ ਜਜ਼ਬਾਤੀ ਔਰ ਘੱਟ ਪੜ੍ਹੇ ਜਿਹੜੇ ਨੇ ਉਹ ਉਸ ਜਾਲ ਦੇ ਵਿੱਚ ਫਸ ਰਹੇ ਨੇ। ਔਰ ਇਹ ਸਾਰੇ ਦਾ ਨਤੀਜਾ ਇਹ ਹੈ ਕਿ ਵੀ ਇਹ ਦੇ ਫੇਲ ਟੂ recognize that through these actions they are playing into the hands of a third party that seeks to benefit from this discord. ਕਿ ਵੀ ਇਸ ਸਾਰੀ ਬਹਿਸ ਮੁਬੈਸੇ ਜੋ ਭੁੱਲ ਜਾਂਦੇ ਨੇ ਕਿ ਉਹ ਤੀਸਰੀ ਧਿਰ ਦੇ ਹੱਥਾਂ 'ਚ ਖੇਡ ਰਹੇ ਨੇ ਜਿਹੜੇ ਇਸ ਟਕਰਾਅ ਨੂੰ ਜਿਹੜਾ ਹੈ ਉਹ ਆਪਣੇ ਮਫਾਦ ਲਈ ਵਰਤਦੇ ਨੇ। This third party is manipulating the situation to create a divide between Sikhs and Muslims, furthering their own interest. ਤੀਜੀ ਪਾਰਟੀ ਜ਼ਾਹਰ ਹੈ ਹਿੰਦੂਤਵੀ ਇੰਡੀਅਨ ਸਟੇਟ ਏਜੰਸੀਆਂ ਜਿਨ੍ਹਾਂ ਨੂੰ ਸਿੱਖਾਂ ਮੁਸਲਮਾਨਾਂ ਦੀ ਨੇੜਤਾ ਠੀਕ ਨਹੀਂ ਲੱਗਦੀ, ਰਾਦਰ ਉਹਨਾਂ ਨੂੰ ਲੱਗਦਾ ਹੈ ਵੀ ਇਹ ਤਾਂ ਇੱਕ ਦੂਜੇ ਦੇ ਗਲ ਪੈ ਰਹਿਣ ਤੇ ਦੋਨੋਂ ਹੀ ਉਹਨਾਂ ਦੇ ਐਨਮੀ ਨੇ, ਵੀ ਦੋਨੋਂ ਹੀ ਤੁਸੀਂ ਜਿਹੜੇ ਆ ਉਹ ਆਪਸ 'ਚ ਫਸੇ ਰਹੋ। ਫਿਰ ਵੀ ਅਰਜੈਂਟਲੀ ਰਿਕੁਐਸਟ, ਹੁਣ ਇਹ ਉਹਨਾਂ ਨੇ ਕਿਹਾ ਅਸੀਂ ਇਹ ਐਮਰਜੈਂਸੀ ਰੂਪ ਵਾਲੀ ਬੇਨਤੀ ਕਰਦੇ ਹਾਂ। ਰਿਕੁਐਸਟ ਦਾ ਇੰਟਰਵੈਂਸ਼ਨ ਆਫ ਦਾ ਵਰਦੀ SGPC ਅੰਮ੍ਰਿਤਸਰ, SGPC ਪ੍ਰੈਜ਼ੀਡੈਂਟ ਔਰ ਫਿਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਰਵੀ ਸਿੰਘ ਔਰ ਗੁਰਪ੍ਰੀਤ ਸਹੋਤਾ, ਹਰਮੀਤ, ਜਿਹਨਾਂ ਵਿਚਾਰਿਆਂ ਨੂੰ ਵੀ ਉਹਨਾਂ ਨੇ ਦੇਖਿਆ ਹੋਣਾ ਵੀ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਕਰਨ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਟੂ ਐਡਰੈਸ ਦਿਸ ਗਰੋਇੰਗ ਇਸ਼ੂ ਬਿਫੋਰ ਇਟ ਸਪਾਇਰਲਸ ਆਊਟ ਆਫ ਕੰਟਰੋਲ, ਤੇ ਇਸ ਤੋਂ ਪਹਿਲਾਂ ਕਿ ਬੇਕਾਬੂ ਹੋਏ ਇਹਨੂੰ ਕੰਟਰੋਲ ਕਰੋ। ਇਫ ਲੈਫਟ ਅਨਚੈਕਡ this situation will have far-reaching and devastating consequences, particularly for Sikh communities in Pakistan. ਕਿ ਵੀ ਜੇ ਇਹਨੂੰ ਨਾ ਦੇਖਿਆ ਤੇ ਸਾਡੇ ਲਈ ਮਤਲਬ ਇਹ ਹੈ ਕਿ ਭਾਈ ਸਾਡੇ ਤੇ ਹੀ ਤਰਸ ਕਰੋ ਕਿ ਵੀ ਤੁਸੀਂ ਇਸ ਕਿਸਮ ਦੇ ਜਿਹੜੀ ਹੈ ਦੁਸ਼ਮਣ ਦੀ ਤੀਸਰੀ ਧਿਰ ਦੇ ਸ਼ਰਾਰਤ ਦੇ ਵਿੱਚ ਫਸੇ ਹੋਏ ਹੋ, ਸਾਡੇ ਲਈ ਜੀਣਾ ਹਰਾਮ ਹੋ ਜਾਏਗਾ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਇਸ ਦੇ ਉੱਤੇ ਹੋਏ who may face backlash as a result of these online provocation. ਇਹ ਸੋਸ਼ਲ ਮੀਡੀਆ ਤੇ ਆਨਲਾਈਨ ਜੋ ਚੱਲ ਰਿਹਾ ਇਹਦਾ ਖਮਿਆਜ਼ਾ ਸਾਨੂੰ ਭੁਗਤਣਾ ਪਏਗਾ।
ਅਸੀਂ ਬਿਲਕੁਲ ਸਹਿਮਤ ਹੈ ਔਰ ਅਸੀਂ ਤਾਂ ਹਮੇਸ਼ਾ ਹੀ ਇਸ ਦੇ ਲਈ ਜਿਹੜਾ ਉਹ ਕੌਸ਼ਨ ਵੀ ਹੁੰਦੀ ਹੈ ਔਰ ਇਹ ਵੀ ਹੁੰਦਾ ਹੈ ਕਿ ਭਾਈ ਇਹ ਪਹਿਲਾਂ ਵਾਲੀਆਂ ਗਲਤੀਆਂ ਬਾਰ-ਬਾਰ ਨਾ ਕਰੀਏ, ਕਿਉਂਕਿ ਪਹਿਲਾਂ ਵੀ ਇਸ ਕਿਸਮ ਦੀਆਂ ਅਫਵਾਹਾਂ, ਇਸ ਕਿਸਮ ਦੀ ਨਫ਼ਰਤ, ਇਸ ਕਿਸਮ ਦਾ ਜਜ਼ਬਾਤੀ ਆਊਟਬਰਸਟ ਉਸ ਦਾ ਹੀ ਅਸੀਂ ਸ਼ਿਕਾਰ ਹੁੰਦੇ ਰਹੇ। ਹੁਣ ਘੱਟੋ ਘੱਟ ਅਸੀਂ ਤਾਂ ਘੱਟੋ ਘੱਟ ਅਕਲ ਨੂੰ ਹੱਥ ਮਾਰੀਏ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਕੈਨੇਡਾ, ਅਮਰੀਕਾ ਵਿੱਚ ਜ਼ੋਰ ਫੜ ਚੁੱਕੀ ਖਾਲਿਸਤਾਨੀ ਲਹਿਰ ਨੂੰ ਬਦਨਾਮ ਕਰਨ ਲਈ ਇਸ ਨੂੰ ਗੈਂਗਸਟਰਾਂ ਦੇ ਖਾਤੇ ਵਿੱਚ ਪਾਉਣ ਦੀ ਜਿਹੜੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਔਰ ਨਿਊਜ਼ ਇੰਡੀਆ ਅਬਰੋਡ ਵਿੱਚ ਇਸ ਸੰਬੰਧੀ ਛਪਿਆ ਇੱਕ ਆਰਟੀਕਲ ਸਥਿਤੀ ਦੀ ਗੰਭੀਰਤਾ ਨੂੰ ਬਿਆਨਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਆਪਣੀ ਇੰਡੀਆਨਾ ਫੇਰੀ ਦੇ ਦੌਰਾਨ ਇੱਕ ਗੱਲ ਜਿਹੜੀ ਕਲੋਜ਼ਲੀ ਸਾਨੂੰ ਅੰਦਰੂਨੀ ਹਲਕਿਆਂ ਤੋਂ ਵੀ ਪਤਾ ਲੱਗੀ ਕਿ ਇੰਡੀਆਨਾ ਵੀ ਜਿਹੜੇ ਪ੍ਰੋਮੀਨੈਂਟ ਗੈਂਗਸਟਰ ਇੰਡੀਅਨ ਏਜੰਸੀਆਂ ਨੇ ਉੱਥੋਂ ਕੱਢੇ ਨੇ ਔਰ ਉਹਨਾਂ ਦੀ ਪੇਰੋਲ ਤੇ ਨੇ $10,000 ਮਹੀਨੇ ਦਾ। ਉਹਨਾਂ ਚੋਂ ਇੱਕ ਦੋ ਪ੍ਰੋਮੀਨੈਂਟ ਨੂੰ ਜਿਨ੍ਹਾਂ ਦੇ ਨਾਮ ਮੈਂ ਨਹੀਂ ਲਵਾਂਗਾ, ਪਰ ਕਿਉਂਕਿ ਉਹਨਾਂ ਦੀ ਆਈਡੀ ਕੁਝ ਵੀ ਹੋ ਸਕਦੀ ਹੈ, ਉਹਨਾਂ ਨੂੰ ਮਿਲਦੇ ਨੇ। ਇੱਕ ਹੱਬ ਕੈਲੀਫੋਰਨੀਆ ਤਾਂ ਸੀ, ਕੈਲੀਫੋਰਨੀਆ ਵਿਜ਼ਿਟ ਵੇਲੇ ਖਾਸ ਤੌਰ ਤੇ ਪਿਛਲੇ ਦਿਨਾਂ 'ਚ ਜਿਹੜਾ ਵਾਕਿਆ ਵੀ ਉੱਥੇ ਹੋਇਆ, ਔਰ ਈਵਨ ਜਦੋਂ ਸਟਾਕਟਨ ਨਗਰ ਕੀਰਤਨ ਨਿਕਲਣਾ ਸੀ ਉਸ ਤੋਂ ਠੀਕ 3-4 ਦਿਨ ਪਹਿਲਾਂ, ਕਿਉਂਕਿ ਉਸ ਤੋਂ ਪਹਿਲਾਂ ਸੈਕਰਾਮੈਂਟੋ ਨਗਰ ਕੀਰਤਨ ਦੇ ਵੇਲੇ ਗੋਲੀ ਚੱਲੀ ਸੀ, ਇੱਕ ਡੈਥ ਹੋਈ, ਜ਼ਖਮੀ। ਔਰ ਸਟਾਕਟਨ 'ਚ ਇਸ ਗੱਲ ਦਾ ਡਰ ਸੀ ਕਿ ਵੀ ਇਹ ਕੋਈ ਨਾ ਕੋਈ ਉਹਨੂੰ ਡਿਸਰਪਟ ਕਰਾਉਣਗੇ ਗੈਂਗਸ, ਕਿਉਂਕਿ ਸਟਾਕਟਨ ਹੈੱਡਕੁਆਟਰ ਹੈ ਖਾਲਿਸਤਾਨੀ ਐਕਟੀਵਿਸਟ ਦਾ ਔਰ ਐਕਟੀਵਿਟੀਜ਼ ਦਾ। ਲੇਕਿਨ ਐਨ ਨਗਰ ਕੀਰਤਨ ਤੋਂ ਕੁਝ ਦਿਨ ਪਹਿਲਾਂ FBI ਨੇ ਘੱਟੋ ਘੱਟ 17-18 ਗੈਂਗਸਟਰ ਜਿਹੜੇ ਨੇ ਉਹ ਸਟਾਕਟਨ ਤੋਂ ਲੈ ਕੇ ਤੇ ਯੂਬਾ ਸਿਟੀ, ਸੈਕਰਾਮੈਂਟੋ ਤੱਕ ਸਾਰੇ ਚੁੱਕ ਲਏ ਸੀ ਔਰ ਉਹਨਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਸੀ। ਉਹ ਪੀਸਫੁਲੀ ਗੁਜ਼ਰ ਗਿਆ। ਇਹ ਫਿਰ ਜਿਹੜੀ ਘਟਨਾ ਹੁਣ ਪਿਛਲੇ ਦਿਨਾਂ 'ਚ ਹੋਈ ਹੈ ਅਗਸਤ ਦੇ ਵਿੱਚ ਗੋਲੀ ਦੀ ਹਾਈਵੇ ਤੇ, ਇਹ ਸਾਹਮਣੇ ਆਇਆ ਕਿ ਭਾਈ ਇਹਦੇ 'ਚ ਕਿਵੇਂ ਇਹ ਸਾਰੇ ਦੁਬਾਰਾ ਇਹਨਾਂ ਨੇ ਐਕਟੀਵੇਟ ਕੀਤੇ ਨੇ। ਦੂਸਰਾ ਹੈੱਡਕੁਆਟਰ ਜਿਹੜਾ ਕੈਲੀਫੋਰਨੀਆ ਤੋਂ ਬਾਅਦ ਅਮਰੀਕਾ 'ਚ ਗੈਂਗਸਟਰਸ ਦਾ ਇੰਡੀਅਨ ਸਟੇਟ ਸਪਾਂਸਰਡ ਹੈ, ਉਹ ਇੰਡੀਆਨਾ ਸਟੇਟ ਹੈ। ਔਰ ਉੱਥੇ ਵੱਡੀ ਗਿਣਤੀ ਦੇ ਵਿੱਚ ਇਹ ਗੈਂਗਸਟਰ ਡਰੱਗ ਡੀਲਿੰਗ, ਔਰ ਕਿਉਂਕਿ ਗ੍ਰੀਨਵੁੱਡ 'ਚ ਬਹੁਤ ਵੱਡੀ ਗਿਣਤੀ 'ਚ ਆਪਣੇ ਨੇ, ਤੁਸੀਂ ਘਰਾਂ ਦੇ ਜਾਓ ਲੇਨ, ਇੱਧਰ ਵੀ ਆਪਣਾ ਘਰ ਹੈ, ਉੱਧਰ ਵੀ ਹੈ, ਔਰ ਇਹ ਡਰੱਗਸ ਔਰ ਈਵਨ ਆਪਣੇ ਯੰਗਸਟਰਸ ਤੱਕ ਡਰੱਗ ਪਹੁੰਚਾਉਣ ਦਾ ਕੰਮ। ਔਰ ਹਾਲਾਂ
ਇਸ ਤੋਂ ਏਜੰਸੀਆਂ ਅਵੇਅਰ ਨੇ, ਉਹਨਾਂ ਨੇ ਆਪਣੇ FBI ਔਰ ਦੂਸਰਿਆਂ ਨੇ ਆਪਣੇ ਡਿਟੈਕਟਿਵ ਵੀ ਛੱਡੇ ਹੋਏ ਨੇ। ਅੱਛਾ। ਪਰ ਇਹ ਕਾਫੀ ਮਾਰੂ ਗੈਂਗਸਟਰ ਲਾਈਨ ਇੰਡੀਆਨਾ ਦੇ ਵਿੱਚ ਵੀ, ਉਹਨਾਂ 'ਚ ਵੀ ਇੱਕ ਪ੍ਰੋਮੀਨੈਂਟ ਗੈਂਗਸਟਰ ਜਿਹੜਾ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ, ਉਸ ਦੀ ਆਈਡੈਂਟੀਟੀ ਵੀ ਨੋਨ ਹੈ ਔਰ ਸ਼ਾਇਦ ਏਜੰਸੀਆਂ ਨੂੰ ਵੀ ਨੋਨ ਹੈ, ਉਹ ਇੰਡੀਆਨਾ ਦੇ ਵਿੱਚ ਹੈ। ਇਹ ਵੱਡੇ ਲੈਵਲ ਦੇ ਉੱਤੇ ਕੀ ਕਰਨਗੇ ਕੱਲ੍ਹ ਨੂੰ ਪਤਾ ਨਹੀਂ, ਪਰ ਇਹ ਵੀ ਸੰਭਵ ਹੈ ਕਿ FBI ਵੱਡੇ ਪੈਮਾਨੇ ਦੇ ਉੱਤੇ ਕੋਈ ਸਟਿੰਗ ਆਪਰੇਸ਼ਨ ਕਰਕੇ ਫਿਰ ਇੱਕ ਵਾਰ ਇਹ ਸਾਰੇ ਦੀ ਸਫਾਈ ਕਰੇ, ਕਿਉਂਕਿ ਜਦੋਂ ਵੀ ਤੁਸੀਂ ਕੋਈ ਐਕਟੀਵਿਟੀ ਕਰਦੇ ਹੋ, ਜੇ ਤੁਹਾਡੇ ਕੋਲ ਇਨਫ ਐਵੀਡੈਂਸ ਨਹੀਂ ਹੈ ਕੋਰਟ ਆਫ ਲਾਅ 'ਚ ਉਹਨੂੰ ਪ੍ਰੂਵ ਕਰਨ ਦਾ, ਤਾਂ ਇੱਥੇ ਹੱਥ ਪਾਉਂਦੇ ਨਹੀਂ। ਹੁਣ ਇਹ ਕਿਵੇਂ ਖਾਲਿਸਤਾਨੀ ਮੂਵਮੈਂਟ ਨੂੰ ਗੈਂਗਸਟਰਸ ਦੇ ਖਾਤੇ 'ਚ, ਜਨਰਲੀ ਤਾਂ ਅਸੀਂ ਕਹਿੰਦੇ ਹੀ ਰਹੇ ਹਾਂ ਕਿ ਭਾਈ ਇਹ ਜਾਣ ਕੇ ਇਹਨਾਂ ਨੇ ਈਵਨ ਹਰਦੀਪ ਸਿੰਘ ਨਿੱਜਰ ਦੇ ਮਰਡਰ ਵੇਲੇ ਵੀ ਇਹਨੂੰ ਗੈਂਗਸਟਰ ਫਾਈਟ ਕਿਹਾ ਸੀ, ਪਰ ਹੁਣ ਉਹ ਵਿਉਂਤਬੰਦੀ ਨੂੰ ਆਪਣੇ ਮੀਡੀਆ ਰਾਹੀਂ ਉਹ ਕਿਵੇਂ ਇਸ ਪਲਾਟ ਨੂੰ ਰਚ ਰਹੇ ਨੇ ਔਰ ਉਸ ਨੂੰ ਜਸਟੀਫਾਈ ਕਰ ਰਹੇ ਨੇ। ਸਾਨੂੰ ਹਾਰਵਰਡ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ, ਉਹਨਾਂ ਨੇ ਇਹ ਆਰਟੀਕਲ ਭੇਜਿਆ, ਕਿਉਂਕਿ ਹੁਣ ਇੰਨਾ ਔਰ ਇਹ ਜਿਹੜਾ ਛਪਿਆ ਨਿਊਜ਼ ਇੰਡੀਆ ਅਬਰੋਡ ਦੇ ਵਿੱਚ। ਹੁਣ ਇਹ ਐਕਸਕਲੂਸਿਵਲੀ ਜਿਹੜੀ ਗੱਲ ਮੈਂ ਆਬਜ਼ਰਵ ਕੀਤੀ ਸੀ ਕੈਲੀਫੋਰਨੀਆ ਵੀ, ਹੁਣ ਇੰਡੀਆਨਾ ਵੀ ਕੀਤੀ, ਉਹ ਐਗਜ਼ੈਕਟਲੀ ਇਹਦੀ ਤਰਜਮਾਨੀ ਕਰਦਾ ਕਿ ਵੀ ਇਹ ਇਹਨਾਂ ਨੇ ਆਪਣੀ ਵਸਾਤ ਵਿਛਾ ਦਿੱਤੀ, ਜਿਵੇਂ ਚੈਸ ਦੀ ਗੇਮ ਦੇ ਵਿੱਚ ਵਸਾਤ ਵਿਛਾਈ ਜਾਂਦੀ ਹੈ, ਔਰ ਉਹਦਾ ਹੈਡਿੰਗ ਹੀ ਉਹਨਾਂ ਨੇ ਇਹ ਦਿੱਤਾ ਹੈ। ਇਹ ਨਿਊਜ਼ ਇੰਡੀਆ ਅਬਰੋਡ ਦਾ ਆਰਟੀਕਲ ਹੈ ਔਰ ਇਹ 4 ਸਤੰਬਰ ਨੂੰ ਪਬਲਿਸ਼ ਹੋਇਆ। ਇਸ ਨੂੰ ਲਿਖਣ ਵਾਲਾ ਸਮੀਰ ਕਾਲਰਾ ਨਾਂ ਦਾ ਹੈ, ਜ਼ਾਹਰ ਹੈ ਪੰਜਾਬੀ ਹਿੰਦੂ ਤੋਂ ਲਿਖਵਾਇਆ। ਹੈਡਲਾਈਨ ਹੈ, ਵਾਚ ਆਊਟ ਗੈਂਗਸ ਆਫ ਨਿਊਯਾਰਕ, ਹੀਅਰ ਕਮ ਦਾ ਗੈਂਗਸ ਆਫ ਖਾਲਿਸਤਾਨ। ਉਹ ਨਿਊਯਾਰਕ ਦੇ ਗੈਂਗਸਟਰੋ ਖਬਰਦਾਰ, ਵਾਚ ਆਊਟ ਗੈਂਗਸ ਆਫ ਨਿਊਯਾਰਕ ਦੀਆਂ ਗੈਂਗਾਂ ਵਾਲਿਓ ਖਬਰਦਾਰ, ਹੀਅਰ ਕਮ ਦਾ ਗੈਂਗਸ ਆਫ ਖਾਲਿਸਤਾਨ। ਇਹ ਖਾਲਿਸਤਾਨ ਦੀਆਂ ਗੈਂਗਸ ਆ ਰਹੀਆਂ। ਅਪਾਰਟ ਫਰਮ ਕੈਨੇਡਾ, these gangs have been active in the US as well, including in parts of California such as the Central Valley and Sacramento, where SFJ extremist Tandarpal Singh was shot at। ਹੁਣ ਉਹ ਜਿਹੜਾ 11 ਅਗਸਤ ਦਾ ਸ਼ਾਟ ਕੀਤਾ ਹੈ ਜਿਹਦੇ ਚੋਂ ਬਚਾਅ ਹੋ ਗਿਆ, ਉਹਨੂੰ ਉਹ ਕਹਿ ਰਹੇ ਨੇ ਜੀ ਇਹਨਾਂ ਹੀ, ਔਰ ਉਹ ਨਿਊਯਾਰਕ 'ਚ। ਇਹਦਾ ਮਤਲਬ ਇਹ ਹੈ ਵੀ ਤੀਸਰੀ ਹੱਬ ਜਿਹੜੀ ਹੈ ਹੁਣ ਕੈਲੀਫੋਰਨੀਆ ਔਰ ਇੰਡੀਆਨਾ ਤੋਂ ਬਾਅਦ ਉਹ ਨਿਊਯਾਰਕ ਨੂੰ ਬਣਾਉਣ ਜਾ ਰਹੇ ਨੇ। ਔਰ ਇਸ ਦੀ ਉਹਨੇ ਨੀਅਰਲੀ ਆਲ ਟੈਰਰਿਸਟ ਮੂਵਮੈਂਟਸ ਅਰਾਊਂਡ ਦਾ ਵਰਲਡ have depended on and worked closely with organized crime networks to fund their activities and further their goals. Take for example the Afghan Taliban's control over opium production and involvement in the heroin market, or the Irish Republican Army's links with the Italian mafia. ਇਹ ਹੁਣ ਖਾਲਿਸਤਾਨੀ ਮੂਵਮੈਂਟ ਨੂੰ ਮਾਫੀਆ ਜਾਂ ਗੈਂਗਸ ਨਾਲ ਇਸ ਲਈ ਉਹ ਕਹਿ ਰਹੇ ਜੀ ਦੇਖੋ ਤਾਲਿਬਾਨ ਵੀ ਜਿਹੜੇ ਨੇ ਉਹਨਾਂ ਨੇ ਵੀ ਓਪੀਅਮ ਉਗਾਈ, ਔਰ ਇਸੇ ਤਰ੍ਹਾਂ ਜੇ ਆਇਰਿਸ਼ ਸਟਰਗਲ ਸੀ ਤਾਂ ਉਹਨਾਂ ਦਾ ਇਟਾਲੀਅਨ ਮਾਫੀਆ ਨਾਲ ਤਾਲੁਕ ਸੀ। ਦਾ ਵਾਇਲੈਂਟ ਖਾਲਿਸਤਾਨ ਮੂਵਮੈਂਟ ਇਜ਼ ਨੋ ਡਿਫਰੈਂਟ। ਹੁਣ ਉਹ ਕੋਟ ਕਿਹਨੂੰ ਕਰਵਾ ਰਹੇ ਨੇ? ਅਜੇ ਸਾਹਨੀ। ਅਜੇ ਸਾਹਨੀ KP ਗਿੱਲ ਦਾ ਜਵਾਈ ਦਿੱਲੀ ਬੈਠਾ, ਉਹਨੂੰ ਕੋਟ ਕਰਦੇ ਆ। whether during the height of Khalistani terror in India during 80s and 90s or today, there has been an intricate nexus between Khalistani groups and transnational crime syndicates peddling in weapons and drugs, robbery and extortion rackets and other illicit activities. ਹੁਣ ਆਪ ਫੜੇ ਗਏ ਨੇ ਰੈੱਡ ਹੈਂਡਡ ਟ੍ਰਾਂਸਨੈਸ਼ਨਲ ਡਿਪਰੈਸ਼ਨ ਦੇ ਵਿੱਚੋਂ ਕਹਿ ਰਹੇ ਨੇ ਵੀ ਇਹ 1980 ਤੋਂ ਜਦੋਂ ਲਹਿਰ ਚੱਲੀ ਸੀ ਖਾਲਿਸਤਾਨੀਆਂ ਦਾ, ਡਰੱਗ ਮਾਫੀਏ ਦਾ, ਐਕਸਟੋਰਸ਼ਨ ਕਰਨ ਵਾਲਿਆਂ ਦਾ, ਇਹਨਾਂ ਦੀ ਜਿਹੜੀ ਹੈ ਉਹ ਸਾਂਢ ਗਾਂਢ ਰਹੀ ਹੈ। ਔਰ ਮੋਰ ਓਵਰ ਸਟਰੀਟ ਗੈਂਗਸ ਪ੍ਰੋਵਾਈਡ ਰੈਡਲੀ ਅਵੇਲੇਬਲ ਆਰਮੀਜ਼ ਆਫ ਥਗਸ ਟੂ ਯੂਜ਼ ਐਜ਼ ਐਨਫੋਰਸਰਸ ਐਂਡ ਹਿਟਮੈਨ। ਕਿ ਜੀ ਸਟਰੀਟ ਗੈਂਗਸ ਨੇ ਉਹਨਾਂ ਨੂੰ ਐਜ਼ ਅ ਹਿਟਮੈਨ ਯੂਜ਼ ਕਰਦੇ ਨੇ। ਇਹ ਦੇ ਈਵਨ ਹੈਵ ਕਾਮਨ ਮੀਨਸ ਆਫ ਮੂਵਿੰਗ ਮਨੀ such as through ਹਵਾਲਾ networks which are often used to fund terrorism in India। ਕਿ ਇੱਥੇ ਇਹ ਠੱਗਸ ਨੇ ਗੈਂਗਸ ਰਾਹੀਂ, ਔਰ ਉਹ ਹਵਾਲਾ ਮਨੀ ਇੰਡੀਆ 'ਚ ਭੇਜਦੇ ਨੇ ਤਾਂ ਕਿ ਉੱਥੇ ਦਹਿਸ਼ਤਗਰਦੀ ਨੂੰ ਜਾਰੀ ਰੱਖਿਆ ਜਾਏ। ਹੁਣ ਅਜੇ ਸਾਨੀ ਨੂੰ ਕੋਟ ਕੀਤਾ ਇਨ ਪਾਰਟਨਰ, ਇਹ KP ਗਿੱਲ ਦਾ ਜਵਾਈ ਹੈ, ਇਨ ਪਾਰਟਨਰਿੰਗ ਵਿਦ ਗੈਂਗਸਟਰਸ ਇਨਵੋਲਵਡ ਇਨ ਅ ਰੇਂਜ ਆਫ ਐਕਟੀਵਿਟੀਜ਼ dominated by drug smuggling but also including gun running, target killings and extortion in their countries of origin,
The Khalistani diaspora has chosen a path fraught with danger कि भाई ये खालिस्तानी उन इस डेंजरस खतरे से तुर पे ने गन रनिंग टारगेट किलिंग एक्सटॉर्शन ये वो in Canada in particular the Punjabi gangster culture is rampant 21% of gangsters killed in gang wars or police operations since 2006 are Punjabi origin while just 2% of Canada's population is Punjabi. ਹੁਣ ਇਹ ਈਵਨ 2006 ਤੋਂ ਜਿਹੜੇ ਕੈਨੇਡਾ 'ਚ ਕ੍ਰਾਈਮ ਹੈ ਉਹਨੂੰ ਵੀ ਖਾਲਿਸਤਾਨੀਆਂ ਨਾਲ ਜੋੜ ਕੇ ਜੀ ਇਹ ਜਿਹੜੇ ਨੇ 21% ਮਰੇ ਨੇ ਜਦੋਂ ਕਿ ਸਿੱਖਾਂ ਦੀ ਪਾਪੂਲੇਸ਼ਨ ਤਾਂ ਸਿਰਫ 2% ਕਿ ਵੀ ਸਾਰੇ ਸਿੱਖ ਜਿਵੇਂ ਉੱਥੇ ਗੈਂਗਸਟਰ ਬਣੇ ਹੋਏ ਨੇ ਫਿਰ ਉਹਨੇ ਕਿਹਾ that is why no surprise to see that another pro Khalistan extremist was shot on at August 11 this time while traveling in a vehicle on a stretch of California highway in Sacramento. Stinderpal Singh Raja was allegedly targeted for his Khalistani activities on behalf of Sikhs for Justice, a transnational radical group banned in India for its reported support of terrorism and violence. ਹੁਣ ਕਿਉਂਕਿ FBI ਇਨਵੈਸਟੀਗੇਟ ਕਰ ਰਹੀ ਹੈ ਉਸ ਹਮਲੇ ਨੂੰ ਇਹਨੂੰ ਵੀ ਇਹਨਾਂ ਨੇ ਸਿੱਧੇ ਜਿਹੜਾ ਗੈਂਗਸਟਰਸ ਦੇ ਨਾਲ ਜੋੜ ਦਿੱਤਾ ਉਹਨਾਂ ਨੇ ਕਿਹਾ ਵੀ ਕਿਉਂਕਿ ਇਵੇਂ ਹੋਇਆ SFJ ਨੇ ਇਸ ਦੇ ਲਈ ਇੰਡੀਆ ਨੂੰ ਦੋਸ਼ੀ ਦੱਸਿਆ ਪਰ ਇਹ ਜਿਹੜਾ ਸਾਰਾ ਇਸ ਦਾ ਹਿੱਸਾ ਹੈ ਪਰ ਉਹਨੇ ਕਿਹਾ ਬਟ these claims are nothing new and ignore long standing connections between Khalistani groups and organized crime. ਇਹ ਖਾਲਿਸਤਾਨੀ ਗਰੁੱਪਾਂ ਦੇ ਆਰਗੇਨਾਈਜ਼ਡ ਕ੍ਰਾਈਮ ਨਾਲ ਪੁਰਾਣੇ ਸਬੰਧ ਨੇ ਫਿਰ ਉਹਨੇ 80ਵਿਆਂ ਦੀ ਗੱਲ ਕੀਤੀ ਕਿ ਭਾਈ ਉਦੋਂ ਵੀ ਇਹ ਸੀ ਔਰ ਉਹਨੇ ਫਿਰ ਇੱਕ ਕਿਸੇ ਪ੍ਰਵੀਨ ਸਵਾਮੀ ਨਾਂ ਦੇ ਜਰਨਲਿਸਟ ਨੂੰ ਕੋਟ ਕੀਤਾ The links between pro-Khalistan leaders and criminals were no secret in the Punjabi community. कि जी वो पंजाबी कम्युनिटी ਨੂੰ ਪਤਾ ਹੈ ਵੀ ਇਹ ਖਾਲਿਸਤਾਨੀ ਜਿਹੜੇ ਨੇ ਗੈਂਗਸਟਰਾਂ ਨਾਲ ਔਰ ਕ੍ਰਿਮੀਨਲਸ ਦੇ ਨਾਲ ਰਲੇ ਹੋਏ ਨੇ well known Canadian gangster Raminder Ron Dosanjh and his brother Jamsher Jimmy Dosanjh for instance were simultaneously leaders of ISYF Vancouver ਇਹ ਉਹੀ ਜਿਹੜੀ ਹੈ misinformation ਕਿਉਂਕਿ ਮੈਂ ਤਾਂ ਇਸ ਫੈਮਿਲੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਈਵਨ ਜਿਹੜਾ ਰਮਿੰਦਰ ਔਰ ਉਹਦਾ ਦੂਜਾ ਭਰਾ ਜਿਹੜਾ ਸੀ ਇਹ ਬੜੇ ਭਲੇ ਔਰ ਦੂਜੇ ਲੇਕਿਨ ਕਿਉਂਕਿ ਉਹਨਾਂ ਦਾ ਗੈਂਗਸਟਰਸ ਰਾਹੀਂ ਉਹਨਾਂ ਦੋਨਾਂ ਭਰਾਵਾਂ ਨੂੰ ਮਰਵਾਇਆ ਇੱਕ ਨੂੰ ਜਿਹੜਾ ਪਹਿਲਾਂ ਵੈਨਕੂਵਰ 'ਚ ਫਿਰ ਦੂਸਰੇ ਨੂੰ ਤੀਸਰਾ ਜਿਹੜਾ ਸੀ ਉਹ ਪਿਓ ਉਹਨਾਂ ਦਾ ਵਿਚਾਰਾ ਮਾਪਿਓ ਇੰਨੇ ਇੱਕ ਡਿਵੈਸਟੇਟਡ ਸੀ ਕਿ ਉਹਨਾਂ ਨੇ ਉਹਨੂੰ ਵਲਾਇਤ ਹੀ ਭੇਜ ਦਿੱਤਾ ਸੀ ਕੈਨੇਡਾ ਹੀ ਛਡਾ ਦਿੱਤਾ ਉਹਨੂੰ ਉਹ ISYF ਨਾਲ ਜੋੜ ਰਹੇ ਨੇ ਫਿਰ ਉਹਨਾਂ ਨੇ ਕਿਹਾ ਕਿ ਸਿਮਿਲਰਲੀ deceased Air India bombing mastermind Ripudaman Singh Malak was close to gangsters and drug dealer Raminder Pandher even testified on Malak's behalf in Air India trial. ਹੁਣ Ripudaman Singh Malak ਨੂੰ ਇਹਨਾਂ ਨੇ ਲਿਆਂਦਾ ਵਰਤਿਆ ਇੰਡੀਆ 'ਚ ਖਾਲਿਸਤਾਨ ਦੇ ਵਿਰੁੱਧ ਘੁਆਇਆ ਇੱਥੇ ਉਹਨੂੰ ਮਾਰਤਾ ਜਿਹੜਾ ਈਵਨ ਕੈਨੇਡੀਅਨ ਸੀਸਸ ਉਹਨੂੰ ਵੀ ਇਨਵੈਸਟੀਗੇਟ ਕਰ ਰਹੀ ਹੈ ਪਰ ਉਹਨੂੰ ਵੀ ਇਹ ਜੋੜ ਰਹੇ ਨੇ ਜੀ ਕਿ ਉਹਦੇ ਸਬੰਧ ਗੈਂਗਸਟਰਾਂ ਨਾਲ ਸੀ ਉਹ ਹੋਰ ਜੋ ਮਰਜ਼ੀ ਹੋਏ ਗੈਂਗਸਟਰ ਨਹੀਂ ਸੀ ਜਾਂ ਗੈਂਗਸਟਰਾਂ ਦਾ ਸਾਥੀ ਨਹੀਂ ਪ੍ਰੋ ਇੰਡੀਆ ਕਾਮਯਾਬ ਬਿਜ਼ਨਸਮੈਨ ਖਾਲਸਾ ਕ੍ਰੈਡਿਟ ਯੂਨੀਅਨ ਖਾਲਸਾ ਸਕੂਲ ਪਰ ਹੁਣ ਇਹ ਜਿਹੜਾ ਇਹਨਾਂ ਦਾ ਐਸੈਟ ਸੀ ਉਹਨੂੰ ਵੀ ਇਹ ਖਾਲਿਸਤਾਨ ਜਿਹੜਾ ਉਹ ਗੈਂਗਸਟਰ ਦੇ ਖਾਤੇ 'ਚ ਪਾ ਰਹੇ ਨੇ ਪਰ ਐਂਡ ਪੈਰਾਗ੍ਰਾਫ ਹੈ ਇਫ ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ if anything, the relationship between Khalistani and criminals has only deepened in recent years and it's often hard to tell the difference between the two. कि ਹੁਣ ਕੋਈ ਫਰਕ ਨਹੀਂ ਹੈ ਕਿਸੇ ਨੂੰ ਗੈਂਗਸਟਰ ਕਹਿ ਦਿਓ ਜਾਂ ਖਾਲਿਸਤਾਨੀ ਕਹਿ ਦਿਓ ਇੱਕੋ ਹੀ ਮਤਲਬ ਹੈ ਦੋਵਾਂ ਦਾ ਕਿ ਵੀ ਇਹ ਬਹੁਤ ਇਹਨਾਂ ਦੀ ਕਰੀਬੀ for instance the International Criminal Police Organization Interpol put out a red corner notice earlier this year for the arrest of Canada-based gangster Satwinder Singh, better known as Goldie Barad, who was reportedly assisting pro-Khalistan outfits such as Babbar Khalsa International in smuggling of weapons, drugs and targeted killing. ਹੁਣ Goldie Barad ਜਿਹੜਾ ਹੈ ਇਹ ਲਾਰੈਂਸ ਬਿਸ਼ਨੋਈ ਦਾ ਖਾਸ ਬੰਦਾ ਹੈ ਲਾਰੈਂਸ ਬਿਸ਼ਨੋਈ ਅਮਿਤ ਸ਼ਾਹ ਦਾ ਬੰਦਾ ਹੈ ਜੇਲ੍ਹਾਂ 'ਚੋਂ ਇੰਟਰਵਿਊ ਦਿੰਦਾ ਹੁਣ ਇਸ ਰਾਈਟ ਅਪ 'ਚੋਂ ਇਹ ਕਹਿ ਰਿਹਾ ਕਿ ਜੀ ਇਹ ਗੋਲਡੀ ਬਰਾੜ ਜਿਹੜਾ ਹੈ ਇਹਨੂੰ ਇਹਦੇ ਤੇ ਤਾਂ ਰੈੱਡ ਅਲਰਟ ਨੋਟਿਸ ਜਾਰੀ ਕੀਤਾ ਕਿਉਂਕਿ ਇਹ ਬਹੁਤ ਐਕਸਟ੍ਰੀਮ ਖਾਲਿਸਤਾਨੀ ਬੱਬਰ ਖਾਲਸਾ ਦੇ ਦੂਜੇ ਦੀ ਕਰ ਰਿਹਾ ਪਰ ਹੁਣ ਮੈਂ ਨੈਕਸਟ ਸਟੈਪ ਦੇਖ ਰਿਹਾ ਕਿ ਨਿਊਯਾਰਕ 'ਚ ਵੀ ਇਹਨਾਂ ਨੂੰ ਕਿਉਂਕਿ ਇਹਦੇ ਹੈਡਲਾਈਨ ਹਾਲਾਂ ਮੈਨੂੰ ਸੀ ਵੀ ਇਹਦੇ 'ਚ ਕੋਈ ਨਿਊਯਾਰਕ ਰਿਲੇਟਡ ਹੋਏਗੀ ਖਬਰ ਪਰ ਹੈਡਲਾਈਨ ਇਹ ਕਹਿ ਰਹੀ ਹੈ ਵਾਚ ਆਊਟ ਗੈਂਗਸ ਆਫ ਨਿਊਯਾਰਕ
ਹੀਅਰ ਕਮ ਦਾ ਗੈਂਗਸ ਆਫ ਖਾਲਿਸਤਾਨ, ਕਿ ਵੀ ਜਿਹੜਾ ਨੈਕਸਟ ਇਹਨਾਂ ਦੀ ਇਨਫਿਲਟ੍ਰੇਸ਼ਨ ਸਾਰੇ ਗੈਂਗਸਟਰ ਬਿਠਾਉਣੇ ਨੇ ਉਹ ਨਿਊਯਾਰਕ 'ਚ ਹੋਏਗਾ। ਇਹ ਇਸ ਦਾ ਲੁਬੇ ਲਬਾਬ ਹੈ ਸਟੋਰੀ। ਜੀ ਰਾਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਫਿਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਤੇ ਭਾਰਤ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਤੇ ਭਾਰਤ ਵਿਚਾਲੇ ਨਿੱਤ ਚੜ੍ਹਦੇ ਸੂਰਜ ਕੜਤਨ ਤੇ ਟਕਰਾਅ ਵੱਧਦਾ ਜਾ ਰਿਹਾ ਹੈ। ਬੀਤੇ ਦਿਨੀ BSF ਨੇ ਇੱਕ ਨਾਬਾਲਗ ਬੰਗਲਾਦੇਸ਼ੀ ਜਿਹੜੀ ਬੱਚੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਸੋ ਇਸ ਸੰਬੰਧੀ ਬੰਗਲਾਦੇਸ਼ ਦੇ ਸਰਕਾਰ ਨੇ ਢਾਕਾ ਵਿਚਾਲੇ ਜਿਹੜੇ ਇੰਡੀਅਨ ਹਾਈ ਕਮਿਸ਼ਨ ਨੂੰ ਇੱਕ ਪ੍ਰੋਟੈਸਟ ਨੋਟ ਭੇਜਿਆ ਹੈ ਔਰ ਦੂਸਰੇ ਪਾਸੇ ਮਨੀਪੁਰ ਭਾਰਤ ਦੇ ਹੱਥੋਂ ਵਿੱਚੋਂ ਨਿਕਲਦਾ ਨਜ਼ਰ ਆ ਰਿਹਾ। ਤਿਰੰਗੇ ਦੀ ਥਾਂ ਉਹਨਾਂ ਦੀ ਸਰਕਾਰੀ ਇਮਾਰਤ ਤੇ ਅੱਡ ਮਨੀਪੁਰ ਦੇਸ਼ ਦਾ ਝੰਡਾ ਲਹਿਰਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਲਾਈਵ ਮੈਸੇਜ ਨੇ ਤੁਹਾਡੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਸਾਡੀ ਸਿਆਸੀ ਪੇਸ਼ੀਨਗੋਈ ਸੀ ਇਸ ਬਾਰੇ ਕਿ ਜਦੋਂ ਬੰਗਲਾਦੇਸ਼ ਦੇ ਵਿੱਚ ਰਾਜ ਪਲਟਾ ਹੋਇਆ ਕਿ ਇਹ ਭਾਰਤ ਦੇ ਲਈ ਹੁਣ ਇੱਕ ਉਸ ਤੂਫਾਨ ਵਾਂਗ ਹੈ ਜਿਹੜਾ ਤੂਫਾਨ ਭਾਰਤ ਤੋਂ ਠੱਲਿਆ ਨਹੀਂ ਜਾਣਾ। ਇੱਕ ਤਾਂ ਹੋਸਟਾਈਲ ਗਵਰਨਮੈਂਟ ਹੋਏਗੀ, ਦੂਸਰਾ ਇਹਨਾਂ ਦੀਆਂ 7 ਸਟੇਟਾਂ ਨਾਰਥ ਈਸਟ ਦੀਆਂ ਇਹ ਵੀ ਨਿਕਲਣਗੀਆਂ ਕਿਉਂਕਿ ਜਿਹੜਾ ਸਿਲੀਗੁੜੀ ਕੋਰੀਡੋਰ ਹੈ, ਚਿਕਨ ਨੈਕ, ਉਹ ਫਿਰ ਜਿਹੜਾ ਇਹਨਾਂ ਨੇ ਖਾਸ ਤੌਰ ਤੇ ਤ੍ਰਿਪੁਰਾ ਨੂੰ ਕਾਬੂ ਕਰਨ ਦੇ ਲਈ 3 ਪਾਸਿਓਂ ਬੰਗਲਾਦੇਸ਼ ਦੀ ਹੱਦ, ਔਰ ਇਸ ਸਾਰੇ ਦਾ ਨਤੀਜਾ ਸੀ ਕਿ ਕੁਇਕਲੀ ਇਹਨਾਂ ਨੇ ਦਸਤਖਤ ਕਰਨੇ ਸ਼ੁਰੂ ਕਰ ਦਿੱਤੇ ਨਾਗਾਲੈਂਡ ਦੇ ਮਿਲੀਟੈਂਟ ਗਰੁੱਪਸ ਦੇ ਨਾਲ ਵੀ ਔਰ ਤ੍ਰਿਪੁਰਾ ਵਾਲਿਆਂ ਨਾਲ ਵੀ। ਲੇਕਿਨ ਇਸ ਸਭ ਦੇ ਬਾਵਜੂਦ ਜਿਹੜਾ ਮਨੀਪੁਰ ਦੀ ਸਿਚੁਏਸ਼ਨ ਹੈ, ਜਿੱਥੇ ਪਿਛਲੇ 1 ਸਾਲ ਤੋਂ ਮਾਈਟਾਈ ਔਰ ਕਾਕਾ ਜਿਹੜੇ ਕੁਕੀ ਈਸਾਈ ਟ੍ਰਾਈਬਸ ਦੇ ਵਿਚਕਾਰ ਟੱਕਰ ਸੀ। ਇੱਕ ਪਾਸੇ ਤਾਂ ਕੁਕੀ ਟ੍ਰਾਈਬ ਵਾਲਿਆਂ ਨੇ ਇੰਨੀ ਸਫਿਸਟੀਕੇਸ਼ਨ ਲੈ ਆਂਦੀ ਕਿ ਉਹਨਾਂ ਨੇ ਰਾਕਟ ਲਾਂਚਰ ਯੂਜ਼ ਕੀਤੇ ਅਟੈਕ ਕਰਨ ਦੇ ਲਈ, ਫਿਰ ਉਹਨਾਂ ਨੇ ਡਰੋਨਸ ਦਾ ਵੀ ਇਸਤੇਮਾਲ ਕੀਤਾ। ਹੁਣ ਜਿਹੜਾ ਹਿੰਦੂ ਟ੍ਰਾਈਬ ਹੈ ਮਾਈਤਾਈ, ਜਿਹੜਾ ਇੰਫਾਲ ਵੈਲੀ ਏਰੀਆ 'ਚ ਹੈ, ਇਸ ਵੀਕਐਂਡ ਤੇ ਜਿਹੜੀਆਂ ਇੰਨੀਆਂ ਤੇਜ਼ੀ ਨਾਲ ਡਿਵੈਲਪਮੈਂਟਸ ਹੋਈਆਂ, ਉਹ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਨੇ ਆ ਕੇ ਇੰਫਾਲ ਦੇ ਉੱਤੇ ਜਿਹੜਾ ਰਾਜਧਾਨੀ ਦੇ ਉੱਤੇ ਕਬਜ਼ੇ ਵਾਂਗ ਹੀ ਕੀਤਾ। ਉਹਨਾਂ ਨੇ ਕਿਹਾ ਜਿਹੜਾ DGP ਨੂੰ ਕੱਢੋ, ਫਲਾਣੇ ਨੂੰ ਕੱਢੋ। ਫਿਰ ਜਿਹੜੀ ਡਿਵੈਲਪਮੈਂਟ, ਜਦੋਂ ਅਸੀਂ ਕਹਿੰਦੇ ਹਾਂ ਕਿ ਬਈ ਇਹਨਾਂ ਸਭ ਦੇ ਹੁਣ ਹੌਸਲੇ ਬੁਲੰਦ ਨੇ ਔਰ ਇਹ ਈਵਨ ਜਿਹੜੀ ਉਹਨਾਂ ਦੀ ਮਨੀਪੁਰ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਥੋਬਾਲ ਡਿਸਟ੍ਰਿਕਟ ਮਨੀਪੁਰ, ਉਸ ਦੇ ਉੱਤੇ ਜਿਹੜਾ ਹੈ ਉਹਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਹੈ, ਉਹਨਾਂ ਦਾ ਤਿਰੰਗਾ ਲਾ ਕੇ ਉਹਨਾਂ ਨੇ ਆਪਣਾ ਜਿਹੜਾ ਸਲਾਈ ਟੈਰਟ, ਇਹ ਮਾਈਤਾਈ ਸੈਸੈਸ਼ਨਿਸਟ ਫਲੈਗ ਹੈ, ਇਹ ਉਹਨਾਂ ਨੇ ਚੁਲਾ ਦਿੱਤਾ ਔਰ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਵੀਡੀਓ ਹੈ ਉਹਦੇ ਤੇ ਵੀ ਹੈ ਕਿ ਮਾਈਤਾਈ ਰੈਡੀਕਲ ਡਿਸਪੋਜ਼ਿੰਗ Indian national flag atop a government office and replacing it with Salai Tarai, a Maitai secessionist flag. ਹੁਣ ਇੱਕ ਪਾਸੇ ਤਾਂ ਕੁਕੀ ਟ੍ਰਾਈਬ ਨੇ, ਉਹ ਈਸਾਈ, ਇਹ ਮਾਈਤਾਈ ਹਿੰਦੂ ਕਬੀਲਾ ਹੈ ਜਿਨ੍ਹਾਂ ਦੀ ਸਰਕਾਰ ਹੈ, ਉਹਨਾਂ ਨੂੰ ਵੀ ਹੈ ਕਿ ਭਾਈ ਹੁਣ ਐਂਡ ਕਰੋ ਇੰਡੀਆ ਨੂੰ। ਔਰ ਇਸ ਦੇ ਉੱਤੇ ਹੀ ਫਿਰ ਈਵਨ ਜਿਹੜਾ ਹੁਣ ਉੱਥੇ ਬੀਰੇਨ ਸਿੰਘ ਬਿਠਾਇਆ ਹੋਇਆ, ਜਿਹੜਾ ਅਮਿਤ ਸ਼ਾਹ ਦਾ ਖਾਸ ਚੀਫ ਮਿਨਿਸਟਰ, ਪਰ ਕਾਂਗਰਸ ਨੇ ਮੰਗ ਕੀਤੀ ਹੈ, Congress demands immediate dismissal of Biren government, urges center to take charge of Manipur security। ਔਰ ਇਸੇ ਤਰ੍ਹਾਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਬੰਗਲਾਦੇਸ਼ ਦੇ ਨਾਲ ਪਿਛਲੇ ਦਿਨਾਂ 'ਚ ਅਸੀਂ ਇਹ ਸੈਗਮੈਂਟ ਕੀਤਾ ਸੀ ਕਿ ਕਿਵੇਂ ਉਹਨਾਂ ਦੀ ਬਾਰਡਰ ਸਿਕਿਉਰਿਟੀ ਫੋਰਸ ਔਰ ਬੰਗਲਾਦੇਸ਼ ਬਾਰਡਰ ਫੋਰਸ ਦੇ ਵਿਚਾਲੇ, ਜਦੋਂ ਕਿ ਬਾਰਡਰ ਸਿਕਿਉਰਿਟੀ ਫੋਰਸ ਵਾਲੇ
ਕੰਡਿਆਲੀ ਤਾਰ ਲਾਉਣ ਲੱਗੇ ਸੀ, ਉਹਨਾਂ ਨੇ ਰੋਕ ਦਿੱਤਾ ਔਰ ਝੜਪ ਹੋਣ ਤੱਕ ਗਈ। ਫਿਰ ਉਹਨਾਂ ਦੀ ਸ਼ਾਮ ਨੂੰ ਜਿਹੜੇ ਫਲੈਗ ਆਫੀਸਰ ਨੇ ਉਹਨਾਂ ਦੀ ਮੀਟਿੰਗ ਹੋਈ ਔਰ ਮਾਮਲਾ ਠੰਡਾ ਹੋਇਆ। ਹੁਣ ਅੱਜ ਜਿਹੜੀ ਖਬਰ ਸਾਡੇ ਕੋਲ ਹੈ ਕਿ ਵੀ ਬੰਗਲਾਦੇਸ਼ ਨੇ ਆਫੀਸ਼ੀਅਲੀ ਇੰਡੀਅਨ ਹਾਈ ਕਮਿਸ਼ਨ ਜਿਹੜਾ ਢਾਕਾ 'ਚ ਉਹਨਾਂ ਨੂੰ ਪ੍ਰੋਟੈਸਟ ਦਿੱਤਾ ਹੈ। ਢਾਕਾ ਹੈਜ਼ ਲੌਂਚਡ ਸਟਰੋਂਗ ਪ੍ਰੋਟੈਸਟ ਓਵਰ ਦਾ ਕਿਲਿੰਗ ਆਫ ਮਾਈਨਰ ਬੰਗਲਾਦੇਸ਼ੀ ਗਰਲ ਬਾਈ BSF। The Ministry of Foreign Affairs of Bangladesh today has lodged a formal protest to the Government of India on the killing of 13-year-old Bangladeshi girl Shavana Das of Juri Upazila of Mulibaz district, who was shot and killed by Border Security Force of India on 1st September 2024 ਕਿ 13 ਸਾਲਾਂ ਦੀ ਉਹਨਾਂ ਦੀ ਬੱਚੀ ਬੰਗਲਾਦੇਸ਼ੀਆਂ ਦੀ ਉਹਨੂੰ ਇੰਡੀਅਨ ਬਾਰਡਰ ਸਿਕਿਉਰਿਟੀ ਫੋਰਸਸ ਨੇ ਮਾਰਿਆ, ਗੋਲੀ ਮਾਰ ਕੇ ਉਹਦੇ ਤੇ ਪ੍ਰੋਟੈਸਟ ਕੀਤਾ। In a protest note sent to the Indian High Commission in Dhaka today, Bangladesh strongly protested and condemned such ruthless acts and expressed deep concern over the incidents ਕਿ ਉਹਨਾਂ ਨੇ ਇਸ ਕਿਸਮ ਦੀਆਂ ਘਟਨਾਵਾਂ ਤੇ ਚਿੰਤਾ ਦਾ ਇਜ਼ਹਾਰ ਕੀਤਾ, ਪ੍ਰੋਟੈਸਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ the government of Bangladesh reminded that such incidents of border killings are undesirable and unwarranted, and such actions are in violation of the provisions of joint Indo-Bangladesh guidelines for border authorities 1975 ਕਿ ਜਿਹੜਾ ਸਾਂਝਾ 1975 ਚ ਪੈਕਟ ਸੀ ਦੋਨਾਂ ਦਾ, ਇਹ ਉਹਦੇ ਅਗੇਂਸਟ ਹੈ, ਇਹਨੂੰ ਅਸੀਂ ਕੰਡੈਮ ਵੀ ਕਰਦੇ ਹਾਂ। The government of Bangladesh called upon the government of India to stop a repetition of such heinous acts and conduct inquiries into all border killings, identify the responsible persons and bring them to justice। ਇਹ ਬਹੁਤ ਸਟਰੋਂਗ ਪ੍ਰੋਟੈਸਟ ਹੈ ਔਰ ਇਹ ਅਜੇ ਕੁਛ ਇਹ ਇੰਟਰਿਮ ਗਵਰਨਮੈਂਟ ਹੈ, ਅਜੇ ਅਸਲੀ ਸਰਕਾਰ ਨਹੀਂ ਆਈ। ਔਰ ਜੇ ਇਹ ਹਾਲ ਹੈ ਤਾਂ ਫਿਰ ਅੰਦਾਜ਼ਾ 4000 ਕਿਲੋਮੀਟਰ ਦਾ ਬਾਰਡਰ ਹੈ ਜਿਹਦੇ ਤੇ ਨਾ ਉਹਨਾਂ ਨੇ ਤਾਰ ਲਾਣ ਦੇਣੀ ਹੈ ਬੰਗਲਾਦੇਸ਼ੀਆਂ ਨੇ, ਤੇ ਜੇ ਤਾਰ ਨਹੀਂ ਲਾਣ ਦਿੱਤੀ ਤਾਂ ਉਹਨਾਂ ਨੇ ਕੋਈ ਬੱਚੀ ਵਿਚਾਰੀ ਉੱਥੇ ਪਿੰਡ ਹੀ ਇਵੇਂ ਦੇ ਨੇ, ਪਾਣੀ ਦੇ ਨਾਲੇ ਵਗਦੇ ਨੇ, ਕੋਈ ਇਧਰੋਂ ਹੋ ਗਿਆ, ਕੋਈ ਇਧਰਲਾ ਪਿੰਡ ਹੈ, ਕੋਈ ਉਧਰਲਾ ਪਿੰਡ ਹੈ। ਪਰ ਇਹ ਸ਼ੋਅ ਕਰਦਾ ਹੈ ਵੀ ਭਾਰਤ ਦਾ ਪੂਰੀ ਤਰ੍ਹਾਂ ਜਿਹੜਾ ਸੋ ਕਾਲਡ ਰਾਸ਼ਟਰ ਦਾ ਜਿਹੜਾ ਜਨਾਜ਼ਾ ਉਹ ਸਭ ਤੋਂ ਪਹਿਲਾਂ ਨਾਰਥ ਈਸਟ ਚੋਂ ਉੱਠਣਾ ਸ਼ੁਰੂ ਹੋ ਗਿਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲਾਉਣ ਜਾ ਰਹੇ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰਸ ਨੇ ਔਰ ਸਾਨੂੰ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸਿੰਘ ਸੰਧੂ ਜੀ, ਫਿਰ ਇਸ ਤਰ੍ਹਾਂ ਦੇਸ ਪੰਜਾਬ 1849 ਬੰਦੇਰ ਜੈਦੀਸ਼ ਜੀ ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ, ਜਤਿੰਦਰ ਸਿੰਘ ਜੀ, ਸੁਖਜੀਵਨ ਬੱਚੂ ਜੀ, ਮਨਜੋਰ ਕੋਹਨੂਰ ਜੀ, ਦਵਿੰਦਰ ਸੰਧੂ ਜੀ, ਜਸਵੀਰ ਸਿੰਘ ਬਰਾੜ ਜੀ, ਰਾਜਨਪ੍ਰੀਤ ਸਿੰਘ ਜੀ, ਅਮਰਜੀਤ ਰਾਏ ਜੀ, ਜਸਵੀਰ ਸਿੰਘ ਬਰਾੜ ਜੀ ਔਰ ਇਸੇ ਤਰ੍ਹਾਂ ਪਰਮਿੰਦਰ ਸਿੰਘ ਜੀ, ਸਤਨਾਮ ਸਿੰਘ ਜੀ, ਰੰਧਾਵਾ ਜੀ ਔਰ ਇਸੇ ਤਰ੍ਹਾਂ ਸਿੰਘ ਗਰਚਾ ਜੀ, ਸਤਨਾਮ ਔਜਲਾ ਜੀ, ਸਭ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਨਿਹੰਗ ਸਿੰਘ ਜੀ ਕਹਿੰਦੇ ਰਾਹੁਲ ਨੂੰ ਸਾਡੇ ਬੰਦੀ ਸਿੰਘ ਨਹੀਂ ਨਜ਼ਰ ਆਉਂਦੇ, ਸਿਰਫ ਪੱਗ ਦੀ ਐਗਜ਼ਾਮਪਲ ਦਾ ਕੀ ਡਰਾਮਾ ਕਰਦਾ ਹੈ। ਹਾਂ ਬਿਲਕੁਲ ਠੀਕ ਫਰਮਾਇਆ। ਸੁਖਵਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਫਿਰ ਇਸੇ ਤਰ੍ਹਾਂ ਮਨਜੀਤ ਕਰੂੰਗ ਜੀ ਕਹਿੰਦੇ ਨੇ ਡਾਕਟਰ ਸਾਹਿਬ ਅਸੀਂ ਯੂਪੀ ਵਿੱਚ ਰਹਿੰਦੇ ਹਾਂ ਤੇ ਫਿਰ ਆਪਾਂ ਕਹਿੰਦੇ ਇੱਥੇ ਪੰਜਾਬ 'ਚ ਆ ਕੇ ਜ਼ਮੀਨ ਲਈ ਹੈ ਤੇ ਜੇ ਪੰਜਾਬ 'ਚ ਜ਼ਮੀਨ ਖਰੀਦ ਸਕਦੇ ਆ ਤਾਂ ਫਿਰ ਯੂਪੀ ਵਿੱਚ ਕਿਉਂ ਨਹੀਂ। ਫਿਰ ਮੈਂ ਆਪਣੇ ਫਰੈਂਡਸ ਨੂੰ ਕਿਹਾ ਕਿ ਤੁਸੀਂ ਵੀ ਇੱਥੇ ਪੰਜਾਬ 'ਚ ਆ ਕੇ ਜ਼ਮੀਨ ਖਰੀਦੋ। ਹਾਂ ਇਹ ਬਹੁਤ ਚੰਗੀ ਗੱਲ ਹੈ ਵੀਰ ਮਨਜੀਤ ਜੀ ਕਿ ਤੁਸੀਂ ਇਵੇਂ ਕੀਤਾ। ਮੇਰਾ ਤਾਂ ਹਮੇਸ਼ਾ ਉਹਨੇ ਕਹਿਣਾ ਹੁੰਦਾ ਹੈ ਕਿ ਭਾਈ ਡੈਮੋਗ੍ਰਾਫੀ ਇਜ਼ ਦਾ ਫਿਊਚਰ। ਜੇ ਅਸੀਂ ਨਹੀਂ ਸਮਝਾਂਗੇ ਤਾਂ ਫਲਸਤੀਨੀਆਂ ਤੋਂ ਵੀ ਸਾਡੀ ਬਦਤਰ ਹਾਲਤ ਹੋਏਗੀ। ਜ਼ਮੀਨਾਂ ਮਤ ਵੇਚੋ, ਭਾਵੇਂ ਕਿੱਲਾ ਜ਼ਮੀਨ ਹੈ ਆਪਣੇ ਦੇ ਦਿਓ ਭਰਾ ਭਤੀਜੇ ਸ਼ਰੀਕ ਜਿਹਨੂੰ ਵੀ, ਕੋਈ ਗੱਲ ਨਹੀਂ ਹੈ, ਰਾਦਰ ਖਰੀਦੋ ਜਾ ਕੇ ਔਰ ਜਿਹੜਾ ਵੀ ਅਫੋਰਡ ਕਰ ਸਕਦਾ ਈਵਨ ਬਾਹਰੋਂ ਵੀ। ਜਿਹੜੀ ਗੱਲ ਇੱਕ ਅੰਮ੍ਰਿਤਪਾਲ ਸਿੰਘ ਨੇ ਰਿਵਰਸ ਮਾਈਗ੍ਰੇਸ਼ਨ ਦੀ ਕਹੀ ਸੀ, ਮੈਨੂੰ ਲੱਗਦਾ ਵੀ ਇਸ ਦੇ ਉੱਤੇ ਸਾਨੂੰ ਹੋਰ ਵੀ ਜਿਹੜਾ ਉਹ ਪਹਿਰਾ ਦੇਣਾ ਚਾਹੀਦਾ। ਬਿਲਕੁਲ। ਸੁਖਵਿੰਦਰ ਸਿੰਘ ਜੀ, ਫਿਰ ਇਸ ਤਰ੍ਹਾਂ ਨਿਹੰਗ ਸਿੰਘ ਜੀ, ਖਾਲਸਾ ਜ਼ਿੰਦਾਬਾਦ ਕਹਿੰਦੇ, ਹਰਮਨ ਪੰਨੂ ਜੀ, ਸੁਰਮਖ ਮੰਦਰਾ ਜੀ, ਜੂਨ 84 ਅੱਖੀ ਦੇਖੇ ਮੰਜ਼ਰ, ਫਿਰ ਇਸੇ ਤਰ੍ਹਾਂ ਬਲਜੀਤ ਵਰੈਤ ਜੀ, ਬਲਵਿੰਦਰ ਸਿੰਘ ਟਵਾਨਾ ਜੀ ਕਹਿੰਦੇ ਪੰਜਾਬ ਰੈਫਰੈਂਡਮ ਕਰਵਾਓ, ਵੋਟਾਂ ਪਾਓ ਆਪਣਾ ਘਰ, ਖਾਲਿਸਤਾਨ ਹੱਲ ਆਜ਼ਾਦੀ ਖਾਲਸਾ ਜ਼ਿੰਦਾਬਾਦ। ਕਿਰਨ ਗਿੱਲ ਜੀ ਸਹਿਮਤ ਨੇ ਮਨਜੀਤ ਜੀ ਹੋਰਾਂ ਨਾਲ ਔਰ ਇਸੇ ਤਰ੍ਹਾਂ ਤਰਲੋਚਨ ਸਿੰਘ ਜੀ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਮਰ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਜੀ ਪੰਜਾਬ ਵਿੱਚ ਵੀ ਰੈਫਰੈਂਡਮ ਦੀਆਂ ਵੋਟਾਂ ਛੇਤੀ ਕਰਵਾ ਦਿਓ। ਅਵਤਾਰ ਸਿੰਘ ਜੀ, ਅਮਰ ਸਿੰਘ ਜੀ, ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਜਾਂ ਰੈਫਰੈਂਡਮ ਦੀਆਂ ਵੋਟਾਂ ਨਾਲ ਹੀ ਹੱਲ
ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ। SFJ ਜ਼ਿੰਦਾਬਾਦ। USA ਮੀਡੀਆ, ਸਤਲੁਜ ਮੀਡੀਆ, TV ਮੀਡੀਆ ਜਿਹਨੇ ਕਹਿੰਦੇ ਪੋਲਿਟਿਕਸ ਪੰਜਾਬ ਮੀਡੀਆ ਜ਼ਿੰਦਾਬਾਦ ਉਹਨਾਂ ਨੇ ਕਿਹਾ। ਬਲਜੀਤ ਕੌਰ ਜੀ ਕਹਿੰਦੇ ਨੇ ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨੀ ਫਾਈਟਰ ਐਂਡ ਟੈਂਕ ਐਂਡ ਤੋਪਾਂ ਦੇ ਉੱਪਰ ਖੰਡੇ ਵਾਲੇ ਨਿਸ਼ਾਨ ਬਹੁਤ ਜ਼ਰੂਰੀ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇੰਡੀਆ ਯੂਜ਼ਡ Kanishka Kand to put our freedom struggle for so long. Now they well planned years ahead this gangster stuff to hurt our ਕਹਿੰਦੇ freedom struggle। ਹਾਂ ਬਿਲਕੁਲ ਰਾਜਵਿੰਦਰ ਸਿੰਘ ਜੀ ਤੁਸੀਂ ਠੀਕ ਕਿਹਾ। ਮੈਂ ਜਦੋਂ ਹੀ ਇਹ ਆਰਟੀਕਲ ਦੇਖਿਆ ਮੇਰਾ ਮੱਥਾ ਠਣਕਿਆ ਕਿਉਂਕਿ ਆਲਰੇਡੀ ਇਨਪੁਟ ਮੇਰੇ ਕੋਲ ਕੈਲੀਫੋਰਨੀਆ ਦੀ ਸੀ ਔਰ ਇੰਡੀਆਨਾ ਵਿਜ਼ਿਟ ਵੇਲੇ ਉੱਥੇ ਕੌਣ ਨੇ ਉਹਨਾਂ ਬਾਰੇ ਅੰਦਰੂਨੀ ਜਾਣਕਾਰੀ ਹਾਸਲ ਹੋਈ ਔਰ ਜਦੋਂ ਮੈਂ ਇਹ ਦੇਖਿਆ ਮੈਂ ਕਿਹਾ ਵੀ ਇਹ ਤਾਂ ਇਹਨਾਂ ਨੇ ਹੁਣ ਫੁੱਲ ਫਲੈਜ ਲਾਂਚ ਕਰ ਦਿੱਤਾ ਹੈ। ਬਿਲਕੁਲ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਵੀ ਫਤਿਹ। ਰਣਜੀਤ ਸਿੰਘ ਜੀ ਵੀ ਫਤਿਹ ਔਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ ਔਰ ਫਿਰ ਹਾਂਜੀ ਪਰਮਜੀਤ ਸਿੰਘ ਜੀ, JP ਸਿੰਘ ਜੀ ਸਭ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਸ਼ੁਕਰੀਆ। ਇਸ ਨਾਲ ਆਪਣੀ ਵਿਊਜ਼ ਕੋਲੇ ਨੇ ਇਜਾਜ਼ਤ। ਵਿਊਅਰਸ ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।